ਭਾਰਤ ਦੇ ਦੁਆਰਾ ਇਹ ਜਿਹੜਾ ਹਮਲਾ ਆ ਕਿਉਂ ਕੀਤਾ ਗਿਆ ਆ, ਇਹ ਸਵਾਲ ਅਜੇ ਤੱਕ ਵੀ ਇਸ ਦਾ ਜਿਹੜਾ ਐਨਾਲਿਸਿਸ ਲਗਾਤਾਰ ਜਾਰੀ ਆ। ਜੇ ਤੁਸੀਂ 1947 ਤੋਂ ਪਹਿਲਾਂ ਦਾ ਵਰਤਾਰਾ ਵੀ ਪੜ੍ਹਦੇ ਹੋ ਤਾਂ ਉਹਦੇ ਵਿੱਚ ਬਹੁਤ ਬਹੁਤ ਸਪਸ਼ਟ ਰੂਪ ਵਿੱਚ ਉਜਾਗਰ ਹੁੰਦਾ ਵੀ ਹਿੰਦੂ ਲੀਡਰਸ਼ਿਪ ਨੂੰ ਇੰਨਾ ਜਿਹੜਾ ਖਿਆਲ ਹੈਗਾ ਭਾਰਤ ਦੀ ਸੱਤਾ ਤਬਦੀਲੀ ਆ ਜਾਂ ਜਿਹਨੂੰ ਇਹ ਆਜ਼ਾਦੀ ਕਹਿੰਦੇ, ਆਜ਼ਾਦੀ ਦਾ ਫਿਕਰ ਨਹੀਂ ਸੀ ਉਹਨਾਂ ਨੂੰ। ਵੱਡਾ ਫਿਕਰ ਇਹ ਸੀ ਵੀ ਸਿੱਖ ਕਿਤੇ ਸਾਡੇ ਚੁੰਗਲ ਚੋਂ ਨਾ ਨਿਕਲ ਜਾਣ। ਉਹ ਵਾਰ-ਵਾਰ ਜਿੱਦਾਂ ਇਹ ਯਤਨ ਕਰਦੇ ਰਹੇ ਵੀ ਸਿੱਖਾਂ ਨੂੰ ਕਿੱਦਾਂ ਕਾਬੂ ਕਰਕੇ ਰੱਖਣਾ। ਮਤਲਬ ਕਿ ਘੱਟੋ ਘੱਟ 1900 ਤੋਂ ਲੈ ਕੇ 1947 ਤੱਕ ਦੇ ਜਿਹੜੇ 47 ਸਾਲਾਂ ਦਾ ਸਫ਼ਰ ਹੈਗਾ, ਜੇ ਤੁਸੀਂ ਇਹਨੂੰ ਦੇਖੋ ਤਾਂ ਬਹੁਤ ਵੱਡੀ ਪੱਧਰ ਤੇ ਆ। ਉਹ ਤੋਂ ਵੀ ਪਹਿਲਾਂ 1880 ਵਿੱਚ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਸੀ। ਲਾਹੌਰ ਦੇ ਚੌਂਕਾਂ ਵਿੱਚ ਆ ਜਿਹੜੇ ਸਿੱਖਾਂ ਦੇ ਸਮੂਹਕ ਤੌਰ ਤੇ ਕੇਸ ਕਤਲ ਕਰਕੇ ਤੇ ਉੱਥੇ ਭੰਗੜੇ ਪਾਏ ਜਾਂਦੇ ਸੀ। ਸੋ ਇਹ ਹਾਲਾਤ ਸੀ ਹੈ ਨਾ। ਕਲੈਸ਼ ਆਫ ਸਿਵਲਾਈਜੇਸ਼ਨਸ ਬਿਟਵੀਨ ਸਿੱਖ ਸਿਵਲਾਈਜੇਸ਼ਨ ਐਂਡ ਹਿੰਦੂ ਸਿਵਲਾਈਜੇਸ਼ਨ ਦੇ ਤੌਰ ਤੇ ਅਸੀਂ ਇਹਨੂੰ ਪਰਿਭਾਸ਼ਿਤ ਕਰਦੇ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਹੈ ਨਾ, ਜਿਸ ਤਰ੍ਹਾਂ ਨਾਲ, ਤੇ ਉਹਦੇ ਹੀ ਪੈਰੋਕਾਰਾਂ ਨੇ ਜਿਸ ਕਿਸਮ ਨਾਲ ਸਿੱਖਾਂ ਨਾਲ ਕਰਿਆ, ਇਹ ਅਨਐਥੀਕਲ ਵੈਲਿਊਜ਼ ਆ ਉਹ ਪ੍ਰਬੰਧ। ਇਸੇ ਕਰਕੇ ਸਿੱਖਾਂ ਦਾ ਜਿਹੜਾ ਨੈਰੇਟਿਵ ਆ ਉਹਦੇ ਬਿਲਕੁਲ ਉਲਟ ਹੈਗਾ ਵੀ ਜਿਹੜਾ ਇਹ ਹਿੰਦੂ ਵਰਲਡ ਆਰਡਰ ਹੈਗਾ ਇਹ ਅਨਐਥੀਕਲ ਵੈਲਿਊਜ਼ ਨੂੰ ਪ੍ਰਵੇਲ ਕਰਦਾ। ਬੇਸ਼ੱਕ ਸੋ ਜਿਹੜਾ ਇਹ ਜੈਨੋਸਾਈਡਲ ਇੰਪਲਸ ਆ ਇਹ ਪੈਦਾ ਕਰਦਾ। ਜੈਨੋਸਾਈਡਲ ਇੰਪਲਸ ਪੈਦਾ ਹੀ ਉੱਥੇ ਹੁੰਦੀ ਆ ਜਿੱਥੇ ਕੌਮ ਵਿੱਚ ਧਾਰਮਿਕ ਐਥੀਕਲ ਵੈਲਿਊਜ਼ ਨਾ ਹੋਣ। ਹੁਣ ਸਿੱਖਾਂ ਵਿੱਚ ਜੈਨੋਸਾਈਡਲ ਇੰਪਲਸ ਨਹੀਂ ਪੈਦਾ ਹੋ ਸਕਦੇ। ਉਹਨਾਂ ਨੂੰ ਇਹ ਵੀ ਲੱਗਦਾ ਵੀ ਜੇ ਉਹ ਕ੍ਰਿਕਟ ਦਾ ਵੀ ਮੈਚ ਜਿੱਤ ਜਾਂਦੇ ਆ ਤਾਂ ਇਟ ਮੀਨਸ ਵੀ ਸਾਨੂੰ ਢਾ ਲਿਆ ਉਹਨਾਂ ਨੇ, ਵੀ ਸਾਡੇ ਤੇ ਹਾਵੀ। ਜਿਹੜੀ ਇੰਨੀ ਡਰੀ ਹੋਈ ਕੌਮ ਆ ਜਿਹੜੀ। ਦੱਸਿਆ ਇਹ ਵੀ ਜਾਂਦਾ ਹੈ ਕਿ ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਪੂਰੇ ਕੰਪਲੈਕਸ ਨੂੰ ਦੁਸ਼ਮਣ ਦਾ ਖੇਤਰ ਐਲਾਨ ਦਿੱਤਾ ਗਿਆ ਸੀ। ਸੋ ਉਹਨਾਂ ਦੀ ਇੰਟਰਵਿਊ ਆਈ ਹੈਗੀ ਆ ਪਿਛਲੇ 2 ਦਿਨ ਪਹਿਲਾਂ, ਮੈਂ ਸੁਣੀ ਆ। ਉਹ ਕਹਿੰਦਾ ਵੀ ਜਦੋਂ ਅਸੀਂ ਹਮਲੇ ਤੋਂ ਬਾਅਦ ਮੈਂ ਤੇ ਅਸੀਂ ਗਿਆਨੀ ਜੀ ਉੱਥੇ ਗਏ ਹਾਲ ਦੇਖਣ ਤਾਂ ਉੱਥੇ ਬਾਹਰ ਬੋਰਡ ਲੱਗੇ ਹੋਏ ਸੀ ਐਨਮੀ ਟੈਰੀਟਰੀ। ਸੋ ਇਹ ਡਿਫਰੈਂਸ ਵੀ ਹੈਗਾ। ਤੁਸੀਂ ਦੇਖੋ ਨਾ, ਤੁਸੀਂ ਸਾਰਾ ਭਾਰਤ ਘੁੰਮ ਕੇ ਆਓ, ਜਦੋਂ ਤੁਸੀਂ ਪੰਜਾਬ 'ਚ ਐਂਟਰ ਕਰਦੇ ਹੋ ਤੁਹਾਨੂੰ ਇੱਕ ਡਿਫਰੈਂਸ ਨਜ਼ਰ ਆਉਂਦਾ। ਲੁਧਿਆਣੇ ਵਿੱਚ ਮਸਜਿਦਾਂ ਤੇ ਹਮਲੇ ਹੋਣ ਲੱਗ ਗਏ ਜਿੱਦਾਂ ਬਿਹਾਰੀ ਲੋਕ ਆ ਉੱਤਰ ਪ੍ਰਦੇਸ਼ ਵਾਲੇ ਕਰ ਰਹੇ। ਸੋ ਪੰਜਾਬ ਨੂੰ ਉਹ ਬਿਹਾਰ ਜਾਂ ਇੰਡੀਆ ਦਾ ਇੱਕ ਪਾਰਟ ਬਣਾਉਣ ਲਈ ਇਸ ਤਰ੍ਹਾਂ ਦੇ ਬਹੁਤ ਸਾਰੇ ਕਦਮ ਨਹੀਂ। ਪੰਜਾਬ ਵਿੱਚ ਕਦੇ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਸੀ ਹੋਇਆ, ਨਾ ਹਿੰਦੂਆਂ ਦੇ ਨਾ ਮੁਸਲਮਾਨਾਂ ਦੇ। ਹੁਣ ਜਿਹੜੇ ਬਿਹਾਰ ਤੋਂ ਆਈ ਹੋਈ ਲੇਬਰ ਆ ਉਹ ਮਸਜਿਦਾਂ ਤੇ ਹਮਲੇ ਕਰਨ ਲੱਗ ਗਈ ਹੋਈ। ਸੋ ਉਹ ਡਰ ਰਹੇ ਹੈਗੇ ਵੀ ਪੰਜਾਬ ਸਟਿਲ ਆ ਜਿਹੜੀ ਇੱਕ ਐਨਮੀ ਟੈਰੀਟਰੀ ਆ, ਇਹਨੂੰ ਅਸੀਂ ਅਸਿਮੀਲੇਟ ਕਰਕੇ ਆਪਣੀ ਟੈਰੀਟਰੀ ਵਿੱਚ ਮਿਲਾਉਣਾ। ਸੁਬਰਾਮਨੀਅਮ ਸਵਾਮੀ ਦੀ ਇੰਟਰਵਿਊ ਹੈਗੀ, ਉਹ ਕਹਿੰਦਾ ਵੀ ਜੁਲਾਈ ਦੇ ਕਰੀਬ, ਜੂਨ ਵਿੱਚ ਹਮਲਾ ਹੋਇਆ, ਜੁਲਾਈ ਦੇ ਕਰੀਬ ਮੈਨੂੰ ਪਾਰਲੀਮੈਂਟ ਦੀ ਗੈਲਰੀ ਵਿੱਚ ਮਿਲਦੀ ਹੈ ਇੰਦਰਾ ਗਾਂਧੀ, ਔਰ ਉਹ ਮੈਨੂੰ ਕਹਿੰਦੀ ਹੈ ਵੀ ਸਿੱਖ ਮੈਨੂੰ ਮਾਰ ਦੇਣਗੇ। ਗਲਤ ਜਗ੍ਹਾ ਪੰਗਾ ਲੈ ਰਿਹਾ ਹੋਇਆ। ਔਰ ਰਾਜੀਵ ਗਾਂਧੀ ਔਰ ਸੋਨੀਆ ਗਾਂਧੀ ਇਹ ਮਹਿਸੂਸ ਕਰਦੇ ਸੀ ਵੀ ਜਿਹੜਾ ਅਰਨ ਨਹਿਰੂ ਆ ਨਾ, ਇਹ ਦੋ ਹੁੰਦੇ ਸੀ ਕਿ ਇੱਕ ਅਰਨ ਸਿੰਘ ਹੁੰਦਾ ਸੀ, ਇੱਕ ਅਰਨ ਨਹਿਰੂ ਹੁੰਦਾ ਸੀ। ਅਰਨ ਨਹਿਰੂ ਆ ਜਿਹੜਾ ਉਹ ਜੂਨ 1984 ਦੇ ਘਟਨਾਕ੍ਰਮ ਵਿੱਚ ਵੀ ਪ੍ਰਮੁੱਖ ਰਿਹਾ। ਕੰਟਰੋਲ ਰੂਮ ਵਿੱਚ ਆਪ ਜਾ ਕੇ ਬਹਿੰਦਾ ਹੁੰਦਾ ਸੀ ਉਸ ਆਪਰੇਸ਼ਨ ਦੌਰਾਨ ਰਾਜੀਵ ਗਾਂਧੀ ਨਾਲ। ਜਿਹੜੀ ਹੁਣ ਦੀ ਸੱਤਾਧਾਰੀ ਸਰਕਾਰ ਆ ਜੀ ਉਹ ਇਹ ਦਾਅਵੇ ਕਰਦੀ ਆ ਵੀ ਅਸੀਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਉਂਦੇ ਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾਉਂਦੇ ਆ। ਜੇ ਉਹ ਸੱਚੇ ਸਿੱਖ ਪੈਰੋਕਾਰ ਨੇ ਤਾਂ 41 ਸਾਲਾਂ ਤੋਂ ਬਾਅਦ ਇਸ ਸਾਰੇ ਕੁਝ ਦਾ ਐਨਾਲਿਸਿਸ ਕਰਕੇ ਉਹਨਾਂ ਨੂੰ ਘੱਟੋ ਘੱਟ ਪਾਰਲੀਮੈਂਟ ਵਿੱਚ ਮਾਫੀ ਮੰਗ ਲੈਣੀ ਚਾਹੀਦੀ। ਨਹੀਂ ਦੇਖੋ, ਜਿਊਜ਼ ਨੇ ਆਪਣੀ ਕੌਮ ਨੂੰ ਕਿਸ ਤਰ੍ਹਾਂ ਖੜੀ ਰੱਖਿਆ 2000 ਸਾਲਾਂ ਦੇ ਇਸ ਸੰਘਰਸ਼ ਵਿੱਚ। ਇਸ ਤਰ੍ਹਾਂ ਦੀਆਂ ਔਕੜਾਂ ਸਾਡੇ ਵਰਗੀਆਂ ਉਹਨਾਂ ਨੇ ਸਾਰੀਆਂ ਸਹੀਆਂ ਨੇ। ਵਿਚਾਰਧਾਰਕ ਹਮਲੇ ਵੀ ਸਹੇ ਆ, ਚਾਹੇ ਉਹ ਹਿਟਲਰ ਉਹਨਾਂ ਦਾ ਸੀਗਾ ਤੇ ਉਹਨਾਂ ਦਾ ਫੌਜੀ ਹਮਲਾ ਵੀ ਸਹਿਆ। 2000 ਸਾਲ ਕਿਸੇ ਕੌਮ ਤੇ ਲਗਾਤਾਰ ਹਮਲੇ ਹੁੰਦੇ ਰਹਿਣ, ਉਹ ਫਿਰ ਵੀ ਉਹ ਆਪਣੇ ਰਹਿਬਰ ਨਾਲ ਜੁੜੀ ਰਹੇ, ਆਪਣੇ ਗ੍ਰੰਥ ਨਾਲ ਜੁੜ ਕੇ ਰਹੇ ਤੇ ਆਪਣੇ ਆਪ ਨੂੰ ਬਚਾ ਕੇ ਆਪਣਾ ਮੁਲਕ ਸਿਰਜਵੇ। ਸੋ ਸਾਨੂੰ ਉਸ ਵਰਗੇ, ਸੋ ਜਿੰਨੇ ਵੱਡੇ ਵਿਦਵਾਨ ਯਹੂਦੀਆਂ ਨੇ ਪੈਦਾ ਕਰੇ ਆ, ਮੈਨੂੰ ਲੱਗਦਾ ਦੁਨੀਆ ਦੀ ਕਿਸੇ ਕੌਮ ਨੇ ਪੈਦਾ। ਤੇ ਇਹੀ ਯਤਨ ਹੈ। ਇਹ 3-4 ਕਿਤਾਬਾਂ ਦੀ ਮੈਂ ਦੱਸਿਆ ਵੀ ਸੀਰੀਜ਼ ਹੋਊਗੀ। ਇਹਦੇ ਵਿੱਚ ਮੈਂ ਕੌਮ ਨੂੰ ਡਿਫਾਈਨ ਕਰਿਆ। ਜਿਹੜੇ ਸਾਡੇ 'ਚ ਬਹੁਤ ਵੱਡੇ ਭੁਲੇਖੇ ਸੀਗੇ ਵੀ ਸਿੱਖ ਇੱਕ ਕੌਮ ਨਹੀਂ ਹੈਗੀ, ਇੱਕ ਪੰਥ ਆ ਜਾਂ ਧਰਮ ਆ ਜਾਂ ਇੱਕ ਭਾਈਚਾਰਾ ਹੈਗਾ। ਪਰ ਐਸ ਸੂਨ ਐਸ ਜੁਲਾਈ ਦੇ ਪਹਿਲੇ ਹਫ਼ਤੇ ਸੰਗਤਾਂ ਲਈ ਖੋਲਿਆ ਜਾਂਦਾ ਤਾਂ ਮੈਂ ਆਪਣੀ ਮਦਰ ਨੂੰ ਲੈ ਕੇ ਦੂਜੇ ਦਿਨ ਹੀ ਜਿੱਦਾਂ ਉੱਥੇ ਪਹੁੰਚ ਗਿਆ ਸੀਗਾ। ਸੋ ਉਹ ਢੱਠੇ ਹੋਏ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਨੂੰ ਜਿਹੜੀਆਂ ਗੋਲੀਆਂ ਲੱਗੀਆਂ 350-400 ਗੋਲੀ ਉਹ ਲੱਗੀ ਹੋਈ ਸੀ। ਪਰਿਕਰਮਾ ਵਿੱਚ ਹਲੇ ਵੀ ਖੂਨ ਦੇ ਧੱਬੇ ਸੀ ਆਲੇ ਦੁਆਲੇ। ਬਹੁਤ ਸਾਰੀ ਡਿਸਟਰਕਸ਼ਨ ਆ ਜਿਹੜੀ ਘੰਟਾ ਘਰ ਵਾਲੇ ਪਾਸੇ ਜਾਂ ਹੋਰ ਥਾਵਾਂ ਤੇ, ਉਹ ਜਿੱਥੇ ਦੱਸਿਆ ਜਾਂਦਾ ਵੀ ਟੈਂਕ ਆ ਖੁੱਭ ਗਿਆ ਸੀ ਉੱਥੇ ਵੀ ਹਲੇ ਨਿਸ਼ਾਨ ਪਏ ਸੀ। ਉਹਨਾਂ ਨੇ ਹਲੇ ਸਲੈਬਾਂ ਨਹੀਂ ਸੀ ਲਾਈਆਂ, ਉਦਾਂ ਸਾਫ਼ ਕਰ ਦਿੱਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ।
ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਵਾਹਿਗੁਰੂ ਖਾਲਸਾ, ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਆਪਾਂ ਲੈ ਕੇ ਹਾਜ਼ਰ ਹੋਏ ਹਾਂ, ਜਿਹੜਾ ਜੂਨ 1984 ਦੇ ਵਿੱਚ 41 ਵਰੇ ਪਹਿਲਾਂ ਤੀਜਾ ਘੱਲੂਘਾਰਾ ਸਿੱਖਾਂ ਦੇ ਉੱਤੇ ਹੋਇਆ। ਭਾਰਤ ਦੀ ਸਰਕਾਰ ਦੇ ਦੁਆਰਾ ਉਸ ਟਾਈਮ ਦੇ ਉੱਤੇ ਜਿਹੜੀ ਸਰਕਾਰ ਸੀ ਪਾਪਣ ਇੰਦਰਾ, ਤੇ ਉਸ ਦੇ ਭਾਰਤੀ ਫੌਜੀਆਂ ਦੇ ਦੁਆਰਾ ਜੋ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋਇਆ, ਉਸ ਦੀ ਆਪਾਂ ਯਾਦ ਦੇ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਕਰ ਰਹੇ ਹਾਂ। ਅਨਾਲਿਸਿਸ ਜਿਹੜਾ ਆ ਉਹ ਆਪਾਂ ਕਰਾਂਗੇ, ਅੱਗੇ ਕਿਹੜੇ ਕਦਮ ਚੱਕੇ ਜਾਣੇ ਚਾਹੀਦੇ ਆ ਸਿੱਖਾਂ ਦੇ ਦੁਆਰਾ, ਕੀ ਰਣਨੀਤੀਆਂ ਜਿਹੜੀਆਂ ਹੋਰ ਅੱਗੇ ਘੜਦੀਆਂ ਚਾਹੀਦੀਆਂ ਆ ਉਸ ਦੇ, ਤੇ ਪਾਸਟ ਦੇ ਵਿੱਚ ਜੋ ਬੀਤ ਚੁੱਕੇ ਸਮੇਂ ਦੇ ਵਿੱਚ ਇਹ ਕਿਉਂ ਵਾਪਰਿਆ, ਕਿਵੇਂ ਹੋਇਆ, ਉਸ ਦੀ ਜਿਹੜੀ ਆ ਭੋਗ ਪੜਤਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਦਾ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਵਿਸ਼ੇਸ਼ ਤੌਰ ਦੇ ਉੱਤੇ ਮੈਂ ਵਾਸ਼ਿੰਗਟਨ DC ਤੋਂ ਲੈ ਕੇ ਹਾਜ਼ਰ ਹੋ ਰਿਹਾ ਆ, ਜਿੱਥੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਜੂਨ ਦੇ ਘੱਲੂਘਾਰੇ ਦੇ ਸੰਬੰਧਿਤ ਵਾਸ਼ਿੰਗਟਨ ਦੇ ਵਿੱਚ ਜਿਹੜੀ ਕਾਂਗਰਸ ਆ ਹਾਊਸ ਆ, ਉੱਥੇ ਅਰਦਾਸ ਕੀਤੀ ਜਾਣੀ ਹੈ। ਉਹ ਅਰਦਾਸ ਦੇ ਨਾਲ ਨਾਲ 1984 ਦੇ ਉਸ ਸਾਕੇ ਨੂੰ, ਉਸ ਘੱਲੂਘਾਰੇ ਨੂੰ ਯਾਦ ਕੀਤਾ ਜਾਣਾ ਆ। ਇੱਥੋਂ ਦੇ ਲੋਕਲ ਤੇ ਜਿਹੜੇ ਕਹਿ ਸਕਦੇ ਹਾਂ ਵੀ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਜਿਹੜੇ ਰਿਪਰੈਜ਼ੈਂਟੇਟਿਵ ਆ, ਇਲੈਕਟਿਡ ਅਫੀਸ਼ੀਅਲਸ ਆ, ਉਹਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਣੀ ਆ। ਸੋ ਇਹ ਵਧੀਆ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਅਮਰੀਕਨ ਸਿੱਖ ਕਾਕਸ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਮਿਲ ਕੇ ਇਹ ਕਰ ਰਹੀਆਂ ਆ। ਇਸ ਸੰਦਰਭ ਦੇ ਵਿੱਚ ਕਵਰੇਜ ਦੇ ਲਈ ਮੈਂ ਇੱਥੇ ਪਹੁੰਚਿਆ ਹਾਂ, ਪਰ ਉਸੇ ਦਰਮਿਆਨ ਅੱਜ ਦਾ ਆਪਾਂ ਇਹ ਪ੍ਰੋਗਰਾਮ ਵੀ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਸਰਦਾਰ ਅਵਤਾਰ ਸਿੰਘ ਜੀ, 41 ਸਾਲ ਪਹਿਲਾਂ ਜਿਹੜਾ ਤੀਜਾ ਘੱਲੂਘਾਰਾ ਵਾਪਰਿਆ 1984 ਦੇ ਵਿੱਚ, ਜੋ ਮਈ ਜੂਨ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਹਮਲਾ ਕੀਤਾ। ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ, ਸਿਖਰ ਦੇ ਉੱਤੇ ਜਿਹੜਾ ਪਹੁੰਚਿਆ ਸੀ, ਮੁੱਠੀ ਭਰ ਸਿੱਖਾਂ ਦੇ ਦੁਆਰਾ, ਗੁਰੂ ਦੇ ਸਿੱਖਾਂ ਦੇ ਦੁਆਰਾ ਉਸ ਲੱਖਾਂ ਦੀ ਤਾਦਾਦ ਦੇ ਵਿੱਚ ਚੜ੍ਹ ਕੇ ਆਈ ਫੌਜ ਨੂੰ ਟਾਕਰਾ ਕੀਤਾ ਗਿਆ। ਭਾਰਤ ਦੇ ਦੁਆਰਾ ਇਹ ਜਿਹੜਾ ਹਮਲਾ ਆ ਕਿਉਂ ਕੀਤਾ ਗਿਆ ਆ, ਇਹ ਸਵਾਲ ਅਜੇ ਤੱਕ ਵੀ ਇਸ ਦਾ ਜਿਹੜਾ ਐਨਾਲਿਸਿਸ ਲਗਾਤਾਰ ਜਾਰੀ ਆ। ਤੁਸੀਂ ਕੀ ਸੋਚਦੇ? ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਨਤਮਸਤਕ ਹੁੰਦੇ ਆ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਬਹਾਦਰੀ ਨਾਲ ਚਮਕੌਰ ਸਾਹਿਬ ਦੀ ਗੜੀ ਦਾ ਇਤਿਹਾਸ ਆ ਮੁੜ ਕੇ ਦੁਹਰਾਇਆ। 20ਵੀਂ ਸਦੀ ਵਿੱਚ ਉਹ ਸਾਰੇ ਸੂਰਮੇ ਜਿਹੜੇ ਰਣ ਤੱਤੇ ਵਿੱਚ ਜੂਝਦਿਆਂ ਹੋਇਆ ਸ਼ਹੀਦ ਹੋਏ, ਜਾਂ ਜਿਹੜੇ ਸ਼ਹਾਦਤ ਜਿਨ੍ਹਾਂ ਨੂੰ ਨਹੀਂ ਨਸੀਬ ਹੋਈ ਉਹ ਬਚ ਕੇ ਨਿਕਲ ਗਏ ਤੇ ਬਾਅਦ ਵਿੱਚ ਉਹਨਾਂ ਨੇ ਖਾੜਕੂ ਕਾਰਵਾਈਆਂ ਵਿੱਚ ਖਾਲਸਾ ਪੰਥ ਦੀ ਅਗਵਾਈ ਕਰੀ, ਉਹਨਾਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਨੇ ਔਰ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸੋ ਜਿਹੜਾ ਤੁਹਾਡਾ ਸਵਾਲ ਹੈਗਾ ਵੀ ਇਹ ਹਮਲਾ ਕਿਉਂ ਹੋਇਆ, ਸੋ ਇਹ ਇੱਕ ਕਲੈਸ਼ ਆਫ ਸਿਵਲਾਈਜੇਸ਼ਨ ਸੀਗਾ। ਸੋ ਸਿੱਖ ਸਿਵਲਾਈਜੇਸ਼ਨ ਦਾ ਹਿੰਦੂ ਆਰਡਰ ਨਾਲ ਜਿਹੜਾ ਇੱਕ ਕਲੈਸ਼ ਸੀਗਾ। ਸੋ ਹਿੰਦੂ ਆਰਡਰ ਲਗਾਤਾਰ ਇਸ ਗੱਲੋਂ ਸੁਚੇਤ ਰਿਹਾ ਹੈਗਾ ਵੀ ਜੇ ਜਿਹੜਾ ਇਹ ਭਾਰਤ ਇਹਨਾਂ ਨੇ ਆਜ਼ਾਦ ਕਰਾਇਆ ਹੈਗਾ ਉਹਦੇ ਵਿੱਚ ਇਹਨਾਂ ਲਈ ਕੋਈ ਚੈਲੰਜ ਬਣ ਸਕਦੀ ਆ ਵਿਚਾਰਧਾਰਕ ਤੌਰ ਤੇ, ਇਕੱਲੀ ਪੋਲੀਟੀਕਲ ਨਹੀਂ, ਹਥਿਆਰਬੰਦ ਜਾਂ ਪੋਲੀਟੀਕਲ ਨਹੀਂ, ਇਹ ਤਾਂ ਇੱਕ ਬਹੁਤ ਛੋਟੀਆਂ ਜਿਹੜੇ ਸਿਸਟਮ ਹੁੰਦਾ ਵੀ ਹਥਿਆਰਬੰਦ ਲਹਿਰਾਂ ਦਾ ਇੱਕ ਖਾਸ ਉਮਰ ਹੁੰਦੀ ਆ, ਜਾਂ ਪੋਲੀਟੀਕਲ ਲਹਿਰਾਂ ਦੀ ਵੀ ਇੱਕ ਖਾਸ ਉਮਰ ਹੁੰਦੀ ਆ। ਪਰ ਜਦੋਂ ਤੁਹਾਨੂੰ ਕੋਈ ਵਿਚਾਰਧਾਰਕ ਤੌਰ ਤੇ ਤੁਹਾਡੀਆਂ ਜੜ੍ਹਾਂ ਤੇ ਵਾਰ ਕਰ ਰਿਹਾ ਤਾਂ ਉਹ ਫਿਰ ਦੂਜੀ ਦੁਸ਼ਮਣ ਧਿਰ ਨੂੰ ਹੈਗਾ ਜਿਹੜਾ ਉਹਦਾ ਡਰ ਸਤਾਉਂਦਾ ਰਹਿੰਦਾ। ਉਹਨਾਂ ਨੂੰ ਲਗਾਤਾਰ ਇਹ ਲੱਗਦਾ ਰਹਿੰਦਾ ਹੈਗਾ ਵੀ ਜੇ ਅੱਜ ਨਹੀਂ 10 ਸਾਲਾਂ ਨੂੰ, 10 ਨਹੀਂ ਤਾਂ 50 ਜਾਂ 100 ਸਾਲਾਂ ਨੂੰ ਇਹ ਜਿਹੜੀ ਕੌਮ ਹੈਗੀ ਹੈ ਸਾਡੇ ਲਈ ਵੱਡਾ ਖਤਰਾ ਜਿਹੜਾ ਖੜਾ ਹੋ ਸਕਦੀ ਹੈਗੀ ਹੈ। ਸੋ ਸਾਡੀ ਇੱਕ ਵੱਖਰੀ ਸਿਵਲਾਈਜੇਸ਼ਨ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਇੱਕ ਵੱਖਰੀ ਸਿਵਲਾਈਜੇਸ਼ਨ, ਇੱਕ ਵੱਖਰਾ ਮਨੁੱਖ ਸਿਰਜਿਆ ਗਿਆ ਸੀ ਜਿਹਦਾ ਸੋਚ ਪ੍ਰਬੰਧ, ਜਿਹਦਾ ਨੈਰੇਟਿਵ ਜਾਂ ਜਿਹਦੇ ਟੇਸਟ ਸੀਗੇ ਪੋਲੀਟੀਕਲ, ਰਿਲੀਜੀਅਸ ਐਂਡ ਸੋਸ਼ਲ ਟੇਸਟ ਆ ਜਿਹੜੇ, ਉਹ ਹਿੰਦੂ ਆਰਡਰ ਦੇ ਟੇਸਟਾਂ ਨਾਲੋਂ ਤੇ ਉਹਦੀ ਵਿਚਾਰਧਾਰਾ ਨਾਲੋਂ ਬਿਲਕੁਲ ਵੱਖਰੀ ਸੀ। ਸੋ ਇਹ ਜਿਹੜਾ ਵੱਖਰਾ ਮਨੁੱਖ ਸੀ ਇਹ ਇੱਕ ਚੈਲੰਜ ਦੇ ਤੌਰ ਤੇ ਉਸ ਧਿਰ ਲਈ ਲਗਾਤਾਰ ਰਿਹਾ ਹੈਗਾ। ਸੋ ਇਸੇ ਕਰਕੇ ਉਹ ਵਾਰ-ਵਾਰ ਤੌਰ ਤੇ ਲਗਾਤਾਰ ਇਹਨੂੰ ਕ੍ਰਸ਼ ਕਰਨ ਦਾ ਜਾਂ ਇਹਨੂੰ ਅਸਿਮੀਲੇਟ ਕਰਨ ਦਾ ਜਿਹੜਾ ਉਹ ਯਤਨ ਆ ਉਹ ਕਰਦੇ ਰਹੇ ਆ। ਸੋ ਆਪਾਂ ਜੇ ਉਹ ਤੋਂ ਪਹਿਲਾਂ ਦੀਆਂ ਇਤਿਹਾਸਕ ਘਟਨਾਵਾਂ ਦੇਖੀਏ, ਚਾਹੇ ਜੇ ਤੁਸੀਂ 1947 ਤੋਂ ਪਹਿਲਾਂ ਦਾ ਵਰਤਾਰਾ ਵੀ ਪੜ੍ਹਦੇ ਹੋ ਤਾਂ ਉਹਦੇ ਵਿੱਚ ਬਹੁਤ ਸਪਸ਼ਟ ਰੂਪ ਵਿੱਚ ਉਜਾਗਰ ਹੁੰਦਾ ਵੀ ਹਿੰਦੂ ਲੀਡਰਸ਼ਿਪ ਨੂੰ ਇੰਨਾ ਜਿਹੜਾ ਖਿਆਲ ਹੈਗਾ ਭਾਰਤ ਦੀ ਸੱਤਾ ਤਬਦੀਲੀ ਜਾਂ ਜਿਹਨੂੰ ਇਹ ਆਜ਼ਾਦੀ ਕਹਿੰਦੇ, ਆਜ਼ਾਦੀ ਦਾ ਫਿਕਰ ਨਹੀਂ ਸੀ ਉਹਨਾਂ ਨੂੰ। ਵੱਡਾ ਫਿਕਰ ਇਹ ਸੀ ਵੀ ਸਿੱਖ ਕਿਤੇ ਸਾਡੇ ਚੁੰਗਲ ਚੋਂ ਨਾ ਨਿਕਲ ਜਾਣ। ਉਹ ਵਾਰ-ਵਾਰ ਜਿੱਦਾਂ ਇਹ ਯਤਨ ਕਰਦੇ ਰਹੇ ਵੀ ਸਿੱਖਾਂ ਨੂੰ ਕਿੱਦਾਂ ਕਾਬੂ ਕਰਕੇ ਰੱਖਣਾ। ਮਤਲਬ ਕਿ ਘੱਟੋ ਘੱਟ 1900 ਤੋਂ ਲੈ ਕੇ 1947 ਤੱਕ ਦੇ ਜਿਹੜੇ 47 ਸਾਲਾਂ ਦਾ ਸਫ਼ਰ ਹੈਗਾ, ਜੇ ਤੁਸੀਂ ਇਹਨੂੰ ਦੇਖੋ ਤਾਂ ਬਹੁਤ ਵੱਡੀ ਪੱਧਰ ਤੇ, ਜਾਂ ਉਹ ਤੋਂ ਵੀ ਪਹਿਲਾਂ
1880 ਵਿੱਚ ਜਿਹੜਾ ਹੈਗਾ ਉਹ ਸ਼ੁਰੂ ਹੋ ਗਿਆ ਸੀ। ਲਾਹੌਰ ਦੇ ਚੌਂਕਾਂ ਵਿੱਚ ਆ ਜਿਹੜੇ ਸਿੱਖਾਂ ਦੇ ਸਮੂਹਕ ਤੌਰ ਤੇ ਕੇਸ ਕਤਲ ਕਰਕੇ ਤੇ ਉੱਥੇ ਭੰਗੜੇ ਪਾਏ ਜਾਂਦੇ ਸੀ। ਸੋ ਇਹ ਹਾਲਾਤ ਸੀ ਹਨਾ। ਖਾਲਸਾ ਰਾਜ ਦੇ ਖਾਤਮੇ ਤੋਂ ਬਾਅਦ ਜਦੋਂ ਸਿੱਖ ਇੱਕ ਗਹਿਰੇ ਸਦਮੇ ਚ ਗਏ ਜਾਂ ਕੌਮੀ ਤੌਰ ਤੇ ਕਮਜ਼ੋਰ ਹੋਈ, ਰਾਜ ਦੇ ਨਾਲ ਜਿਹੜਾ ਇੱਕ ਕੌਮੀ ਜਜ਼ਬਾ ਪੈਦਾ ਹੋਇਆ ਸੀ ਉਹ ਇੱਕ ਤਰ੍ਹਾਂ ਨਾਲ ਤਿੜਕਣ ਲੱਗਿਆ, ਤਾਂ ਹਿੰਦੂ ਮਹਾਸਭਾ ਤੇ ਹੋਰ ਹਿੰਦੂ ਤਾਕਤਾਂ ਨੇ ਲਾਹੌਰ ਦੇ ਚੌਂਕਾਂ ਵਿੱਚ ਸਮੂਹਕ ਕੇਸ ਕਤਲ ਕਰਕੇ ਕਹਿੰਦੇ ਵੀ ਜਸ਼ਨ ਮਨਾਏ ਜਾਂਦੇ ਸੀ। ਔਰ ਸਰਦਾਰ ਅਜਮੇਰ ਸਿੰਘ ਨੇ ਇੱਕ ਕਿਤਾਬ 'ਚ ਲਿਖਿਆ, ਆਪਣੀ ਪਹਿਲੀ ਕਿਤਾਬ 'ਚ ਵੀ, ਇਹ 1888 ਦੀ ਇੱਕ ਜਿਹੜੀ ਗੱਲ ਹੈਗੀ ਆ, ਮਤਲਬ ਕਿ ਉਸ ਵੇਲੇ ਇੱਕ ਵੱਡਾ ਜਲਸਾ ਹੋ ਰਿਹਾ ਸਿੱਖਾਂ ਦੇ ਖਿਲਾਫ, ਧੂਆਂਧਾਰ ਕਹਿੰਦੇ ਹੈਗੇ ਵੀ ਪ੍ਰਚਾਰ ਹੋ ਰਿਹਾ ਹੈਗਾ। ਕਹਿੰਦੇ ਉੱਥੇ ਸਿੱਖ ਵੀ ਬੈਠੇ ਆ, ਪਰ ਕਿਸੇ ਇੱਕ ਵੀ ਸਿੱਖ ਦੀ ਹਿੰਮਤ ਨਹੀਂ ਹੋਈ ਵੀ ਉਹ ਜਾ ਕੇ ਉਹਨਾਂ ਨੂੰ ਰੋਕ ਸਕੇ ਵੀ ਤੁਸੀਂ ਗਲਤ ਕਰ ਰਹੇ ਹੋ। ਸੋ ਹਾਲਾਤ ਜਿਹੜੇ ਸੀਗੇ ਇੱਥੋਂ ਤੱਕ ਪਹੁੰਚੇ। ਸੋ ਜਿਹੜੇ ਹਿੰਦੂ ਆਰਡਰ ਦੇ ਪੈਰੋਕਾਰ ਸੀ ਉਹਨਾਂ ਦਾ ਲਗਾਤਾਰ ਇਹ ਯਤਨ ਰਿਹਾ ਹੈਗਾ ਵੀ ਸਿੱਖਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਵਿਚਾਰਧਾਰਕ ਤੌਰ ਤੇ, ਸਰੀਰਕ ਤੌਰ ਤੇ ਜਿਹੜਾ ਕਾਬੂ ਕਰਕੇ ਜਾਂ ਅਸਿਮੀਲੇਟ ਕਰਿਆ ਜਾਵੇ। ਜੇ ਅਸਿਮੀਲੇਟ ਨਹੀਂ ਹੁੰਦੇ ਤਾਂ ਇਹਨਾਂ ਦਾ ਕਤਲੇਆਮ ਜਿਹੜਾ ਕੀਤਾ ਜਾਵੇ। ਸੋ 1984 ਦਾ ਜਿਹੜਾ ਘਟਨਾਕ੍ਰਮ ਆ, ਦੋਹੇ ਘਟਨਾਕ੍ਰਮ ਜੂਨ ਦਾ ਵੀ ਤੇ ਨਵੰਬਰ ਦਾ ਵੀ, ਸੋ ਉਸ ਹਿੰਦੂ ਆਰਡਰ ਦੀ ਉਸ ਨੈਰੇਟਿਵ ਦੀ ਲੜਾਈ ਸੀ। ਸੋ ਜਿਹੜਾ ਸਾਡਾ ਵਿਚਾਰਧਾਰਕ ਪ੍ਰਬੰਧ ਆ ਉਹ ਮਨੂ ਸਿਮਰਤੀ ਦੇ ਤੇ ਬ੍ਰਾਹਮਣੀਕਲ ਪ੍ਰਬੰਧ ਨਾਲੋਂ ਬਿਲਕੁਲ ਇੱਕ ਵੱਖਰੀ ਕਿਸਮ ਦਾ ਮਨੁੱਖ ਸਿਰਜਦਾ। ਸੋ ਦੋ ਵੱਖਰੀ ਕਿਸਮ ਦੀਆਂ ਸਿਵਲਾਈਜੇਸ਼ਨਸ ਦੀ ਲੜਾਈ ਸੀ, ਜਿਹਦੇ ਵਿੱਚੋਂ ਸਿੱਖਾਂ ਤੇ ਹਮਲੇ ਹੋਏ, ਉਹਨਾਂ ਨੂੰ ਐਲੀਮੀਨੇਟ ਕਰਨ ਦਾ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਹਿੰਦੂ ਵਰਲਡ ਆਰਡਰ ਜਾਂ ਬ੍ਰਾਹਮਣੀਕਲ ਵਰਲਡ ਆਰਡਰ ਵਿੱਚ ਅਸਿਮੀਲੇਟ ਕਰਨ ਦਾ ਜਿਹੜਾ ਯਤਨ ਸੀ। ਸੋ ਇਹ ਸਰੀਰਕ ਹਮਲਾ ਸੀਗਾ ਤੇ ਵਿਚਾਰਧਾਰਕ ਹਮਲੇ ਪਹਿਲਾਂ ਹੁੰਦੇ ਆ ਰਹੇ ਸੀ। ਇਹ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਬਹੁਤ ਵੱਡੀ ਪੱਧਰ ਤੇ ਬੇਕਾਬੂ ਹੋ ਰਿਹਾ, ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਜਿਹੜਾ ਸਿੱਖ ਕੌਮੀ ਜਜ਼ਬਾ ਹੈਗਾ ਉਹ ਚਰਮ ਸੀਮਾ ਤੇ ਪਹੁੰਚ ਰਿਹਾ ਹੈ, ਸਿੱਖ ਆਪਣੇ ਤੇ ਭਾਰਤ ਦੇ ਰਿਸ਼ਤੇ ਬਾਰੇ ਨਵੇਂ ਸਿਰੇ ਤੋਂ ਸੋਚਣ ਲੱਗੇ ਨੇ। ਸੋ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਹਮਲਾ ਕਰਕੇ ਹੀ, ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਕੇ ਹੀ ਜਿਹੜਾ ਹੈਗਾ ਇਸ ਵਿਚਾਰਧਾਰਕ ਲਹਿਰ ਨੂੰ ਤੋੜਿਆ ਜਾ ਸਕਦਾ। ਸੋ ਇਹ ਕਲੈਸ਼ ਆਫ ਸਿਵਲਾਈਜੇਸ਼ਨਸ ਬਿਟਵੀਨ ਸਿੱਖ ਸਿਵਲਾਈਜੇਸ਼ਨ ਐਂਡ ਹਿੰਦੂ ਸਿਵਲਾਈਜੇਸ਼ਨ ਦੇ ਤੌਰ ਤੇ ਅਸੀਂ ਇਹਨੂੰ ਪਰਿਭਾਸ਼ਿਤ ਕਰਦੇ ਹਾਂ। ਗੁਰੂ ਸਾਹਿਬ ਦੇ ਵੇਲੇ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਇਹਨਾਂ ਦਾ ਧਰਮ ਬਚਾਉਣ ਖਾਤਰ, ਉਸ ਤੋਂ ਬਾਅਦ ਦੇ ਵਿੱਚ ਉਹੀ ਧਰਮ ਦੇ ਜਿਹੜੇ ਡੋਗਰੇ ਆ ਜਾਂ ਹੋਰ ਰਾਜੇ ਆ, ਉਹਨਾਂ ਨੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਧਰੋ ਵੀ ਕਮਾਇਆ, ਉਹਨਾਂ ਦੇ ਵੀ ਉਲਟ ਚੱਲੇ। ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਚਿਰ ਤੋਂ ਹੀ ਗੁਰੂ ਸਾਹਿਬਾਨ ਦੇ ਵਕਤ ਤੋਂ ਹੀ ਇਹ ਕਲੈਸ਼ ਤੁਰਿਆ ਹੁੰਦਾ ਸੀ। ਹਾਂਜੀ। ਸੋ ਪਤਾ ਕੀ ਹੈ ਵੀ ਜਿਹੜੀ ਕੌਮ ਦੀਆਂ ਕੋਈ ਐਥੀਕਲ ਵੈਲਿਊਜ਼ ਨਾ ਹੋਣ, ਇਹ ਐਥੀਕਲ ਵੈਲਿਊਜ਼ ਤੇ ਡਿਪੈਂਡ ਕਰਦਾ ਹੈਗਾ। ਸੋ ਹੁਣ ਜਿਹੜੀ ਹੈਗੀ ਵੀ ਕੌਮ ਦਾ ਕੋਈ ਆਪਣਾ ਜਾਂਬਾਜ਼ ਇਤਿਹਾਸ ਨਾ ਹੋਵੇ, ਕੋਈ ਸੂਰਮੇ ਪੈਦਾ ਨਾ ਹੋਏ ਹੋਣ, ਕੋਈ ਗੁਰੂ ਸਾਹਿਬ ਵਰਗੀਆਂ ਰਹਿਬਰੀ ਰੂਹਾਂ ਨਾ ਹੋਣ ਨਾ, ਕੋਈ ਬੰਦ ਕਟਾਉਣ ਵਾਲੇ ਸੂਰਮੇ ਨਾ ਹੋਣ, ਸੋ ਮਾਣ ਕਰਨ ਯੋਗ ਇਤਿਹਾਸ ਹੀ ਨਾ ਹੋਵੇ ਜਿਹਦਾ, ਉਹਦੇ ਲਈ ਐਥੀਕਲ ਵੈਲਿਊਜ਼ ਦਾ ਕੋਈ ਮਾਇਨੇ ਨਹੀਂ ਰੱਖਦੀਆਂ। ਸੋ ਇਹ ਅਨਐਥੀਕਲ ਵੈਲਿਊਜ਼। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਧਰਮ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਹੈ ਨਾ, ਜਿਸ ਤਰ੍ਹਾਂ ਨਾਲ, ਤੇ ਉਹਦੇ ਹੀ ਪੈਰੋਕਾਰਾਂ ਨੇ ਜਿਸ ਕਿਸਮ ਨਾਲ ਸਿੱਖਾਂ ਨਾਲ ਕਰਿਆ, ਇਹ ਅਨਐਥੀਕਲ ਵੈਲਿਊਜ਼ ਆ। ਉਹ ਪ੍ਰਬੰਧ ਇਸੇ ਕਰਕੇ ਸਿੱਖਾਂ ਦਾ ਜਿਹੜਾ ਨੈਰੇਟਿਵ ਆ ਉਹਦੇ ਬਿਲਕੁਲ ਉਲਟ ਹੈਗਾ ਵੀ ਜਿਹੜਾ ਇਹ ਹਿੰਦੂ ਵਰਲਡ ਆਰਡਰ ਹੈਗਾ ਇਹ ਅਨਐਥੀਕਲ ਵੈਲਿਊਜ਼ ਨੂੰ ਪ੍ਰਵੇਲ ਕਰਦਾ। ਬੇਸ਼ੱਕ ਕੁਛ ਗਿਣਤੀ ਵਿੱਚ ਚੰਗੇ ਹਿੰਦੂ ਭਰਾ ਵੀ ਹੋਣਗੇ, ਪਰ ਜਿਹੜਾ ਵੱਡੀ ਪੱਧਰ ਤੇ ਇਹ ਵਿਚਾਰਧਾਰਾ ਹੈਗੀ ਆ, ਇਹ ਨਫ਼ਰਤ, ਮਾਰਖੋਰੀ, ਦੂਜੇ ਦੀ ਕਤਲੋਗਾਰਤ, ਮੌਬ ਲਿੰਚਿੰਗ, ਉਹ ਸਾਰਾ ਕੁਛ। ਤੇ ਦੂਸਰੀ ਹੈ ਕਿ ਵੀ ਵਿਚਾਰਧਾਰਕ ਜਿਹੜਾ ਕਤਲੇਆਮ ਹੈਗਾ ਉਹ ਨਸਲਕੁਸ਼ੀ ਦੀ ਜਿਹੜੀ ਭਾਵਨਾ, ਸੋ ਜਿਹੜਾ ਇਹ ਜੈਨੋਸਾਈਡਲ ਇੰਪਲਸ ਆ ਇਹ ਪੈਦਾ ਕਰਦਾ। ਜੈਨੋਸਾਈਡਲ ਇੰਪਲਸ ਪੈਦਾ ਹੀ ਉੱਥੇ ਹੁੰਦੀ ਆ ਜਿੱਥੇ ਕੌਮ ਵਿੱਚ ਧਾਰਮਿਕ ਐਥੀਕਲ ਵੈਲਿਊਜ਼ ਨਾ ਹੋਣ। ਹੁਣ ਸਿੱਖਾਂ ਵਿੱਚ ਜੈਨੋਸਾਈਡਲ ਇੰਪਲਸ ਨਹੀਂ ਪੈਦਾ ਹੋ ਸਕਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਇੰਨਾ ਵੱਡਾ ਸਿਧਾਂਤ ਆ ਵੀ ਅਸੀਂ ਚਾਹ ਕੇ ਵੀ ਕਿਸੇ ਬੇਦੋਸ਼ੇ ਦਾ ਕਤਲ ਨਹੀਂ ਕਰ ਸਕਦੇ। ਗੁਰੂ ਸਾਹਿਬ ਦਾ ਜਿਹੜਾ ਵਿਚਾਰ ਆ, ਚਾਹੇ ਕੋਈ ਕਿੰਨਾ ਵੀ ਸਿੱਖੀ ਤੋਂ ਦੂਰ ਹੋ ਗਿਆ ਹੋਵੇ, ਕੋਈ ਸ਼ਰਾਬ ਪੀਂਦਾ ਦੂਰ ਹੋ ਗਿਆ ਜਾਂ ਗੈਂਗਸਟਰ ਬਣ ਗਿਆ ਜਾਂ ਚੋਰ ਡਾਕੂ ਬਣ ਗਿਆ, ਪਰ ਜਦੋਂ ਉਹ ਕੋਈ ਅਨਐਥੀਕਲ ਕੰਮ ਕਰਨ ਲੱਗੂਗਾ ਤਾਂ ਗੁਰੂ ਸਾਹਿਬ ਦੀ ਸਿੱਖਿਆ ਇੱਕ ਵਾਰੀ ਤਾਂ ਉਹਦੇ ਸਾਹਮਣੇ ਆਊਗੀ, ਹਨਾ। ਸੋ ਇਸੇ ਕਰਕੇ ਵੀ ਸਿੱਖਾਂ ਵਿੱਚ ਸਿੱਖ ਕਦੇ ਦੰਗੇ ਨਹੀਂ ਕਰਦੇ, ਕਦੀ ਮੌਬ ਲਿੰਚਿੰਗ ਨਹੀਂ ਕਰਦੇ। ਹੁਣ ਜਦੋਂ ਮੌਬ ਲਿੰਚਿੰਗ ਜਿਹੜੇ ਬੰਦੇ ਦਾ ਤੁਸੀਂ ਗਲ ਵੱਢਣ ਜਾ ਰਹੇ ਹੋ, ਉਹਦੀਆਂ ਆਖਰੀ ਮੌਕੇ ਜਿਹੜੀਆਂ ਲੇਲੜੀਆਂ ਹੁੰਦੀਆਂ ਨੇ, ਜਿਹੜੀਆਂ ਉਹਦੀਆਂ ਅੱਖਾਂ ਵਿੱਚ ਇੱਕ ਤਰਸ ਦਾ, ਇੱਕ ਤਰ੍ਹਾਂ ਨਾਲ ਉਹ ਤਰਸ ਦੀ ਭਾਵਨਾ ਮੰਗਦਾ। ਸੋ ਸਿੱਖ ਕਿਸੇ ਇਸ ਤਰਸ ਦੀ ਭਾਵਨਾ ਮੰਗਣ ਵਾਲੇ ਦੇ ਉੱਤੇ ਹਮਲਾ ਨਹੀਂ ਕਰ ਸਕਦਾ। ਇਹ ਸਾਨੂੰ ਸਿੱਖ ਵਰਲਡ ਆਰਡਰ ਨੇ ਸਿਖਾਇਆ। ਸੋ ਪਰ ਦੂਜੇ ਪਾਸੇ ਜਿਹੜਾ ਵਰਲਡ ਆਰਡਰ ਸੀ ਉਹ ਅਨਐਥੀਕਲ ਸੀ।
ਸਿੱਖਾਂ ਕੋਲ ਐਥੀਕਲ ਵੈਲਿਊ ਸੀਗੀਆਂ, ਦੂਸਰੇ ਆਰਡਰ ਕੋਲ ਜਿਹੜੀਆਂ ਅਨਐਥੀਕਲ ਵੈਲਿਊ ਸੀਗੀਆਂ। ਸੋ ਇਸੇ ਕਰਕੇ ਹੀ ਆ ਵੀ ਜਿਹੜੀ ਕਿਰਤ ਘਣਤਾ ਆਈ, ਤੁਹਾਨੂੰ ਦੱਸਿਆ ਵੀ 1880 ਵਿੱਚ ਸਿੱਖਾਂ ਦੇ ਕੇਸ ਕਤਲ ਕੀਤੇ ਗਏ ਹਨਾ। ਸੋ ਉਹਨਾਂ ਨੂੰ ਇੰਟੀਮੀਡੇਟ ਕੀਤਾ ਗਿਆ, ਅਸਿਮੀਲੇਟ ਕੀਤਾ ਗਿਆ। ਸੋ ਇਹ ਸਾਰਾ ਕੁਝ ਉਹੀ ਵੈਲਿਊ ਸਿਸਟਮ ਤੇ ਆ ਵੀ ਜਿਹੜਾ ਨੈਰੇਟਿਵ ਗੁਰੂ ਸਾਹਿਬ ਨੇ ਘੜਿਆ ਉਹਦੇ ਵਿੱਚ ਐਥਿਕਸ ਸੀਗੇ, ਦੂਜੇ ਪਾਸੇ ਅਨਐਥੀਕਲ ਵੈਲਿਊ ਪ੍ਰਵੇਲ ਕਰ ਰਹੀਆਂ ਸੀ। ਇਸੇ ਕਰਕੇ ਹੈਗਾ ਵੀ ਉਹਨਾਂ ਨੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਭੁਲਾਇਆ। ਡੋਗਰਿਆਂ ਨੇ, ਇਵਨ ਉਹ ਤੋਂ ਪਹਿਲਾਂ ਗੰਗੂ ਤੇ ਉਹ ਤੋਂ ਬਾਅਦ ਚੰਦੂ ਨੇ, ਮਤਲਬ ਕਿ ਬਹੁਤ ਕੁਛ ਆ ਜਿਹੜਾ ਪ੍ਰਵੇਲ ਹੋਇਆ। ਉਹ ਸਾਰੀ ਜਿਹੜਾ ਇਤਿਹਾਸ ਆ ਉਹ ਆਪਣੇ ਸਾਈਕਲ 'ਚ ਘੁੰਮਦਾ ਘੁੰਮਦਾ ਇੰਦਰਾ ਗਾਂਧੀ ਤੱਕ ਤੇ ਹੋਰ ਜਿਹੜੇ ਅਰੁਣ ਨਹਿਰੂ ਤੱਕ, ਆਨੰਦ ਸਿੰਘ ਤੱਕ, ਉਹ ਸਾਰੇ ਰਾਜੀਵ ਗਾਂਧੀ ਤੱਕ, ਜਾਂ ਹੋਰ ਬਹੁਤ ਸਾਰੇ ਪਲੇਅਰ ਨੇ ਜਿਹੜੇ ਬਿਹਾਈਂਡ ਦੀ ਸੀਨ ਨੇ, ਉਹਨਾਂ ਤੱਕ ਪਹੁੰਚਿਆ। ਪ੍ਰੈਜ਼ੈਂਟ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਉਦਾਂ ਦੀ ਇੰਪਲਸ ਜਿਹੜੀ ਉਹ ਲਗਾਤਾਰ ਜਾਰੀ ਹੈ। ਹਾਂ ਬਿਲਕੁਲ ਬਿਲਕੁਲ, ਉਹ ਲਗਾਤਾਰ ਇੰਪਲਸ ਹੈਗੇ। ਤੁਸੀਂ ਦੇਖਿਓ ਮੀਡੀਆ ਵਿੱਚ ਕਿਸ ਕਿਸਮ ਦੀ ਬਕਵਾਸਬਾਜ਼ੀ ਸਿੱਖਾਂ ਦੇ ਖਿਲਾਫ ਕੀਤੀ ਜਾਂਦੀ ਆ। ਇਹ ਅਨਐਥੀਕਲ, ਉਹ ਡਰੇ ਹੋਏ ਨੇ। ਇਸ ਤਰ੍ਹਾਂ ਨਹੀਂ ਗੱਲ, ਉਹ ਡਰੇ ਹੋਏ ਨੇ। ਉਹਨਾਂ ਨੂੰ ਪਤਾ ਹੈ ਵੀ ਐਥਿਕਸ ਸਿੱਖਾਂ ਕੋਲ ਹੀ ਆ, ਇਹ ਉਹਨਾਂ ਨੂੰ ਪਤਾ ਹੈਗਾ। ਉਹਨਾਂ ਨੇ ਜਿਸ ਤਰ੍ਹਾਂ ਨਾ ਉਹ ਜਿਹੜੀ ਇੱਕ ਪੱਛਮੀ ਬੰਗਾਲ ਦੀ ਲੇਡੀ ਹੈਗੀ ਹੈ, ਮੈਂਬਰ ਆਫ ਪਾਰਲੀਮੈਂਟ, ਮਹੂਆ ਮਿੱਤਰਾ, ਜਦੋਂ ਕਿਸਾਨ ਮੋਰਚਾ ਲੱਗਿਆ ਹੋਇਆ ਸੀ, ਉਹ ਬਾਬਾ ਬਘੇਲ ਸਿੰਘ ਬਾਰੇ ਬੋਲੀ ਸੀ, ਤੁਹਾਨੂੰ ਯਾਦ ਹੋਵੇ ਪਾਰਲੀਮੈਂਟ। ਹਾਂਜੀ, ਚੱਕ ਕੇ ਲੈ ਕੇ ਗਏ ਸੀ। ਫਿਰ ਮੋਦੀ ਨੂੰ ਕਿਹਾ ਸੀਗਾ, ਯੂ ਆਰ ਦੀ ਕਾਵਰਡਸ ਵੀਲਡਿੰਗ ਪਾਵਰ। ਕਹਿੰਦੀ ਵੀ ਤੁਸੀਂ ਤਾਂ ਇੱਕ ਤਰ੍ਹਾਂ ਨਾਲ ਬਹੁਤ ਹੀ ਜਿਹਨੂੰ ਕਹਿੰਦੇ ਵੀ ਕੋਈ ਉਹ ਤੁਸੀਂ ਹਾਂ ਡਰਪੋਕ ਆ, ਵੀ ਡਰਪੋਕਾਂ ਕੋਲ ਸੱਤਾ ਆ ਗਈ ਹੋਈ ਆ, ਵੀ ਤਾਂ ਤੁਸੀਂ ਉਹਦੀ ਜਿਹੜੀ ਹੈਗੀ ਆ ਉਹ ਇੱਕ ਦੁਰਵਰਤੋਂ ਕਰ ਰਿਹਾ। ਕਹਿੰਦੀ ਇਹ ਤਾਂ ਉਹ ਬੰਦੇ ਨੇ ਜਿਨ੍ਹਾਂ ਨੇ ਦਿੱਲੀ ਜਿੱਤ ਕੇ ਉਹਦੇ ਵਾਰਸ ਆ ਵੀ ਛੱਡ ਕੇ ਚਲੇ ਗਏ ਸੀ ਹਨਾ, ਵੀ ਤੁਸੀਂ ਕਿਹਨਾਂ ਨਾਲ ਪੰਗਾ ਲੈ ਰਿਹਾ। ਸੋ ਜਦੋਂ ਕਾਵਰਡ ਵੀਲਡਿੰਗ ਪਾਵਰ ਹੁੰਦੀ ਆ, ਸੋ ਉਹ ਅਨਐਥੀਕਲ ਵੈਲਿਊਜ਼ ਆ ਜਿਹੜੀਆਂ ਉਹ ਆਪਣੇ ਆਪ ਆ ਜਾਂਦੀ। ਹੁਣ ਵੀ ਇਹ ਹੈਗੀਆਂ, ਚਾਹੇ ਲਗਾਤਾਰ ਸਿੱਖਾਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਡਿਨਾਈ ਕੀਤਾ ਜਾ ਰਿਹਾ, ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ। ਔਰ ਕੋਈ ਮਾੜੀ ਜੀ ਗੱਲ ਹੋ ਜਾਵੇ ਤਾਂ ਉਹਦੇ ਖਿਲਾਫ, ਪੂਰੀ ਸਿੱਖ ਕੌਮ ਦੇ ਖਿਲਾਫ ਜਿਹੜੀਆਂ ਇਹ ਜੈਨੋਸਾਈਡਲ, ਹਲੇ ਵੀ ਉਹਨਾਂ ਨੂੰ ਡਰ ਹੈਗਾ। ਹਾਲਾਂਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਮਿਲੀਟੈਰੀਲੀ ਉਹਨਾਂ ਨੂੰ ਕਾਬੂ ਕਰ ਲਿਆ ਹੋਇਆ, ਔਰ ਸਾਡੀਆਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਇੰਡੀਅਨ ਸਟੇਟ ਨਾਲ ਮਿਲ ਕੇ ਚੱਲ ਰਹੀਆਂ ਨੇ। ਪਰ ਇਹਦੇ ਬਾਵਜੂਦ ਵੀ ਉਹਨਾਂ ਨੂੰ ਪਤਾ ਵੀ ਜਿੱਦਣ ਇੱਕ ਵੀ ਕ੍ਰਿਸਮੈਟਿਕ ਲੀਡਰ ਮਿਲ ਗਿਆ, ਇਹ ਸਾਰਾ ਕੁਝ ਜਾਂਦਾ ਲੱਗਣਾ ਤੇ ਇਹਨਾਂ ਨੇ ਮੁੜ ਕੇ ਸਾਡੇ ਤੇ ਹਾਵੀ ਹੋ ਜਾਣਾ। ਅੱਛਾ, ਇਹਦੀ ਨਾ ਇੱਕ ਲੇਟੈਸਟ ਉਦਾਹਰਨ ਦਿੰਦਾ। ਉਹ ਤਾਂ ਦੇਖੋ ਜਿਹੜਾ ਕ੍ਰਿਕਟ ਦਾ ਉੱਥੇ ਸੰਦਰਭ ਆ, ਉਹ ਨੈਸ਼ਨਲਿਜ਼ਮ ਦੇ ਨਾਲ ਜੁੜਿਆ ਆ। ਹਰ ਇੱਕ ਤਰੀਕੇ ਦੇ ਨਾਲ ਜਿਹੜੀ ਖੇਡ ਆ ਉਹ ਇੱਕ ਰਾਸ਼ਟਰਵਾਦ ਦੇ ਵਿੱਚ ਭਿੱਜੀ ਹੋਈ ਜਿਹੜੀ ਉਹ ਚੀਜ਼ ਆ। ਚਲੋ, ਪਰ ਆਪਾਂ ਉੱਥੇ ਸਾਰੇ ਜਣੇ ਵੱਡੇ ਹੋਏ, ਬਹੁਤ ਸਾਰੇ ਲੋਕ ਦੇਖਦੇ ਅਜੇ ਵੀ ਆ। ਹੁਣ ਜਦੋਂ IPL ਦਾ ਫਾਈਨਲ ਹੋਇਆ, ਪੰਜਾਬ ਵਾਲੇ ਉੱਤੇ ਟੀਮ ਪਹੁੰਚੀ ਸੀ, ਚਾਹੇ ਪਲੇਅਰ ਜਿਹੜੇ ਮਰਜ਼ੀ ਹੋਣ, ਨਾਮ ਸੀਗਾ ਪੰਜਾਬ ਦਾ। ਹੁਣ ਜਿੱਦਣ ਹਾਰੇ ਆ, ਉਸ ਤੋਂ ਬਾਅਦ ਦੇ ਵਿੱਚ ਜਦੋਂ ਇੰਟਰਵਿਊ ਹੋ ਰਹੀ ਸੀ ਤਾਂ ਉੱਥੇ ਪੰਜਾਬੀਆਂ ਨੂੰ, ਸਿੱਖਾਂ ਨੂੰ ਕਿੱਦਾਂ ਚੜਾਇਆ ਜਾ ਰਿਹਾ ਸੀ? ਉੜਤਾ ਪੰਜਾਬ ਦੇ ਨਾਰੇ ਲਾ ਕੇ। ਉਹ ਜਿਹੜੀ ਇੱਕ ਮੂਵੀ ਦਾ ਪ੍ਰੋਪੋਗੰਡਾ ਜਿਹੜਾ ਹੋਇਆ ਸੀ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਜੈਨੋਸਾਈਡਲ ਇੰਪਲਸ ਮੌਬ ਦੇ ਵਿੱਚ ਜਿਹੜੀ ਉਹਨਾਂ ਦੀ ਆਉਣੀ ਆ, ਇਸ ਦੀ ਬਿਲਕੁਲ ਤਾਜ਼ਾ ਉਦਾਹਰਣ ਆ। ਜਦ ਕਿ ਉੱਥੇ ਕ੍ਰਿਕਟ ਰਾਸ਼ਟਰਵਾਦ ਦਾ ਇੱਕ ਪ੍ਰਤੀਕ ਹੈਗੀ ਆ, ਉਸ ਦੇ ਬਾਵਜੂਦ ਵੀ ਉਹ ਨਾਮ ਤੋਂ, ਉਸ ਦੇ ਵਿੱਚ ਜਿਹੜੇ ਪਲੇਅਰਾਂ ਤੋਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉਲਟ ਜਿਹੜੇ ਉਹ ਚੱਲਦੇ ਆ, ਉਹ ਇੰਪਲਸ ਜਿਹੜੀ ਉਹ ਉੱਭਰ ਕੇ ਸਾਹਮਣੇ ਫੇਰ ਆ ਜਾਂਦੀ। ਬਿਲਕੁਲ, ਸਮੁੱਚੀ IPL ਦੌਰਾਨ ਹੀ ਪੰਜਾਬ ਦੀ ਟੀਮ ਦੇ ਖਿਲਾਫ ਜਿਸ ਕਿਸਮ ਨਾਲ ਉਹਨਾਂ ਨੇ ਨੈਰੇਟਿਵ ਸਿਰਜਿਆ ਵੀ ਪੰਜਾਬ ਦੇ ਸਮੁੱਚੇ ਕਿਸੇ ਵੀ ਪਲੇਅਰ ਦਾ ਉਹਨਾਂ ਨੇ ਨਾਂ ਤੱਕ ਨਹੀਂ ਲਿਆ ਜਦੋਂ ਉਹ ਚੰਗਾ ਵੀ ਖੇਡ ਰਹੇ ਹੁੰਦੇ ਸੀ। ਔਰ ਪੰਜਾਬ ਦੀ ਟੀਮ ਨੂੰ ਉਹ ਇੱਕ ਸਿੱਖਾਂ ਦੀ ਟੀਮ ਦੇ ਤੌਰ ਤੇ ਪੇਸ਼ ਕਰਦੇ ਰਹੇ ਆ। ਔਰ ਉਹ ਤੋਂ ਲਗਾਤਾਰ ਡਰ ਹੈ ਜਿਹੜਾ ਉਹ ਪੈਦਾ ਹੁੰਦਾ ਰਿਹਾ ਹੈਗਾ। ਬੜਾ ਮਜ਼ਾਕ ਸੋਸ਼ਲ ਮੀਡੀਆ ਤੇ ਇਹਨਾਂ ਦੇ IT ਸੈਲਸ ਨੇ, ਇਹ ਜੈਨੋਸਾਈਡਲ ਇੰਪਲਸ ਆ। ਉਹਨਾਂ ਨੂੰ ਇਹ ਵੀ ਲੱਗਦਾ ਵੀ ਜੇ ਉਹ ਕ੍ਰਿਕਟ ਦਾ ਵੀ ਮੈਚ ਜਿੱਤ ਜਾਂਦੇ ਆ ਤਾਂ ਇਟ ਮੀਨਸ ਵੀ ਸਾਨੂੰ ਢਾ ਲਿਆ ਉਹਨਾਂ ਨੇ, ਵੀ ਸਾਡੇ ਤੇ ਹਾਵੀ। ਜਿਹੜੀ ਇੰਨੀ ਡਰੀ ਹੋਈ ਕੌਮ ਆ ਜਿਹੜੀ, ਵੀ ਹਾਲਾਂਕਿ IPL ਆ ਜਿਹੜੀ ਉਹਨਾਂ ਦੇ ਆਪਣੇ ਸਿਸਟਮ 'ਚ ਆਪਣੀਆਂ ਕਲੱਬਾਂ ਦੇ ਨਾਲ ਹੀ ਹੋ ਰਹੀ ਆ, ਪਰ ਉਹਦੇ ਚੋਂ ਪੰਜਾਬ ਲਈ ਜਿੰਨੀ ਨਫ਼ਰਤ ਇਸ IPL 'ਚ ਦੇਖੀ ਗਈ ਆ, ਇਹ ਜੈਨੋਸਾਈਡਲ ਇੰਪਲਸ ਤੇ ਡਰੂ ਮਾਨਸਿਕਤਾ ਦੀ ਨਿਸ਼ਾਨੀ ਆ ਵੀ ਡਰਪੋਕਾਂ ਦੇ ਹੱਥ ਆ ਜਿਹੜੀ ਉਹ ਸੱਤਾ ਆ ਗਈ ਜੀ। ਅੱਛਾ, ਆਪਾਂ ਇਸ ਦੇ ਵਿੱਚ ਅੱਗੇ ਵਧੀਏ ਅਵਤਾਰ ਸਿੰਘ ਜੀ। ਵੀ ਦੱਸਿਆ ਇਹ ਵੀ ਜਾਂਦਾ ਹੈ ਕਿ ਹਮਲੇ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਪੂਰੇ ਕੰਪਲੈਕਸ ਨੂੰ ਦੁਸ਼ਮਣ ਦਾ ਖੇਤਰ ਐਲਾਨ ਦਿੱਤਾ ਗਿਆ ਸੀ। ਹਾਂਜੀ, ਸੋ ਇਹ ਬਿਲਕੁਲ ਦੁਸ਼ਮਣ ਦਾ ਖੇਤਰ। ਉੱਥੇ ਹੁਣੇ ਜੇ ਨਾ ਉਹਨਾਂ ਦੀ ਇੱਕ ਤਰਲੋਚਨ ਸਿੰਘ ਮੈਂਬਰ ਆਫ ਪਾਰਲੀਮੈਂਟ ਆ ਜਿਹੜੇ ਗਿਆਨੀ ਜੈਲ ਸਿੰਘ ਦੇ PA ਰਹੇ ਆ। ਸੋ ਉਹਨਾਂ ਦੀ ਇੰਟਰਵਿਊ ਆਈ ਹੈਗੀ ਆ ਪਿਛਲੇ 2 ਦਿਨ ਪਹਿਲਾਂ, ਮੈਂ ਸੁਣੀ ਆ। ਉਹ ਕਹਿੰਦਾ ਵੀ ਜਦੋਂ ਅਸੀਂ ਹਮਲੇ ਤੋਂ ਬਾਅਦ ਮੈਂ ਤੇ ਅਸੀਂ ਗਿਆਨੀ ਜੀ ਉੱਥੇ ਗਏ ਹਾਲ ਦੇਖਣ, ਤਾਂ ਉੱਥੇ ਬਾਹਰ ਬੋਰਡ ਲੱਗੇ ਹੋਏ ਸੀ, ਐਨਮੀ ਟੈਰੀਟਰੀ। ਵੀ ਇਹ ਕਹਿੰਦਾ ਵੀ ਗਿਆਨੀ ਜੈਲ ਸਿੰਘ ਦੇ ਜਾ ਕੇ ਉਹਨਾਂ ਨੂੰ ਕਿਹਾ ਵੀ ਇਹ ਉਤਾਰੋ ਵੀ ਇਟ ਇਜ਼ ਨਾਟ ਐਨਮੀ ਟੈਰੀਟਰੀ। ਇਟ ਮੀਨਸ
ਵੀ ਫੌਜ ਕਿਸ ਤਰ੍ਹਾਂ ਤੇ ਜਿਹੜਾ ਫੌਜ ਦਾ ਜਿਹੜਾ ਸਾਰਾ ਐਡਮਿਨਿਸਟ੍ਰੇਸ਼ਨ ਆ ਉਹ ਸਿੱਖਾਂ ਨੂੰ ਇੱਕ ਐਨਮੀ ਦੇ ਤੌਰ ਤੇ ਦੇਖ ਰਿਹਾ ਸੀ। ਬਿਲਕੁਲ ਜਿਸ ਤਰ੍ਹਾਂ ਵਿਚਾਰਧਾਰਕ ਐਨਮੀ ਦੇ ਤੌਰ ਤੇ ਆਪਾਂ ਗੱਲ ਕਰਕੇ ਆਏ ਵੀ ਉਹ ਵਿਚਾਰਧਾਰਕ ਤੌਰ ਤੇ ਜਿਹੜਾ ਵੱਖਰਾ ਨੈਰੇਟਿਵ ਆ ਵੀ ਉਹ ਐਨਮੀ ਦੇ ਤੌਰ ਤੇ ਦੇਖ ਰਿਹਾ ਹੈਗਾ, ਚਾਹੇ ਉਹ ਕ੍ਰਿਕਟ 'ਚ ਹੋਵੇ, ਚਾਹੇ ਹਾਕੀ 'ਚ ਹੋਵੇ, ਚਾਹੇ ਕਿਸੇ ਵੀ ਫੀਲਡ 'ਚ ਹੋਵੇ। ਜਿੱਥੇ ਸਿੱਖ ਨਜ਼ਰ ਆਉਂਦੇ ਹੈਗੇ, ਜਿੱਥੇ ਪੰਜਾਬ ਦਾ ਨਾਮ ਨਜ਼ਰ ਆਉਂਦਾ, ਉਹਨੂੰ ਐਨਮੀ ਟੈਰੀਟਰੀ ਦੇ ਤੌਰ ਤੇ ਜਿਹੜਾ ਪੇਸ਼ ਕੀਤਾ ਜਾਂਦਾ। ਇਟ ਹੋ ਸਕਦਾ ਉਹਨਾਂ ਨੇ ਸਮੁੱਚੇ ਪੰਜਾਬ ਨੂੰ ਐਨਮੀ ਟੈਰੀਟਰੀ ਡਿਕਲੇਅਰ ਕਰਿਆ ਹੋਵੇ ਉਦੋਂ। ਇਹ ਹੌਲੀ ਹੌਲੀ ਜਿਹੜੀਆਂ ਗੱਲਾਂ ਨੇ ਜਿਹੜੀਆਂ ਬਾਹਰ ਆਉਣੀਆਂ। ਸੋ ਬਿਲਕੁਲ ਇਹ ਸਹੀ ਗੱਲ ਹੈਗੀ ਆ। ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ, ਘੰਟਾ ਘਰ ਵਾਲੇ ਪਾਸੇ, ਬਾਬਾ ਟੱਲ ਵਾਲੇ ਪਾਸੇ ਤੇ ਹੋਰ ਥਾਵਾਂ ਤੇ ਐਨਮੀ ਟੈਰੀਟਰੀ ਦੇ ਬੋਰਡ ਆ ਜਿਹੜੇ ਲਾਏ ਹੋਏ ਸੀ। ਇਸੇ ਕਰਕੇ ਹੀ ਉਹਨਾਂ ਨੇ ਫਿਰ ਉਹ ਜਿਹੜੀ ਆਪਣੀ ਸੋ ਕਾਲਡ ਜਿੱਤ ਆ ਉਹ ਤੋਂ ਬਾਅਦ ਭਾਰਤ ਦਾ ਝੰਡਾ ਉੱਥੇ ਚੜਾਇਆ। ਨਹੀਂ ਆਪਣੀ ਟੈਰੀਟਰੀ ਵਿੱਚ ਆ ਜਿਹੜਾ ਇਸ ਤਰ੍ਹਾਂ ਦਾ ਕੋਈ ਜਿਹੜੀ ਹੈਗੀ ਗਲਤੀ ਨਹੀਂ ਕਰਦਾ। ਇਟ ਮੀਨਸ ਉਹ ਤਖਤ ਸਾਹਿਬਾਨ ਨੂੰ ਐਨਮੀ ਟੈਰੀਟਰੀ ਮੰਨ ਕੇ ਚੱਲ ਰਹੀ ਸੀ। ਔਰ ਸਿੱਖਾਂ ਨੂੰ ਹੁਣ ਇਹ ਅੱਜ ਵੀ ਸਮਝਣਾ ਚਾਹੀਦਾ ਹੈਗਾ ਵੀ ਸਾਡਾ ਦੁਸ਼ਮਣ ਕੌਣ ਹੈਗਾ, ਵੀ ਅਸੀਂ ਉਹਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਰੱਖਣੇ ਹੈਗੇ। ਜੀ ਉੱਥੇ ਅਵਤਾਰ ਸਿੰਘ ਜੀ ਆਕੂਪਾਈਡ ਬਾਈ ਇੰਡੀਅਨ ਆਰਮੀ ਦੇ ਵੀ ਜਿਹੜੇ ਆ ਉੱਥੇ ਉਹ ਲੱਗੇ ਸੀ ਬਾਅਦ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਵੀ ਉਹ ਚੀਜ਼ਾਂ ਲਵਾ ਦਿੱਤੀਆਂ ਗਈਆਂ। ਸੋ ਇਹ ਅੰਦਰ ਖਾਤੇ ਬਿਲਕੁਲ ਉਹੀ ਜਿਹੜੀ ਮਾਨਸਿਕਤਾ ਇਹ ਮੰਨਦੇ ਸੀਗੇ ਵੀ ਇਹ ਵੱਖਰਾ ਹੀ ਮੁਲਕ ਆ। ਇਹ ਅੰਦਰ ਖਾਤੇ ਇਹਨਾਂ ਦੇ ਵਿੱਚ ਉਹ ਭਾਵਨਾ ਹੀ ਆ ਵੀ ਇਹ ਇੱਕ ਵੱਖਰਾ ਹੀ ਮੁਲਕ ਆ। ਇਸੇ ਕਰਕੇ ਸਿੱਖ ਵੀ ਜਿਹੜਾ ਆਪਣੇ ਖਾਲਸੇ ਰਾਜ ਦੀ ਮੰਗ ਆ ਉਹ ਲਗਾਤਾਰ ਬਰਕਰਾਰ ਰੱਖੀ ਬੈਠੇ। ਹਾਂਜੀ ਹਾਂਜੀ ਬਿਲਕੁਲ। ਉਹ ਪੰਜਾਬ ਨੂੰ ਇੱਕ ਵੱਖਰੇ ਮੁਲਕ ਦੇ ਤੌਰ ਤੇ, ਇੱਕ ਵੱਖਰੀ ਸੱਭਿਅਤਾ ਦੇ ਤੌਰ ਤੇ ਹੈਗਾ ਜਿਹੜਾ ਉਹ ਦੇਖ ਰਹੇ ਹੈਗੇ ਆ। ਸੋ ਇਹ ਡਿਫਰੈਂਸ ਵੀ ਹੈਗਾ। ਤੁਸੀਂ ਦੇਖੋ ਨਾ, ਤੁਸੀਂ ਸਾਰਾ ਭਾਰਤ ਘੁੰਮ ਕੇ ਆਓ, ਜਦੋਂ ਤੁਸੀਂ ਪੰਜਾਬ 'ਚ ਐਂਟਰ ਕਰਦੇ ਹੋ ਤੁਹਾਨੂੰ ਇੱਕ ਡਿਫਰੈਂਸ ਨਜ਼ਰ ਆਉਂਦਾ, ਮਾਨਸਿਕਤਾ ਦਾ ਹੀ ਡਿਫਰੈਂਸ ਨਜ਼ਰ ਆਉਂਦਾ। ਬਾਕੀ ਹੋਰ ਜਿਹੜਾ ਜਿਸ ਤਰ੍ਹਾਂ ਦਾ ਵੀ ਉਹਨਾਂ ਦੇ ਇਨਫਰਾਸਟ੍ਰਕਚਰ ਦਾ ਹਾਲ ਆ, ਗੰਦ ਦਾ ਹਾਲ ਆ, ਬਹੁਤ ਸਾਰੇ ਲੋਕਾਂ ਨਾਲ ਸਾਡੀ ਇੰਟਰੈਕਸ਼ਨ ਹੋਈ ਆ। ਬਹੁਤ ਸਾਰੀਆਂ ਈਵਨ ਹਿੰਦੂ ਫੈਮਿਲੀ ਸੇ ਕਹਿੰਦੀਆਂ ਵੀ ਜਦੋਂ ਪੰਜਾਬ ਆ ਜੀਦਾ ਇਸ ਤਰ੍ਹਾਂ ਲੱਗਦਾ ਵੀ ਵੱਖਰੇ ਮੁਲਕ 'ਚ ਆ ਗਏ ਹੋਈਏ। ਸੋ ਇਹ ਹੈਗਾ ਵੀ ਹਾਂ ਵੀ ਈਵਨ ਜਿਹੜੇ ਬਾਹਰੋਂ ਘੁੰਮ ਕੇ ਵੀ ਆਉਂਦੇ ਆ, ਰਹਿੰਦੇ ਪੰਜਾਬ 'ਚ ਆ, ਬਾਹਰੋਂ ਜਾ ਕੇ ਆਉਂਦੇ ਆ ਨਾ ਇੰਡੀਆ ਵਗੈਰਾ, ਤਾਂ ਇਟ ਮੀਨਸ ਉਹਨਾਂ ਨੇ ਟੈਰੀਟਰੀ ਆ ਜਿਹੜੀ ਪੰਜਾਬ ਨੂੰ ਸਮੁੱਚੀ ਨੂੰ ਇੱਕ ਜਿਹੜੀ ਹੈਗੀ ਆ ਐਨਮੀ ਟੈਰੀਟਰੀ ਡਿਕਲੇਅਰ ਕਰਕੇ ਹੀ ਆ ਸਾਰੇ ਜਿਹੜੇ ਪ੍ਰੋਜੈਕਟ ਲੱਗ ਰਹੇ ਆ ਵੀ ਇੰਨੀ ਜ਼ਿਆਦਾ ਉੱਥੇ ਗਿਣਤੀ ਵਿੱਚ ਜਿਹੜੀ ਪ੍ਰਵਾਸੀ ਮਜ਼ਦੂਰ ਲਿਆਉਂਦੇ ਜਾਂ ਡੈਮੋਗ੍ਰਾਫਿਕ ਸੈਟਅਪ ਆ ਜਿਹੜਾ ਉਹ ਚੇਂਜ ਕਰ ਦਿੱਤਾ ਜਾਵੇ ਪੰਜਾਬ ਦਾ। ਤੇ ਹੁਣ ਤਾਂ ਤੁਸੀਂ ਦੇਖੋ ਵੀ ਲੁਧਿਆਣੇ ਵਿੱਚ ਮਸਜਿਦਾਂ ਤੇ ਹਮਲੇ ਹੋਣ ਲੱਗ ਗਏ ਜਿੱਦਾਂ ਬਿਹਾਰੀ ਲੋਕ ਆ ਉੱਤਰ ਪ੍ਰਦੇਸ਼ ਵਾਲੇ ਕਰ ਰਹੇ। ਸੋ ਪੰਜਾਬ ਨੂੰ ਉਹ ਬਿਹਾਰ ਜਾਂ ਇੰਡੀਆ ਦਾ ਇੱਕ ਪਾਰਟ ਬਣਾਉਣ ਲਈ ਇਸ ਤਰ੍ਹਾਂ ਦੇ ਬਹੁਤ ਸਾਰੇ ਕਦਮ। ਨਹੀਂ ਪੰਜਾਬ ਵਿੱਚ ਕਦੇ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਸੀ ਹੋਇਆ, ਨਾ ਹਿੰਦੂਆਂ ਦੇ ਨਾ ਮੁਸਲਮਾਨਾਂ ਦੇ। ਹੁਣ ਜਿਹੜੇ ਬਿਹਾਰ ਤੋਂ ਆਈ ਹੋਈ ਲੇਬਰ ਆ ਉਹ ਮਸਜਿਦਾਂ ਤੇ ਹਮਲੇ ਕਰਨ ਲੱਗ ਗਈ ਹੋਈ। ਸੋ ਉਹ ਡਰ ਰਹੇ ਹੈਗੇ ਵੀ ਪੰਜਾਬ ਸਟਿਲ ਆ ਜਿਹੜੀ ਇੱਕ ਐਨਮੀ ਟੈਰੀਟਰੀ ਆ, ਇਹਨੂੰ ਅਸੀਂ ਅਸਿਮੀਲੇਟ ਕਰਕੇ ਆਪਣੀ ਟੈਰੀਟਰੀ ਵਿੱਚ ਮਿਲਾਉਣਾ ਹੈ। ਜੀ ਬਿਲਕੁਲ। ਅਗਲਾ ਜਿਹੜਾ ਸਵਾਲ ਅਵਤਾਰ ਸਿੰਘ ਜੀ ਆਉਂਦਾ, ਚਲੋ ਜਿੰਨੀ ਗੱਲਬਾਤ ਕਰਦੇ ਹਾਂ ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਉਹ ਸਮਝ ਆਉਂਦੀਆਂ ਵੀ ਕਿਉਂ ਇਦਾਂ ਜਿਹੜਾ ਉਹ ਚੱਲ ਰਿਹਾ ਸੀ। ਸਵਾਲ ਇਹ ਹੁੰਦਾ ਵੀ ਜਿਹੜੀ ਉਸ ਟਾਈਮ ਦੀ ਪ੍ਰਧਾਨ ਮੰਤਰੀ ਸੀਗੀ ਜੀ ਇੰਦਰਾ ਗਾਂਧੀ, ਪਾਪਣ ਇੰਦਰਾ ਵੀ ਆਪਾਂ ਜਿੱਦਾਂ ਉਸਨੂੰ ਦੱਸਦੇ ਆ, ਕਹਿੰਦੇ ਆ ਵੀ ਉਹਦੇ ਅੰਦਰ ਸਿੱਖਾਂ ਵਿਰੁੱਧ ਇੰਨੀ ਨਫ਼ਰਤ ਭਰੀ ਹੋਈ ਸੀਗੀ, ਜਾਂ ਉਹ ਬਾਅਦ ਦੇ ਵਿੱਚ ਪੈਦਾ ਹੋਈ ਜਾਂ ਪਹਿਲਾਂ ਹੀ ਸੀਗੀ? ਨਹੀਂ, ਅਸਲ 'ਚ ਜਿਹੜਾ ਦੱਸਿਆ ਜਾਂਦਾ ਵੀ ਨਹਿਰੂ ਨੇ ਸਿੱਖਾਂ ਬਾਰੇ ਸੁਚੇਤਤਾ ਕਰ ਦਿੱਤਾ ਸੀਗਾ ਇੰਦਰਾ ਗਾਂਧੀ ਨੂੰ। ਸੋ ਹਿਸਟੋਰੀਕਲ ਬੁੱਕਸ ਵਿੱਚ ਕਿਤੇ ਨਾ ਕਿਤੇ ਡਾਕੂਮੈਂਟੇਸ਼ਨ ਹੈਗੀ ਆ ਵੀ ਇਹ ਜਿਹੜੀ ਕੌਮ ਤੇ ਸਾਨੂੰ ਨਿਗਾਹ ਰੱਖਣੀ ਪੈਣੀ ਹੈਗੀ ਆ, ਕਿਉਂਕਿ ਨਹਿਰੂ ਨੇ ਜਿਸ ਡੋਲਦੀ ਹੋਈ ਬੇੜੀ ਨੂੰ ਕੱਢ ਕੇ ਲਿਆਏ ਸੀਗੇ ਸੋ ਕਾਲਡ ਆਜ਼ਾਦੀ ਦੇ ਚੱਕਰ 'ਚ, ਉਹਦੇ 'ਚ ਸਿੱਖਾਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕਰਿਆ ਹੋਇਆ ਸੀਗਾ। ਸੋ ਉਹਨਾਂ ਟਾਈਮਾਂ 'ਚ ਬੇਸ਼ੱਕ ਨਫ਼ਰਤ ਨਾ ਵੀ ਹੋਵੇ, ਪਰ ਉਹ ਸੁਚੇਤ ਜ਼ਰੂਰ ਸੀ ਵੀ ਸਿੱਖ ਸਾਡੇ ਲਈ ਬਹੁਤ ਵੱਡਾ ਖਤਰਾ ਹੈ ਜਿਹੜਾ ਬਣ ਸਕਦੇ ਆ। ਫਿਰ ਜਦੋਂ ਸੰਤ ਜਰਨੈਲ ਸਿੰਘ ਦਾ ਆਭਾਰ ਹੁੰਦਾ, ਜੇ ਜਿਹੜਾ ਸ਼ੱਕ ਸੀਗਾ, ਜੇ ਹੌਲੀ ਹੌਲੀ ਨਫ਼ਰਤ ਬਦਲਿਆ, ਪਰ ਉਹਦੇ ਆਲੇ ਦੁਆਲੇ ਜਿਹੜੀ ਹਿੰਦੂ ਲੀਡਰਸ਼ਿਪ ਦੀ ਕੋਟਰੀ ਸੀ ਤੇ ਜਿਹੜੀ ਅਫਸਰਸ਼ਾਹੀ ਸੀ, ਉਹਨੇ ਜਦੋਂ ਇੰਨਾ ਜ਼ਿਆਦਾ ਪ੍ਰੈਸ਼ਰ ਆ ਜਿਹੜਾ ਪਾਇਆ, ਤੇ ਫਿਰ ਇੰਦਰਾ ਗਾਂਧੀ ਨੂੰ ਵੀ ਲੱਗਿਆ ਵੀ ਇਹ ਸਾਨੂੰ ਇਹ ਹਮਲਾ ਹੈ ਜਿਹੜਾ ਕਰ ਦੇਣਾ ਚਾਹੀਦਾ ਹੈਗਾ। ਸੋ ਵਰਨਾ ਪੋਲੀਟੀਕਲ ਲੀਡਰਸ਼ਿਪ ਇਹੋ ਜਿਹੇ ਜਿਹੜੇ ਫੈਸਲੇ ਹੈਗੇ ਆ ਬਹੁਤ ਸੋਚ ਸਮਝ ਕੇ ਕਰਦੀ ਹੁੰਦੀ ਹੈ। ਈਵਨ ਸੁਬਰਾਮਨੀਅਮ ਸਵਾਮੀ ਦੀ ਇੰਟਰਵਿਊ ਹੈਗੀ, ਉਹ ਕਹਿੰਦਾ ਵੀ ਜੁਲਾਈ ਦੇ ਕਰੀਬ, ਜੂਨ ਵਿੱਚ ਹਮਲਾ ਹੋਇਆ, ਜੁਲਾਈ ਦੇ ਕਰੀਬ ਮੈਨੂੰ ਪਾਰਲੀਮੈਂਟ ਦੀ ਗੈਲਰੀ ਵਿੱਚ ਮਿਲਦੀ ਹੈ ਇੰਦਰਾ ਗਾਂਧੀ, ਔਰ ਉਹ ਮੈਨੂੰ ਕਹਿੰਦੀ ਹੈ ਵੀ ਸਿੱਖ ਮੈਨੂੰ ਮਾਰ ਦੇਣਗੇ। ਇਟ ਮੀਨਸ ਇਹਨੂੰ ਥ੍ਰੈਟ ਪਰਸੈਪਸ਼ਨ ਦਾ ਜਿਹੜਾ ਹੈਗਾ ਉਹ ਪਤਾ ਸੀਗਾ। ਸੋ ਉਹਨੂੰ ਇਹ ਵੀ ਮਹਿਸੂਸ ਹੋਇਆ ਹੋਊਗਾ ਬਈ ਮਤਲਬ ਕਿ ਸਿੱਖਾਂ ਨਾਲ ਮੇਰੇ ਤੋਂ ਗਲਤ ਪੰਗਾ ਪਵਾ ਦਿੱਤਾ। ਬੇਸ਼ੱਕ ਉਹਦੀ ਨਫ਼ਰਤ ਉਹਦੀ ਵੀ ਨਿਕਲੀ ਹੋਊਗੀ, ਪਰ ਉਹਨੂੰ ਇਹ ਥ੍ਰੈਟ ਪਰਸੈਪਸ਼ਨ ਸੀ ਕਿ ਵੀ ਅਸੀਂ ਗਲਤ ਪੰਗਾ ਪੈ ਲਿਆ ਹੋਇਆ। ਸੋ ਹੁਣ ਕਿਉਂਕਿ ਇਹ ਲੰਮੇ ਸਮੇਂ ਤੋਂ ਨਾ ਜਿਹੜੇ ਰਾਜ ਹੈ ਹੌਲੀ ਹੌਲੀ ਨਿਕਲਦੇ ਆ। ਹੁਣ ਕੁਝ ਘਟਨਾਵਾਂ, ਕੁਝ ਹੋਰ ਡਾਕੂਮੈਂਟਸ ਚੋਂ ਇਹ ਆ ਰਿਹਾ ਹੈਗਾ
ਵੀ ਜਦੋਂ ਇੰਦਰਾ ਗਾਂਧੀ ਦੀ ਮੌਤ ਹੋ ਗਈ ਤਾਂ ਰਾਜੀਵ ਗਾਂਧੀ ਨੂੰ ਇਹ ਮਹਿਸੂਸ ਹੋਇਆ ਵੀ ਅਸੀਂ ਗਲਤ ਜਗ੍ਹਾ ਪੰਗਾ ਲੈ ਰਹੇ ਹਾਂ, ਗਲਤ ਜਗ੍ਹਾ ਪੰਗਾ ਲੈ ਰਿਹਾ ਹੋਇਆ। ਔਰ ਰਾਜੀਵ ਗਾਂਧੀ ਔਰ ਸੋਨੀਆ ਗਾਂਧੀ ਇਹ ਮਹਿਸੂਸ ਕਰਦੇ ਸੀ ਵੀ ਜਿਹੜਾ ਅਰਨ ਨਹਿਰੂ ਆ ਨਾ, ਇਹ ਦੋ ਹੁੰਦੇ ਸੀ, ਇੱਕ ਅਰਨ ਸਿੰਘ ਹੁੰਦਾ ਸੀ, ਇੱਕ ਅਰਨ ਨਹਿਰੂ ਹੁੰਦਾ ਸੀ। ਅਰਨ ਨਹਿਰੂ ਆ ਜਿਹੜਾ ਉਹ ਜੂਨ 1984 ਦੇ ਘਟਨਾਕ੍ਰਮ ਵਿੱਚ ਵੀ ਪ੍ਰਮੁੱਖ ਰਿਹਾ, ਕੰਟਰੋਲ ਰੂਮ ਵਿੱਚ ਆਪ ਜਾ ਕੇ ਬਹਿੰਦਾ ਹੁੰਦਾ ਸੀ ਉਸ ਆਪਰੇਸ਼ਨ ਦੌਰਾਨ ਰਾਜੀਵ ਗਾਂਧੀ ਨਾਲ, ਹਨਾ। ਤੇ ਅਗਲਾ ਹੈਗਾ ਵੀ ਜਿਹੜਾ 1984 ਦਾ ਨਵੰਬਰ ਦਾ ਕਤਲੇਆਮ ਹੋਇਆ ਉਹ ਸਾਰਾ ਆਰਗੇਨਾਈਜ਼ ਹੀ ਅਰਨ ਨਹਿਰੂ ਨੇ ਕਰਿਆ ਸੀ। ਪਰ 1984 ਜੂਨ ਦੇ ਘਟਨਾਕ੍ਰਮ ਤੋਂ ਬਾਅਦ ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਇਹ ਮਹਿਸੂਸ ਕਰਦੇ ਸੀ, ਕੁਝ ਡਾਕੂਮੈਂਟੇਸ਼ਨ ਆਈ ਹੈ ਉਹਦੇ ਵਿੱਚੋਂ ਇਹ ਪਤਾ ਲੱਗ ਰਿਹਾ ਵੀ ਉਹ ਅਰਨ ਨਹਿਰੂ ਤੋਂ ਦੂਰੀ ਬਣਾਉਣ ਲੱਗ ਗਏ ਸੀ। ਅਰਨ ਨਹਿਰੂ ਦੇ ਵਿੱਚ ਬਹੁਤ ਭਾਰੀ ਸਿੱਖ ਦੁਸ਼ਮਣੀ ਤੇ ਨਫ਼ਰਤ ਪਈ ਸੀ ਅਰਨ ਨਹਿਰੂ ਚ। ਉਹਨੇ ਇੰਦਰਾ ਗਾਂਧੀ ਨੂੰ ਜਿਸ ਤਰ੍ਹਾਂ ਪਰਸੂਏਡ ਕਰਿਆ ਇਹ ਸਾਰੇ ਹਮਲੇ ਲਈ, ਸੋ ਹੋ ਸਕਦਾ ਇੰਦਰਾ ਗਾਂਧੀ ਕਿਤੇ ਡਬਲ ਮਾਈਂਡਡ ਹੋ ਜਾਂਦੀ, ਪਰ ਉਹਦੀ ਲਗਾਤਾਰ ਜਿਹੜੀ ਪਰਸੂਏਸ਼ਨ ਰਹੀ ਆ ਉਹਦੇ ਨਾਲ ਇਹ ਪਰਸੂਏਸ਼ਨ ਦਾ ਹੁਣ ਰਾਜੀਵ ਗਾਂਧੀ ਨੂੰ ਪਤਾ ਸੀ। ਜਦੋਂ ਇੰਦਰਾ ਦੀ ਮੌਤ ਹੋ ਗਈ, ਚਾਹੇ ਕਿੰਨਾ ਵੀ ਵੱਡਾ ਲੀਡਰ ਹੋਵੇ, ਜਦੋਂ ਘਰ ਦਾ ਬੰਦਾ ਜਾਂ ਮਾਂ ਚਲੇਗੀ, ਹਨਾ, ਬੰਦੇ ਦੀ ਡਬਲ ਸੋਚ ਤਾਂ ਆਉਂਦੀ ਆ ਵੀ ਕੱਲ ਨੂੰ ਮੇਰੇ ਬੱਚੇ ਵੀ ਨੇ, ਮੇਰੇ ਪਰਿਵਾਰ ਨੇ ਵੀ ਇੱਥੇ ਰਹਿਣਾ। ਸੋ ਇਹ ਬੰਦਾ ਆਪਣੇ ਆਪ ਨਾਲ ਜਦੋਂ ਗੱਲ ਕਰਦਾ ਉਹ ਸਾਰੀ ਜਿਹੜੀ ਬਾਹਰ ਦੀ ਲੀਡਰਸ਼ਿਪ ਵਾਲੀ ਗੱਲ ਹੁੰਦੀ ਆ ਉਹ ਤੋਂ ਬਿਲਕੁਲ ਵੱਖਰੀ ਹੁੰਦੀ ਆ। ਸੋ ਇਹ ਆ ਰਿਹਾ ਵੀ ਰਾਜੀਵ ਗਾਂਧੀ ਅਰਨ ਨਹਿਰੂ ਤੋਂ ਜਿੱਦਾਂ ਦੂਰੀ ਬਣਾਉਣ ਲੱਗ ਗਿਆ ਸੀ। ਰਾਜੀਵ ਗਾਂਧੀ ਇਹ ਸਮਝ ਰਿਹਾ ਸੀ ਵੀ ਗਾਂਧੀ ਪਰਿਵਾਰ ਨੂੰ ਸਿੱਖਾਂ ਦੇ ਗਲ ਪਵਾ ਕੇ, ਸਿੱਖਾਂ ਦੀ ਨਫ਼ਰਤ ਸਹੇੜ ਕੇ ਇਹ ਗਾਂਧੀ ਪਰਿਵਾਰ ਨੂੰ ਖਤਮ ਕਰਾਉਣਾ ਚਾਹੁੰਦਾ ਤੇ ਆਪ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਅਰਨ ਨਹਿਰੂ। ਸੋ ਪਰ ਇਹ ਆ ਵੀ ਛੁੱਟਦਿਆਂ ਵੀ ਹੌਲੀ ਦੇਰ ਲੱਗ ਗਈ, ਜਾਨੋਂ ਸਾਰਾ ਕੁਝ ਹੋ ਗਿਆ। ਸੋ ਇਸ ਤਰ੍ਹਾਂ ਇੰਦਰਾ ਗਾਂਧੀ ਨੇ ਵੀ ਕਿਤੇ ਨਾ ਕਿਤੇ ਤਾਂ ਹੋ ਸਕਦਾ ਸੋਚਿਆ ਹੋਵੇ ਵੀ ਬਹੁਤ ਵੱਡਾ ਪੰਗਾ ਲਿਆ ਜਾ ਰਿਹਾ, ਪਰ ਜਿਹੜੀ ਆਲੇ ਦੁਆਲੇ ਟੀਮ ਸੀਗੀ ਜਦੋਂ ਉਹ ਨਫ਼ਰਤ ਦਾ ਸ਼ਿਕਾਰ ਸੀ, ਫਿਰ ਇਹ ਸਾਰਾ ਕੁਝ ਇਸ ਤਰ੍ਹਾਂ, ਫਿਰ ਆਪਾਂ ਜਿੱਦਾਂ ਕਹੇ ਵੀ ਜੰਗ ਆ ਜਿਹੜੀ ਉਹ ਤੁਹਾਡੇ ਕਾਬੂ 'ਚ ਨਹੀਂ ਰਹਿੰਦੀ। ਸੋ ਬਿਲਕੁਲ ਇਦਾਂ ਹੋਇਆ ਵੀ ਜਦੋਂ ਤੁਸੀਂ ਸਟੈਪ ਇਨ ਕਰ ਜਾਂਦੇ ਹੋ, ਤੁਹਾਨੂੰ ਲੱਗਦਾ ਵੀ ਅਸੀਂ ਕੰਟਰੋਲਡ ਡੈਮੇਜ ਕਰ ਲਾਂਗੇ, ਫਿਰ ਕੰਟਰੋਲਡ ਡੈਮੇਜ ਨਹੀਂ ਰਹਿੰਦਾ। ਉਹ ਜੰਗ ਆ ਜਿਹੜੀ ਬਹੁਤ ਦੂਰ ਤੱਕ ਚਲੀ ਜਾਂਦੀ ਆ। ਸੋ ਗਾਂਧੀ ਪਰਿਵਾਰ ਨੇ ਉਹ ਦੇਖਿਆ ਵੀ ਜੰਗ ਬਹੁਤ ਦੂਰ ਤੱਕ ਗਈ ਆ। ਬਾਕੀ ਇੰਡੀਅਨ ਸਟੇਟ ਨੇ ਵੀ ਦੇਖਿਆ ਹੈ ਕਿ ਵੀ ਜੰਗ ਤਾਂ ਬਹੁਤ ਦੂਰ ਤੱਕ ਗਈ ਹੈ। ਜੀ, ਕੀ ਭਾਰਤ ਸਰਕਾਰ ਆਪਣੇ ਮਨ ਭਾਉਂਦੇ ਨਤੀਜੇ ਹਾਸਲ ਕਰ ਸਕੀ ਆ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ? ਨਹੀਂ, ਇਹ ਤਾਂ ਫਿਰ ਹੁਣ ਭਾਰਤ ਸਰਕਾਰ ਦੇਖੇ ਵੀ ਕੀ ਉਹ ਸਿੱਖਾਂ ਦੇ ਮਨ ਵਿੱਚ ਪਈ ਜਿਹੜੀ ਆਜ਼ਾਦੀ ਦੀ ਜਿਹੜੀ ਗੱਲ ਹੈਗੀ ਉਹਨੂੰ ਬਾਹਰ ਕੱਢ ਸਕੀ ਆ। ਕਿ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਆ ਜਿਹੜੀ ਸਿੱਖਾਂ ਨੇ ਆਜ਼ਾਦੀ ਦੀ ਆਵਾਜ਼ ਚੁੱਕਣੀ ਬੰਦ ਕਰ ਦਿੱਤੀ ਆ। ਵੱਡੀ ਗੱਲ ਤਾਂ ਇਹ ਸੀ ਨਾ ਵੀ ਸਿੱਖ ਵੱਖਰੇ ਦੇਸ਼ ਦੀ ਆ, ਵੱਖਰੀ ਕੌਮ ਦੀ ਆ, ਜੋ ਵੱਖਰੇ ਨੇਸ਼ਨ ਦੀ ਜਿਹੜੀ ਮੰਗ ਆ ਉਹ ਕਰ ਰਹੇ। ਹੁਣ ਤਾਂ ਮੈਨੂੰ ਲੱਗਦੀ ਉਹਦੇ ਨਾਲ ਵੀ ਜ਼ਿਆਦਾ ਉੱਭਰ ਰਹੀ ਉਹ ਮੰਗ। ਸੋ ਫਿਰ ਜੇ ਇੰਨੇ ਵੱਡੇ ਕਤਲੇਆਮ ਤੋਂ ਬਾਅਦ ਵੀ ਮਸਲਾ ਉੱਥੇ ਦਾ ਉੱਥੇ ਖੜਿਆ, ਫਿਰ ਹੁਣ ਜਿਹੜੇ ਸਿਆਣੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਤਾਂ ਇੱਕ ਵਾਰੀ ਆਤਮ ਚੀਨਣ ਤਾਂ ਕਰਨਾ ਚਾਹੀਦਾ ਵੀ ਉਹ ਘਟਨਾਵਾਂ ਸਹੀ ਸੀ ਜਾਂ ਨਹੀਂ ਸੀ। ਤੇ ਹੁਣ ਜਿਹੜੀ ਹੁਣ ਦੀ ਸੱਤਾਧਾਰੀ ਸਰਕਾਰ ਆ ਜੀ ਉਹ ਇਹ ਦਾਅਵੇ ਕਰਦੀ ਆ ਵੀ ਅਸੀਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਉਂਦੇ ਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾਉਂਦੇ ਆ। ਜੇ ਉਹ ਸੱਚੇ ਸਿੱਖ ਪੈਰੋਕਾਰ ਨੇ ਤਾਂ 41 ਸਾਲਾਂ ਤੋਂ ਬਾਅਦ ਇਸ ਸਾਰੇ ਕੁਝ ਦਾ ਐਨਾਲਿਸਿਸ ਕਰਕੇ ਉਹਨਾਂ ਨੂੰ ਘੱਟੋ ਘੱਟ ਪਾਰਲੀਮੈਂਟ ਵਿੱਚ ਮਾਫੀ ਮੰਗ ਲੈਣੀ ਚਾਹੀਦੀ ਆ। ਵੈਸੇ ਤਾਂ ਉਹ ਕਾਂਗਰਸ ਦਾ ਇੰਨਾ ਵਿਰੋਧ ਕਰਦੇ ਆ, ਇੰਦਰਾ ਗਾਂਧੀ ਦਾ ਇੰਨਾ ਵਿਰੋਧ ਕਰਦੇ ਆ, ਪਰ ਉਹ ਤਾਂ ਸਭ ਤੋਂ ਵੱਡੀ ਗਲਤੀ ਆ ਜਿਹੜੀ ਉਹਨੂੰ ਹਲੇ ਵੀ ਉਹਦੀ ਹਮਾਇਤ ਦੇ ਰਹੇ ਆ। ਜੇ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਇਹ ਸੱਤਾ ਧਿਰ ਸਮਝਦੀ ਆ ਵੀ ਉਹ ਸਾਡੇ ਲਈ ਹੋਈ ਆ, ਤਾਂ ਘੱਟੋ ਘੱਟ ਉਹਨਾਂ ਨੂੰ 1984 ਦੇ ਕਤਲੇਆਮ ਦੀ ਮਾਫੀ ਤਾਂ ਮੰਗਣੀ ਚਾਹੀਦੀ ਆ ਪ੍ਰਾਈਮ ਮਿਨਿਸਟਰ ਨੂੰ। ਬੇਸ਼ੱਕ ਇਸ ਪ੍ਰਾਈਮ ਮਿਨਿਸਟਰ ਨੇ ਨਹੀਂ ਕਰਾਇਆ, ਪਰ ਉਹ ਸਟੇਟ ਦਾ ਹੈਡ ਤਾਂ ਹੈ ਨਾ, ਉਸੇ ਸਟੇਟ ਦੇ ਹੈਡ ਇੰਦਰਾ ਗਾਂਧੀ ਸੀ। ਸੋ ਐਜ਼ ਏ ਸਟੇਟ ਦੇ ਹੈਡ ਆ ਜਿਹੜੀ ਉਹਨਾਂ ਨੂੰ ਮਾਫੀ ਆ ਜਿਹੜੀ ਉਹ ਮੰਗਣੀ ਚਾਹੀਦੀ ਆ। ਜੇ ਉਹਨਾਂ ਨੂੰ ਲੱਗਦਾ ਵੀ ਇਹ ਸਾਰਾ ਕੁਝ ਠੀਕ ਨਹੀਂ ਹੋਇਆ, ਮਨਇੱਛਤ ਨਤੀਜੇ ਤਾਂ ਸਰਕਾਰ ਦੇਖ ਹੀ ਸਕਦੀ ਆ। ਵੀ ਅੱਜ ਵੀ ਜੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਨਾ ਹੋਵੇ ਤਾਂ ਲੋਕ ਆਪਣੇ ਕੌਮੀ ਜਜ਼ਬੇ ਨੂੰ ਇੱਕ ਵਧੀਆ ਢੰਗ ਨਾਲ ਪ੍ਰਗਟਾ ਸਕਦੇ ਆ। ਨਹੀਂ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਆਪਾਂ ਜਿਹੜਾ ਦੇਖਦੇ ਹੀ ਆ ਵੀ ਸਦੀ ਬਾਅਦ ਚਾਹੇ ਆਪਣੇ ਸਾਡੇ ਇੱਥੇ ਅਮਰੀਕਾ ਦੇ ਗੁਆਂਢੀ ਮੁਲਕ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉੱਥੇ ਖੜ ਕੇ ਮਾਫੀ ਮੰਗੀ, ਜਿਹੜੇ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਵਾਲਿਆਂ ਤੋਂ, ਉੱਥੋਂ ਦੇ ਮੂਲ ਨਿਵਾਸੀਆਂ ਤੋਂ ਵੀ ਜਿਹੜੀ ਉਹਨਾਂ ਨੇ ਉਹ ਮਾਫੀ ਮੰਗੀ। ਪਰ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਇਹ ਚੀਜ਼ ਆ ਇਹ ਬੇਗਾਨਗੀ ਦੀ ਭਾਵਨਾ ਹੀ ਇੱਕ ਵੱਖਰੇ ਮੁਲਕ ਦੇ ਜਿਹੜੇ ਆ ਉਹ ਪ੍ਰਗਟਾਵੇ ਨੂੰ ਹੋਰ ਪ੍ਰਬਲ ਕਰਦੀ ਆ, ਉਸ ਨੂੰ ਹੋਰ ਤਗੜਾ ਕਰਦੀ ਆ। ਤੇ ਉਹੀ ਚੀਜ਼ ਆਪਾਂ ਦੇਖ ਰਹੇ ਆ। ਦੂਜੇ ਦਰਜੇ ਦੇ ਨਾਗਰਿਕ ਦੇ ਤੌਰ ਦੇ ਉੱਤੇ ਜਦੋਂ ਤੁਸੀਂ ਉੱਥੇ ਰੱਖੋਗੇ ਉਹ ਕਰੋਗੇ ਤੇ ਇਹ ਚੀਜ਼ਾਂ ਜਿਹੜੀਆਂ ਆਪਣੇ ਆਪ ਹੀ ਉੱਭਰ ਕੇ ਸਾਹਮਣੇ ਆਉਣੀ।
ਹਾਂਜੀ ਹਾਂਜੀ। ਹੁਣ ਜਿਹੜੇ ਹਮਲੇ ਸਿੱਖਾਂ ਤੇ ਹੋ ਰਹੇ ਨੇ ਉਹਨਾਂ ਦੀ ਤਸਵੀਰ ਕੀ ਆ? ਹਾਂਜੀ ਹਾਂਜੀ, ਸੋ ਹੁਣ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈਗੀ ਆ। ਸੋ ਜਿਹੜਾ ਜਿਹੜਾ ਫੌਜੀ ਹਮਲਾ ਸੀ ਉਹ ਤਾਂ ਸਿੱਖਾਂ ਨੇ ਹਿੱਕਾਂ ਢਾਹ ਕੇ ਆ ਜਿਹੜਾ ਜਿਹੜਾ ਉਹ ਕਮਜ਼ੋਰ ਕਰਿਆ ਔਰ ਉਹਨੂੰ ਮਾਤ ਦਿੱਤੀ ਆ। ਸੋ ਇਸ ਵਿੱਚ ਗੱਲ ਵਿੱਚ ਕੋਈ ਵੀ ਦੋ ਸ਼ੱਕ ਨਹੀਂ ਵੀ ਸਿੱਖਾਂ ਨੇ ਚਮਕੌਰ ਸਾਹਿਬ ਦੀ ਗੜੀ ਦਾ ਇਤਿਹਾਸ ਆ ਜਿਹੜਾ ਗੁਰੂ ਸਾਹਿਬ ਨੇ ਸਿਰਜਿਆ ਸੀ ਉਹਨੂੰ ਦੁਹਰਾਇਆ ਹੈਗਾ, ਮੁੜ ਕੇ ਦੁਹਰਾਇਆ ਹੈਗਾ। ਹੂੰ ਜਿਹੜੇ ਹੁਣ ਹਮਲੇ ਆ ਬੜੇ ਮਹੀਨ ਹੈਗੇ ਆ। ਹੁਣ ਵਿਚਾਰਧਾਰਕ ਹੂੰ ਹਮਲੇ ਆ ਜਿਹੜੇ ਸਿੱਖਾਂ ਤੇ ਹੋ ਰਹੇ ਆ। ਸਿੱਖਾਂ ਨੂੰ ਸਿੱਖ ਜਿਹੜਾ ਇਤਿਹਾਸ ਆ ਜਾਂ ਗੁਰਬਾਣੀ ਆ ਉਹਦੀ ਸਨਾਤਨੀ ਢੰਗ ਨਾਲ ਵਿਆਖਿਆ ਹੋ ਰਹੀ ਹੈ। ਸਿੱਖਾਂ ਲਈ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਵਿਚਾਰਧਾਰਕ ਹਮਲਾ ਵੀ ਸਨਾਤਨੀ ਪ੍ਰਬੰਧ ਦੀਆਂ ਜਿਹੜੀਆਂ ਪਰਤਾਂ ਸਿੱਖ ਪੰਥ ਵਿੱਚ ਜਾਂ ਸਿੱਖ ਧਰਮ ਵਿੱਚ ਜਾਂ ਸਿੱਖ ਧਾਰਮਿਕ ਸੰਸਥਾਵਾਂ ਵਿੱਚ ਪੈਦਾ ਹੋਈਆਂ ਨੇ, ਅਸੀਂ ਉਹਨਾਂ ਦੀ ਉਹ ਸਾਡੇ ਲਈ ਬਹੁਤ ਵੱਡਾ ਖਤਰਾ ਨੇ। ਸਾਨੂੰ ਪੈਰ ਪੈਰ ਤੇ ਸਨਾਤਨੀ ਪ੍ਰਬੰਧ ਦਾ ਟਾਕਰਾ ਕਰਨਾ ਪਊਗਾ। ਉਹ ਬਹੁਤ ਮਹੀਨ ਢੰਗ ਨਾਲ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੋਂ ਲੈ ਕੇ ਇੰਡੀਆ ਦੇ ਯੂਨੀਵਰਸਿਟੀਆਂ, ਪੰਜਾਬ ਦੇ ਸਕੂਲਾਂ ਤੱਕ, ਸਿੱਖ ਸੰਸਥਾਵਾਂ ਤੱਕ, ਸਾਡੀਆਂ ਵੱਡੀਆਂ ਸਿੱਖ ਸੰਸਥਾਵਾਂ ਤੱਕ ਉਹ ਜਿਹੜੇ ਬ੍ਰਾਹਮਣੀਕਲ ਨੈਰੇਟਿਵ ਹੈਗਾ ਸਿੱਖੀ ਦਾ, ਉਹੀ ਹੈ ਨਾ ਵੀ ਉਹ ਡਰ ਰਹੇ ਆ ਨੈਰੇਟਿਵ ਤੋਂ। ਜਦੋਂ ਨੈਰੇਟਿਵ ਦੀ ਸ਼ੁੱਧ ਵਿਆਖਿਆ ਹੋਣੀ ਆ ਤਾਂ ਉਹਨਾਂ ਲਈ ਇੱਕ ਵੱਡਾ ਚੈਲੰਜ ਆ ਜਿਹੜਾ ਸ਼ੁਰੂ ਹੋਣਾ। ਹੁਣ ਉਹ ਨੈਰੇਟਿਵ ਦੀ ਲੜਾਈ ਲੜ ਰਹੇ ਆ ਵੀ ਸਿੱਖਾਂ ਨੂੰ ਨੈਰੇਟਿਵ ਦੇ ਤੌਰ ਤੇ ਹਰਾਇਆ ਜਾਵੇ। ਉਹਨਾਂ ਨੂੰ ਲੱਗਿਆ ਵੀ ਹਥਿਆਰਬੰਦ ਜੰਗ ਵਿੱਚ ਅਸੀਂ ਸਿੱਖਾਂ ਨੂੰ ਮਾਤ ਨਹੀਂ ਦੇ ਸਕੇ। ਸੋ ਹੁਣ ਉਹ ਖਾਸ ਕਰਕੇ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਇੱਕ ਜਿਹੜਾ ਹੈਗਾ ਇੰਟੈਲੈਕਚੁਅਲ ਗੈਂਗ ਜਿਹੜਾ ਹੈਗਾ ਆਪਰੇਟ ਕਰ ਰਿਹਾ ਹੈਗਾ, ਜਿਹੜਾ ਸਿੱਖਾਂ ਬਾਰੇ ਜਿਹੜੀਆਂ ਹੈਗੀਆਂ ਉਹਦੀ ਇੱਕ ਤਰ੍ਹਾਂ ਨਾਲ ਅਕੈਡਮਿਕ ਵਿਆਖਿਆ ਉਹ ਵੈਦਿਕ ਪ੍ਰਬੰਧ ਤੋਂ ਕਰ ਰਿਹਾ ਹੈਗਾ। ਸੋ ਉਹ ਸਮੁੱਚੇ ਤੌਰ ਤੇ ਸਿੱਖਾਂ ਨੂੰ ਇਹ ਸਮਝਾਉਣ ਦਾ ਯਤਨ ਕਰ ਰਿਹਾ ਹੈਗਾ ਵੀ ਜਿਹੜੀ ਸਿੰਘ ਸਭਾ ਲਹਿਰ ਆ ਉਹਨੇ ਸਿੱਖਾਂ ਨੂੰ ਜਿਹੜੀ ਆਰਗੇਨਾਈਜ਼ਡ ਆਇਡੈਂਟੀਟੀ ਦਿੱਤੀ ਆ ਉਹ ਖਤਰਨਾਕ ਹੈਗੀ ਆ। ਸੋ ਉਹ ਇਹ ਵੀ ਦੱਸ ਰਿਹਾ ਹੈਗਾ ਵੀ ਜਿਹੜਾ ਬ੍ਰਿਟਿਸ਼ ਲੋਕ ਨੇ ਸੋ ਉਹਨਾਂ ਨੇ ਜਿਹੜੀ ਸਿੱਖੀ ਦੀ ਗਲਤ ਵਿਆਖਿਆ ਕਰੀ ਔਰ ਬ੍ਰਿਟਿਸ਼ ਸਿੱਖਾਂ ਦੇ ਜਿਹੜੇ ਹੈਗੇ ਦੁਸ਼ਮਣ ਹੈਗੇ ਆ। ਹੁਣ ਜਿਹੜਾ ਇਹ ਹੈ ਵੀ ਜਿਹੜੀ ਦੁਸ਼ਮਣ ਦੀ ਆਪਾਂ ਕਹਿ ਸਕਦੇ ਆ ਵੀ ਨਿਸ਼ਾਨਦੇਹੀ ਆ ਉਹਨੂੰ ਡੈਵੀਏਟ ਕੀਤਾ ਜਾ ਰਿਹਾ। ਸਿੱਖਾਂ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਵੀ ਗੋਰੇ ਤੇ ਅੰਗਰੇਜ਼ ਤੁਹਾਡੇ ਦੁਸ਼ਮਣ ਨੇ, ਇੰਡੀਅਨ ਸਟੇਟ ਤੁਹਾਡੀ ਦੁਸ਼ਮਣ ਨਹੀਂ ਹੈਗੀ। ਸੋ ਉਹ ਇਹ ਨੈਰੇਟਿਵ ਦੀ ਲੜਾਈ ਆ ਜਿਹੜੀ ਬਹੁਤ ਸਟਲ ਪੱਧਰ ਤੇ ਬੜੀ ਮਹੀਨ ਪੱਧਰ ਤੇ ਜਿਹੜੀ ਹੈਗੀ ਚੱਲ ਰਹੀ ਹੈਗੀ ਆ। ਖਾਸ ਕਰਕੇ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਜਿਹੜਾ ਇੱਕ ਗੈਂਗ ਆਪਰੇਟ ਕਰ ਰਿਹਾ ਉਹਦੀਆਂ ਜਿਹੜੀਆਂ ਹੁਣ ਜੜ੍ਹਾਂ ਨੇ ਉਹ ਪੰਜਾਬ ਤੱਕ ਪਹੁੰਚੀਆਂ ਨੇ। ਪੰਜਾਬ ਵਿੱਚ ਹੁਣੇ ਸਾਨੂੰ ਲੱਗਿਆ ਪਤਾ ਵੀ ਇੱਕ ਇੰਗਲਿਸ਼ ਵਿੱਚ ਮੈਗਜ਼ੀਨ ਆ ਜਿਹੜਾ ਸ਼ੁਰੂ ਹੋਇਆ ਉਹ ਜਿਹੜਾ ਉਹੀ ਪ੍ਰਬੰਧ ਚੋਂ ਵੀ ਵੈਦਿਕ ਪਰੰਪਰਾ ਚੋਂ ਜਿਹੜੀ ਸਿੱਖ ਧਰਮ ਦੀ, ਗੁਰਬਾਣੀ ਦੀ ਔਰ ਸਿੱਖ ਇਤਿਹਾਸ ਦੀ ਵਿਆਖਿਆ ਕਰ ਰਿਹਾ। ਸੋ ਜਦੋਂ ਜੇ ਸਿੱਖਾਂ ਨੇ ਹੁਣ ਇਸ ਨੈਰੇਟਿਵ ਨੂੰ ਨਾ ਤੋੜਿਆ ਇਹਨੂੰ ਪਹਿਲਾਂ ਤਾਂ ਸਮਝਣਾ ਪੈਣਾ ਸਾਨੂੰ ਨੈਰੇਟਿਵ ਆ ਕੀ ਰਿਹਾ, ਕਿਉਂਕਿ ਬਹੁਤੇ ਸਿੱਖ ਉਸ ਨੈਰੇਟਿਵ ਦਾ ਸ਼ਿਕਾਰ ਹੋ ਰਿਹਾ ਵੀ ਹਾਂ ਇਹਦਾ ਬਹੁਤ ਵੱਡੀ ਗੱਲ ਹੈਗੀ ਆ। ਪਰ ਉਹਨਾਂ ਨੂੰ ਨਹੀਂ ਪਤਾ ਵੀ ਇਹ ਤੁਹਾਡੀਆਂ ਜੜ੍ਹਾਂ ਵੱਢਣ ਲਈ ਸਰਕਾਰਾਂ ਵੱਲੋਂ ਜਿਹੜਾ ਹੈਗਾ ਸਭ ਰਲਗੜ ਅਸਿਮੀਲੇਟ ਕਰਨ ਦੀ ਕੋਸ਼ਿਸ਼ ਹੈ। ਇਹ ਅਸਿਮੀਲੇਸ਼ਨ ਦੀਆਂ ਕਾਰਵਾਈਆਂ ਨੇ। ਸੋ ਇੱਕ ਤਾਂ ਅਸਿਮੀਲੇਸ਼ਨ ਦੇ ਜਿਹੜਾ ਹਮਲਾ ਉਹਨੂੰ ਸਮਝਣਾ, ਫਿਰ ਉਸ ਹਮਲੇ ਦਾ ਸਿੱਖ ਪੁਆਇੰਟ ਆਫ ਵਿਊ ਨਾਲ ਜਿਹੜਾ ਹੈਗਾ ਆਪਣੇ ਵਿਚਾਰ ਪ੍ਰਗਟ ਕਰਨੇ ਆ ਵੀ ਸਿੱਖਾਂ ਦਾ ਨੈਰੇਟਿਵ ਸ਼ੁੱਧ ਖਾਲਸਾਈ ਸਪਿਰਿਟ ਤੇ ਸ਼ੁੱਧ ਖਾਲਸਾਈ ਪਰੰਪਰਾ ਜਿਹੜੀ ਹੈਗੀ ਉਹ ਇਹ ਕਹਿੰਦੀ ਆ ਸਿੱਖ ਇੱਕ ਆਰਗੇਨਾਈਜ਼ਡ ਧਰਮ ਨੇ, ਸਿੱਖ ਇੱਕ ਆਰਗੇਨਾਈਜ਼ਡ ਕੌਮ ਨੇ। ਸੋ ਇਸ ਆਰਗੇਨਾਈਜ਼ਡ ਕੌਮ ਨੂੰ ਡੀਨੈਸ਼ਨਲਾਈਜ਼ ਕਰਨ ਦਾ, ਸਾਨੂੰ ਕੌਮ ਤੋਂ ਰਹਿਤ ਕਰਨ ਦੇ ਯਤਨ ਆ ਜਿਹੜੇ ਵਿਚਾਰਧਾਰਕ ਤੌਰ ਤੇ, ਰਾਜਨੀਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਹੋ ਰਹੇ ਆ। ਅੱਜ 41 ਸਾਲਾਂ ਬਾਅਦ ਜਿਹੜਾ ਵਿਚਾਰਧਾਰਕ ਹਮਲਾ ਇਹ ਹੈਗਾ, ਸਾਨੂੰ ਇਸ ਹਮਲੇ ਦਾ ਡਟ ਕੇ ਟਾਕਰਾ ਕਰਨ ਲਈ ਜਿਹੜੇ ਆਪਣੇ ਅਕੈਡਮਿਕ ਹਥਿਆਰ ਆ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ। ਕਿ ਇਸੇ ਲਈ ਆਪਾਂ ਦੇਖਦੇ ਹਾਂ ਵੀ ਅੱਜ ਕੱਲ ਜਿਹੜੀਆਂ ਉਹ ਵੀਡੀਓਜ਼ ਉਹ ਵੀ ਖਾਸ ਕਰਕੇ ਜਿਹੜੇ ਹਿੰਦੂ ਧਰਮ, ਹਿੰਦੂ ਮਤ ਦੇ ਨਾਲ ਜੁੜੇ ਹੋਏ ਉਹਨਾਂ ਦੇ ਸੋ ਕਾਲਡ ਰਿਸ਼ੀ ਮੁਨੀ ਟਾਈਪ ਜਿਹੜੇ ਉਹ ਬੰਦੇ ਨੇ ਉਹਨਾਂ ਕੋਲ ਸਿੱਖ ਜਾਂਦੇ ਨੇ, ਮੱਥਾ ਟੇਕਦੇ ਨੇ, ਉਹਨਾਂ ਨਾਲ ਵਿਚਾਰਾਂ ਜਿਹੜੀਆਂ ਉਹ ਹੁੰਦੀਆਂ ਆ ਤੇ ਉਹ ਇੱਕ ਹਿਸਾਬ ਦੇ ਨਾਲ ਰਲਗਟ ਕਰਕੇ ਦਿਖਾਉਣ ਦੀ ਸਾਰਾ ਕੁਝ ਪ੍ਰੋਪੇਗੰਡੇ ਦਾ ਹੀ ਆ। ਇਹ ਰਿਟਨ ਸਕ੍ਰਿਪਟ ਆ, ਪੂਰੀ ਰਿਟਨ ਸਕ੍ਰਿਪਟ ਆ। ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਤੋਂ ਲੈ ਕੇ ਉਹ ਬਨਾਰਸ ਕੌਣ ਨੇ ਉਹ ਬੰਦੇ? ਤੁਸੀਂ ਕੁਝ ਨਾਮ ਦੱਸ ਸਕਦੇ ਹੋ, ਮੈਗਜ਼ੀਨ ਦਾ ਨਾਮ ਦੱਸ ਸਕਦੇ ਤਾਂ ਜੋ ਹਾਂ ਮੈਗਜ਼ੀਨ ਦਾ ਮੈਂ ਤੁਹਾਨੂੰ ਮੇਰੇ ਖਿਆਲ ਨਾਦ ਪ੍ਰਕਾਸ਼ ਇਸ ਤਰ੍ਹਾਂ ਦਾ ਕੁਝ ਹੈਗਾ, ਅੰਮ੍ਰਿਤਸਰ ਤੋਂ ਹੈਗਾ। ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਹੈਗਾ ਉਹ ਇਸੇ ਲਾਈਨ ਦਾ ਹੈਗਾ, ਤੋਂ ਉਹਨਾਂ ਵੱਲੋਂ ਜਿਹੜਾ ਛਾਪਿਆ ਗਿਆ। ਬਾਕੀ ਤੁਹਾਡੀਆਂ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਵਿੱਚ ਆ ਜਿਹੜੇ ਉਹ ਇਸ ਤਰ੍ਹਾਂ ਦੇ ਜਿਹੜੇ ਬੰਦੇ ਆ ਉਹ ਪੂਰੇ ਗੈਂਗ ਆਪਰੇਟ ਕਰ ਰਹੇ ਆ। ਉਹਨਾਂ ਦਾ ਹੁਣ ਇਹ ਹੈਗਾ ਵੀ ਉਹ ਜਿਸ ਵੈਦਿਕ ਪਰੰਪਰਾ ਵਾਲੀ ਵਿਆਖਿਆ ਲਿਆ ਰਹੇ ਆ, ਜਿਹੜੇ ਨਵੇਂ ਸਟੂਡੈਂਟ ਜਿਹੜੇ ਆਉਂਦੇ ਹੈਗੇ ਆ, ਜੇ ਉਹਨਾਂ ਦਾ ਹੀ ਵਿਆਖਿਆ ਪ੍ਰਣਾਲੀ ਇਸ ਵੈਦਿਕ ਪਰੰਪਰਾ ਨਾਲ ਨਹੀਂ ਮਿਲਦੀ ਤਾਂ ਉਹਨਾਂ ਦਾ PhD ਦਾ ਥੀਸਿਸ ਰੱਦ ਕਰ ਦਿੱਤਾ ਜਾਂਦਾ। ਫਿਰ ਬੱਚੇ ਇਹ ਹੁੰਦਾ ਵੀ ਸਾਡਾ PhD ਦਾ ਥੀਸਿਸ ਰੱਦ ਹੋ ਜਾਣਾ, ਸਾਨੂੰ ਜੌਬ ਨਹੀਂ ਮਿਲਣੀ। ਉਹ ਮਜਬੂਰੀ ਵਿੱਚ ਹੀ
ਫਿਰ ਉਹ ਆਪਣੀ ਕੰਟੀਨਿਊਟੀ ਵਿੱਚ ਉਹ ਪਰੰਪਰਾ ਨੂੰ ਅੱਗੇ ਵਧਾਉਂਦੇ ਜਾ ਰਹੇ ਆ। ਸੋ ਕੈਲੀਫੋਰਨੀਆ ਵਿੱਚ ਤੇ ਅਮਰੀਕਾ ਵਿੱਚ ਇਹਨੂੰ ਪੋਸਟ ਕਲੋਨੀਅਲ ਗਰੁੱਪ ਆ ਜਿਹੜਾ ਕਿਹਾ ਜਾਂਦਾ। ਸੋ ਉਹ ਇਹ ਲਾ ਰਿਹਾ ਹੈਗਾ ਵੀ ਜਿਹੜੀ ਸਿੱਖੀ ਦੀ ਅਸਲ ਵਿਆਖਿਆ ਸੀ ਉਹ ਅੰਗਰੇਜ਼ਾਂ ਨੇ ਜਿਹੜੀ ਡਿਸਟੋਰਟ ਕਰ ਦਿੱਤੀ ਹੋਈ ਹੈ। ਸੋ ਅੰਗਰੇਜ਼ਾਂ ਨੇ ਸਿੱਖਾਂ ਨੂੰ ਜਿਹੜੀ ਹੈਗੀ ਇੱਕ ਜਿਹੜੀ ਆਇਡੈਂਟੀਟੀ ਦਿੱਤੀ ਆ ਉਹ ਭੁਲੇਖਾ ਪਾਊਗਾ, ਉਹ ਜਿਹੜੀ ਕਿ ਬਿਲਕੁਲ ਵੀ ਨਹੀਂ ਹੈ। ਸੋ ਜਿਹੜੀ ਆਰਗੇਨਾਈਜ਼ ਇਹ ਜਿਹੜੀ ਵਿੱਚੇ ਪੱਗ ਦੀ ਗੱਲ ਆ ਜਾਂਦੀ ਵੀ ਆਹ ਪੱਗ ਤਾਂ ਆਪਾਂ ਨੂੰ ਉਹਨਾਂ ਨੇ ਦਿੱਤੀ ਆ, ਹਾਂਜੀ ਗੋਰਿਆਂ ਤੋਂ ਪਹਿਲਾਂ ਵੀ ਤਾਂ ਪੱਗਾਂ ਬੰਨ੍ਹਦੇ ਹੀ ਸੀ। ਜਿਹੜਾ ਇਸ ਤਰ੍ਹਾਂ ਵਾਇਲੈਂਸ ਬਾਰੇ, ਸਿੱਖਾਂ ਦੀ ਵੈਦਿਕ ਪਰੰਪਰਾ ਬਾਰੇ, ਉਹਨਾਂ ਦੀ ਇਤਿਹਾਸਕਾਰੀ ਬਾਰੇ ਸਾਰੀ ਜਿਹੜੀ ਇੰਡੀਅਨ ਸਟੇਟ ਨੂੰ ਫਿੱਟ ਬਹਿੰਦੀ ਆ ਗੱਲ ਉਹ ਆ ਰਹੀ ਆ। ਤੇ ਦੂਜਾ ਸਿੱਖਾਂ ਵਿੱਚ ਕੌਮੀ ਜਜ਼ਬਾ ਨਾ ਪੈਦਾ ਹੋਵੇ, ਇਹ ਸਾਰਾ ਕੁਝ ਆ ਰਿਹਾ। ਸੋ ਸਿੱਖਾਂ ਲਈ ਚੈਲੰਜ ਇਹ ਹੈਗਾ ਵੀ ਆਪਣੇ ਕੌਮੀ ਜਜ਼ਬੇ ਨੂੰ ਬਚਾ ਕੇ ਰੱਖਣਾ ਭਵਿੱਖ ਲਈ। ਸੋ ਇਸ ਕੌਮੀ ਜਜ਼ਬੇ ਨੇ ਤੁਹਾਨੂੰ ਪੋਲੀਟੀਕਲ ਡੈਸਟਨੀ ਤੱਕ ਜਿਹੜਾ ਹੈਗਾ ਲੈ ਕੇ ਜਾਣਾ। ਸੋ ਇਹ ਸਨਾਤਨ ਦੇ ਪੱਖ ਤੋਂ ਜਿਹੜੇ ਸਿੱਖੀ ਦੀ ਪਰਿਭਾਸ਼ਾ ਨੂੰ ਹੁਣ ਉਹ ਪਰਿਭਾਸ਼ਿਤ ਕਰਨ ਵੱਲ ਨੂੰ ਲੱਗੇ ਹੋਏ ਆ। ਹਾਂਜੀ ਹਾਂਜੀ, ਉਹ ਕਰਨ ਲੱਗੇ ਸੋ ਇਸ ਫਿਰ ਹੁਣ ਵਰਤਮਾਨ ਸਮੇਂ ਦੇ ਵਿੱਚ ਇਹਨਾਂ ਹਮਲਿਆਂ ਦਾ ਟਾਕਰਾ ਕਰਨਾ ਕਿਵੇਂ ਆ? ਕੀ ਕੋਈ ਥਿੰਕ ਟੈਂਕ ਬਣੇ? ਸਿੱਖ ਪੁਆਇੰਟ ਆਫ ਵਿਊ ਤੋਂ ਇਸ ਪ੍ਰੋਪੇਗੈਂਡੇ ਨੂੰ ਸਮਝ ਕੇ ਤੋੜਨ ਦੇ ਲਈ ਕਿਹੜੇ ਉਪਰਾਲੇ ਹੋਣੇ? ਹਾਂ ਬਿਲਕੁਲ, ਤੁਹਾਡਾ ਬਹੁਤ ਅਹਿਮ ਸਵਾਲ ਹੈ। ਸੋ ਵੱਡੀ ਗੱਲ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਥਿੰਕ ਟੈਂਕ ਹੋਵੇ, ਜਿਹੜੇ ਸਾਡੇ ਵਿਦਵਾਨ ਇਸ ਹਮਲੇ ਦੀ ਜਿਹੜੀ ਹੈਗੀ ਆ ਖਤਰੇ ਨੂੰ ਸਮਝਦੇ ਨੇ, ਉਹਦੀ ਮਹੀਨਤਾ ਨੂੰ ਸਮਝਦੇ ਨੇ, ਔਰ ਸਾਡੇ ਭਵਿੱਖ ਤੇ ਪੈਣ ਵਾਲੇ ਅਸਰਾਂ ਨੂੰ ਸਮਝਦੇ ਆ। ਕੌਮ ਨੂੰ ਕਰੇ ਵੀ ਆਪਣੇ ਰਿਸੋਰਸਿਸ ਨੂੰ ਥੋੜਾ ਜਿਹਾ ਇੱਧਰ ਲਾਓ, ਉਹਨਾਂ ਵਿਦਵਾਨਾਂ ਨੂੰ ਆਪਾਂ ਪਿਨ ਪੁਆਇੰਟ ਕਰੀਏ। ਉਹ ਵਿਦਵਾਨ ਫਿਰ ਜਿਹੜਾ ਨੈਰੇਟਿਵ ਲੈ ਕੇ ਆਉਣ। ਸੋ ਉਹਨਾਂ ਵਿਦਵਾਨਾਂ ਦੇ ਜਿਹੜੇ ਹੈਗੇ ਆ ਵੀ ਆਪਾਂ ਉਹਨਾਂ ਨੂੰ ਫੰਡਿੰਗ ਕਰੀਏ। ਸੋ ਤਾਂ ਕਿ ਉਹ ਇੱਕ ਤਾਂ ਇਸ ਹਮਲੇ ਨੂੰ ਬਾਰੇ ਸਾਨੂੰ ਕੌਮ ਨੂੰ ਸੁਚੇਤ ਕਰ ਸਕਣ, ਤੇ ਦੂਜਾ ਉਸ ਹਮਲੇ ਦੇ ਖਿਲਾਫ ਸਿੱਖਾਂ ਦਾ ਨੈਰੇਟਿਵ ਆ ਜਿਹੜਾ, ਤਾਂ ਕਿ ਇਹ ਜਿਸ ਤਰ੍ਹਾਂ 1984 ਵਿੱਚ ਅਕਾਲ ਤਖਤ ਦੇ ਮੋਰਚੇ ਤੇ ਬੈਠੇ ਸਾਡੇ ਸੂਰਮਿਆਂ ਨੇ ਹਥਿਆਰਾਂ ਦੇ ਮੂੰਹ ਮੋੜਿਆ, ਹੁਣ ਸਾਨੂੰ ਇਹ ਵਿਚਾਰਾਂ ਦੇ ਤੇ ਕਿਤਾਬਾਂ ਦੇ ਮੂੰਹ ਉਸੇ ਜਜ਼ਬੇ ਨਾਲ ਮੋੜਨੇ ਪੈਣੇ ਆ ਵੀ ਸਾਡੇ ਤੇ ਹਮਲਾ ਹੋ ਗਿਆ। ਸੋ ਕੌਮ ਇਸ ਹਮਲੇ ਨੂੰ ਲਾਈਟਲੀ ਨਾ ਲਵੇ। ਸੋ ਸਾਡੇ ਗੁਰੂ ਘਰਾਂ ਦੇ ਜਾਂ ਸਿੱਖ ਸੰਸਥਾਵਾਂ ਦੇ ਜਿਹੜੇ ਇਕਨੋਮਿਕ ਰਿਸੋਰਸਿਸ ਆ ਇਸ ਹਮਲੇ ਲਈ ਤੁਸੀਂ ਵਰਤੋ। ਸਿੱਖ ਵਿਦਵਾਨ ਬਹੁਤ ਸਾਰੇ ਬੈਠੇ ਹੈਗੇ ਆ, ਪਰ ਉਹ ਇਸ ਹਾਲਤ ਵਿੱਚ ਨਹੀਂ ਵੀ ਉਹ ਕੁਝ ਆਪਣੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਤੋਂ ਵਿਚਾਰਿਆਂ ਤੋਂ ਪਰੇ ਹੋ ਕੇ ਵੀ ਉਹ ਕੁਝ ਵੱਡਾ ਕਰ ਸਕਣ, ਪਰ ਉਹ ਸੋਚ ਬਹੁਤ ਵੱਡੀ ਰੱਖਦੇ ਹੈਗੇ। ਸੋ ਆਪਾਂ ਉਹਨਾਂ ਵਿਦਵਾਨਾਂ ਨੂੰ ਕਲੱਬ ਕਰੀਏ, ਉਹਨਾਂ ਦੀ ਜਿਹੜੀ ਸਾਂਭ ਸੰਭਾਲ ਕਰੀਏ, ਔਰ ਉਹਨਾਂ ਦੀ ਜਿਹੜੀ ਹੈਗੀ ਸਮੁੱਚੇ ਤੌਰ ਤੇ ਉਹਨਾਂ ਨੂੰ ਆਰਗੇਨਾਈਜ਼ ਕਰਕੇ ਇਸ ਨਵੇਂ ਹਮਲੇ ਦੇ ਖਿਲਾਫ ਆ ਜਿਹੜਾ ਆਪਾਂ ਉਹਨਾਂ ਵਿਦਵਾਨਾਂ ਦੀਆਂ ਸੇਵਾਵਾਂ ਲਈਏ, ਤਾਂ ਕਿ ਕੌਮ ਦੀ ਜਿਹੜੀ ਚੜ੍ਹਦੀ ਕਲਾ ਹੋਵੇ ਤੇ ਕੌਮ ਸ਼ੁੱਧ ਖਾਲਸਾਈ ਸਪਿਰਿਟ ਨਾਲ ਆ ਜਿਹੜਾ ਉਹ ਬਾਹਰ ਨਿਕਲੇ ਇਸ ਹਮਲੇ ਤੋਂ। ਅਕਸਰ ਇੱਥੇ ਅਵਤਾਰ ਸਿੰਘ ਜੀ ਇਹ ਵੀ ਚਰਚਾ ਜਿਹੜੀ ਚੱਲ ਪੈਂਦੀ ਵੀ ਆਪਾਂ ਨੂੰ ਆਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿਹੜੇ ਇੱਕ ਬਾਹਰੀ ਕਾਰਜ ਹੁੰਦੇ ਆ ਜਿਹੜੇ ਨਜ਼ਰ ਆਉਂਦੇ ਆ ਉਹ ਵੀ ਉਨੇ ਹੀ ਲੋੜੀਂਦੇ ਆ ਜਿੰਨੇ ਬੈਕਐਂਡ ਦੇ ਉੱਤੇ ਇਦਾਂ ਦੇ ਇੰਟੈਲੈਕਟ ਵਾਲੇ ਜਿਹੜੇ ਕੰਮ ਆ ਉਹ ਜਿਹੜੇ ਉਹ ਕਰਨੇ ਆ। ਸੋ ਇਹ ਕੌਮ ਨੂੰ ਇਹਦਾ ਮਤਲਬ ਇੱਥੇ ਹੁਣ ਸਮਝਣਾ ਪੈਣਾ ਆ। ਤੇ ਆਪਾਂ ਉਦਾਹਰਨਾਂ ਤੇ ਜਿਊਜ਼ ਦੀਆਂ ਝੱਟ ਦੇਣੀ ਦੇ ਦਿੰਦੇ ਆ, ਪਰ ਉਦਾਂ ਦੇ ਕੰਮਾਂ ਵੱਲ ਨੂੰ ਆਪਾਂ ਵੱਧ ਵੀ ਰਹੇ ਆ। ਨਹੀਂ ਦੇਖੋ, ਜਿਊਜ਼ ਨੇ ਆਪਣੀ ਕੌਮ ਨੂੰ ਕਿਸ ਤਰ੍ਹਾਂ ਖੜੀ ਰੱਖਿਆ 2000 ਸਾਲਾਂ ਦੇ ਇਸ ਸੰਘਰਸ਼ ਵਿੱਚ। ਇਸ ਤਰ੍ਹਾਂ ਦੀਆਂ ਔਕੜਾਂ ਸਾਡੇ ਵਰਗੀਆਂ ਉਹਨਾਂ ਨੇ ਸਾਰੀਆਂ ਸਹੀਆਂ ਨੇ। ਵਿਚਾਰਧਾਰਕ ਹਮਲੇ ਵੀ ਸਹੇ ਆ, ਚਾਹੇ ਉਹ ਹਿਟਲਰ ਉਹਨਾਂ ਦਾ ਸੀਗਾ ਤੇ ਉਹਨਾਂ ਦਾ ਫੌਜੀ ਹਮਲਾ ਵੀ ਸਹਿਆ। 2000 ਸਾਲ ਕਿਸੇ ਕੌਮ ਤੇ ਲਗਾਤਾਰ ਹਮਲੇ ਹੁੰਦੇ ਰਹਿਣ, ਉਹ ਫਿਰ ਵੀ ਉਹ ਆਪਣੇ ਰਹਿਬਰ ਨਾਲ ਜੁੜੀ ਰਹੇ, ਆਪਣੇ ਗ੍ਰੰਥ ਨਾਲ ਜੁੜ ਕੇ ਰਹੇ ਤੇ ਆਪਣੇ ਆਪ ਨੂੰ ਬਚਾ ਕੇ ਆਪਣਾ ਮੁਲਕ ਸਿਰਜਵੇ। ਸੋ ਸਾਨੂੰ ਉਸ ਵਰਗੇ ਜਿੰਨੇ ਵੱਡੇ ਵਿਦਵਾਨ ਯਹੂਦੀਆਂ ਨੇ ਪੈਦਾ ਕਰੇ ਆ, ਮੈਨੂੰ ਲੱਗਦਾ ਦੁਨੀਆ ਦੀ ਕਿਸੇ ਕੌਮ ਨੇ ਪੈਦਾ ਨਹੀਂ ਕਰੇ ਨਾ। ਜੇ ਉਹਨਾਂ ਨੇ ਜ਼ੁਲਮ ਸਹਿਆ ਤਾਂ ਨਾਲ ਦੀ ਨਾਲ ਐਜੂਕੇਸ਼ਨ ਤੇ ਉਹਨਾਂ ਨੇ ਡਟ ਕੇ ਜ਼ੋਰ ਦਿੱਤਾ। ਸੋ ਸਿੱਖਾਂ ਨੂੰ ਐਜੂਕੇਸ਼ਨ ਕਾਹਦੇ ਲਈ? ਫਿਰ ਸਿਰਫ ਰੁਜ਼ਗਾਰ ਲੈਣ ਲਈ ਜਾਂ ਆਪਣੇ ਕੌਮ ਦਾ ਭਵਿੱਖ ਬਚਾਉਣ ਲਈ? ਇਹ ਵੀ ਇੱਕ ਵੱਡਾ ਕੁਐਸਚਨ ਹੈ ਨਾ ਵੀ ਅਸੀਂ ਐਜੂਕੇਸ਼ਨ ਲੈਣੀ ਕਾਹਦੇ ਲਈ ਹੈਗੀ। ਸੋ ਉਹਨਾਂ ਨੇ ਐਜੂਕੇਸ਼ਨ ਆਪਣੀ ਕੌਮ ਦਾ ਭਵਿੱਖ ਬਚਾਉਣ, ਆਪਣੀ ਕੌਮ ਤੇ ਹੋਏ ਜ਼ੁਲਮਾਂ ਦਾ ਜਿਹੜਾ ਟਾਕਰਾ ਕਰਨ ਔਰ ਉਹਦੇ ਖਿਲਾਫ ਆ ਜਿਹੜਾ ਆਪਣਾ ਕੌਮੀ ਨੈਰੇਟਿਵ ਲਿਆਉਣ ਦੀ ਯਤਨ ਕਰਿਆ। ਸੋ ਸਾਨੂੰ ਯਹੂਦੀਆਂ ਤੋਂ ਸਿੱਖਿਆ ਲੈ ਕੇ ਆਪਣੇ ਰਿਸੋਰਸਿਸ ਆਪਣੇ ਵਿਦਵਾਨਾਂ ਵਿੱਚ ਆਪਾਂ ਇਨਵੈਸਟ ਕਰੀਏ ਤਾਂ ਕਿ ਕੌਮ ਨੂੰ ਇਸ ਨਵੇਂ ਹਮਲੇ ਤੋਂ ਬਚਾਇਆ ਜਾ ਸਕੇ। ਕੌਮ ਵਿੱਚ ਇਹ ਏਕਤਾ ਤੇ ਸਾਂਝ ਕਿਵੇਂ ਪੈਦਾ ਹੋ ਸਕਦੀ ਹੈ? ਇਹ ਸਾਡਾ ਧਰਮ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ, ਸਾਡੇ 10 ਗੁਰੂਆਂ ਦੀ ਜਿਹੜੀ ਸਾਡੀ ਕਮਿਟਮੈਂਟ ਆ ਗੁਰੂ ਸਾਹਿਬਾਨ ਨਾਲ, ਔਰ ਜਿਹੜਾ ਸਾਡਾ ਕੌਮੀ ਜਜ਼ਬਾ ਹੈ, ਜਿਹੜਾ ਬੌਂਡਿੰਗ ਫੈਕਟਰ ਹੈਗਾ। ਸੋ ਜਦੋਂ ਕੌਮ ਵਿੱਚ ਇੱਕ ਬੌਂਡਿੰਗ ਫੈਕਟਰ ਜਿਹੜਾ ਆਊਗਾ, ਗੁਰੂ ਦੇ
ਬੱਚੇ ਹੋਣ ਦਾ, ਉਹ ਫਿਰ ਜਿਹੜੀਆਂ ਛੋਟੀ ਛੋਟੀਆਂ ਧਾਰਮਿਕ ਜਾਂ ਜਥੇਬੰਦਕ ਵਿਚਾਰਧਾਰਕ ਮਤਭੇਦ ਆ ਉਹ ਖਤਮ ਹੋ ਸਕਦੇ ਹੈਗੇ ਆ। ਕੌਮੀ ਬੌਂਡ ਆ ਜਿਹੜਾ, ਕੌਮੀ ਇੱਕ ਤਰ੍ਹਾਂ ਨਾਲ ਇਕਜੁੱਟਤਾ ਹੈਗੀ ਆ, ਉਹ ਵੱਡੀਆਂ ਸ਼ਖਸੀਅਤਾਂ ਸੰਤ ਜਰਨੈਲ ਸਿੰਘ ਵਰਗੀਆਂ ਜਾਂ ਉਹਨਾਂ ਦੇ ਹੁਣ ਕੋਈ, ਕਿਉਂਕਿ ਹੁਣ ਦੁਬਾਰੇ ਤਾਂ ਸਾਨੂੰ ਲੱਗਦੀ ਹਾਲੇ ਸੰਤ ਜਰਨੈਲ ਸਿੰਘ ਵਰਗੀ ਸ਼ਖਸੀਅਤ ਉੱਭਰਨ ਦੇ ਹਾਲੇ ਕੋਈ ਚਾਂਸਸ ਨਹੀਂ ਹੈਗੇ, ਪਰ ਉਹ ਉਹਨਾਂ ਤੋਂ ਕੁਝ ਹੇਠਲੇ ਪੱਧਰ ਤੱਕ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ, ਜਿਹੜੀਆਂ ਕੌਮ ਵਿੱਚ ਕੌਮੀ ਜਜ਼ਬਾ ਭਰ ਸਕਦੀਆਂ ਨੇ, ਧਾਰਮਿਕ ਸ਼ਖਸੀਅਤਾਂ ਹੋਣ ਜਿਹੜੀਆਂ ਧਾਰਮਿਕ ਮੁਹਾਵਰੇ ਵਿੱਚ ਸਿੱਖਾਂ ਨੂੰ ਜਥੇਬੰਦ ਕਰ ਸਕਣ, ਸੋ ਉਸ ਕਿਸਮ ਦੀਆਂ ਧਾਰਮਿਕ ਸ਼ਖਸੀਅਤਾਂ ਨੂੰ ਅੱਗੇ ਆ ਕੇ ਕੌਮ ਵਿੱਚ ਕੌਮੀ ਜਜ਼ਬਾ ਜਿਹੜਾ ਹੈਗਾ, ਯਹੂਦੀਆਂ ਨੇ ਆਪਣਾ ਕੌਮੀ ਜਜ਼ਬਾ ਨਹੀਂ ਬਣ ਦਿੱਤਾ, ਕਿਸੇ ਮੌਕੇ ਤੇ ਆ ਕੇ ਉਹਨਾਂ ਦਾ ਧਰਮ ਵੀ ਖਤਮ ਹੋ ਗਿਆ। ਬਹੁਤ ਸਾਰੀਆਂ ਥਾਵਾਂ ਜਦੋਂ ਉਹ ਖਿੱਲਰ ਗਏ ਇੰਨੇ ਪੂਰੇ ਯੂਰਪ 'ਚ, ਬਹੁਤ ਯੂਰਪ ਦੇ ਕਈ ਮੁਲਕਾਂ 'ਚ ਉਹਨਾਂ ਕੋਲ ਆਪਣੀ ਧਾਰਮਿਕ ਪ੍ਰੈਕਟਿਸ ਕਰਨ ਦੀ ਵੀ ਕੋਈ ਸਹੂਲਤ ਨਹੀਂ ਸੀ। ਬਹੁਤ ਥਾਵਾਂ ਤੇ ਉਹਨਾਂ ਦੀ ਬੋਲੀ ਵੀ ਵਿਸਰ ਗਈ, ਉਹ ਜਿਨ੍ਹਾਂ ਟੈਰੀਟਰੀਆਂ ਵਿੱਚ ਰਹਿ ਰਹੇ ਸੀ ਉਹਨਾਂ ਦੀ ਬੋਲੀ ਨੂੰ ਅਪਣਾ ਲਿਆ, ਪਰ ਇਹਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਕੌਮੀ ਹੋਂਦ ਨੂੰ ਖਤਮ ਨਹੀਂ ਹੋਣ ਦਿੱਤਾ। ਉਹਨਾਂ ਵਿੱਚੋਂ ਇਹ ਜਜ਼ਬਾ ਨਹੀਂ ਮਰਿਆ ਕਿ ਅਸੀਂ ਇੱਕ ਵੱਖਰੀ ਕੌਮ ਆ ਤੇ ਇਸ ਵੱਖਰੀ ਕੌਮ ਨੇ ਆਪਣਾ ਇੱਕ ਵੱਖਰਾ ਮੁਲਕ ਸਿਰਜਣਾ, ਜਿੱਥੇ ਸਾਡੀ ਸਾਰੀ ਕੌਮ ਆ ਜਿਹੜੀ ਆਜ਼ਾਦਾਨਾ ਢੰਗ ਨਾਲ ਜਿਹੜੀਆਂ ਹੈਗੀਆਂ ਆਪਣੇ ਝੰਡੇ ਦੇ ਥੱਲੇ ਜਿਹੜੀ ਲਹਿ ਲਹਾਉਂਦੀ ਹੋਈ, ਜਿਹੜੀ ਪ੍ਰੋਸਪਰਸ ਢੰਗ ਨਾਲ ਮਜ਼ਬੂਤ ਹੋਏਗੀ। ਸੋ ਉਹਨਾਂ ਨੇ ਉਹ ਸੁਪਨਾ ਨਹੀਂ ਛੱਡਿਆ ਤੇ ਉਹ ਸੁਪਨਾ ਸਾਕਾਰ ਕਰ ਲਿਆ। ਐਜੂਕੇਸ਼ਨ ਦੇ ਸਭ ਤੋਂ ਵੱਡੀ ਐਜੂਕੇਸ਼ਨ, ਤੇ ਦੂਜਾ ਹੈਗਾ ਵੀ ਆਪਣੇ ਧਰਮ ਨਾਲ ਪਰਪੱਕਤਾ, ਆਪਣੀ ਕੌਮ ਨਾਲ ਪਰਪੱਕਤਾ, ਆਪਣੀ ਕੌਮ ਦਾ ਕੌਮੀ ਜਜ਼ਬਾ ਨਾ ਮਰਨ ਦਿਓ, ਇਹੀ ਸਾਡੇ ਲਈ ਚੈਲੰਜ ਹੈ। ਅੱਛਾ ਅਵਤਾਰ ਸਿੰਘ ਜੀ, ਹੁਣ ਆਪਾਂ ਦੇਖ ਰਹੇ ਹਾਂ ਜਿੱਦਾਂ ਉਹਨਾਂ ਨੇ ਲੌਬਿੰਗ ਕੀਤੀ, ਵੱਖ-ਵੱਖ ਮੁਲਕਾਂ 'ਚ ਆਪਣੇ ਬੰਦੇ ਜਿਹੜੇ ਉਹ ਭੇਜੇ, ਫਿੱਟ ਕੀਤੇ, ਉੱਥੋਂ ਦੇ ਜਿਹੜੇ ਲਾ ਮੇਕਰਸ ਆ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਉਹਨਾਂ ਦਾ ਬਿਰਤਾਂਤ ਸੀ ਉਹ ਉਹਨਾਂ ਨੇ ਪਾਇਆ। ਹੁਣ ਆਪਾਂ ਜਿੱਦਾਂ ਅਮਰੀਕਾ ਦੇ ਵਿੱਚ ਬੈਠੇ ਆ, ਇੱਥੇ ਕਿਸੇ ਟਾਈਮ ਦੇ ਉੱਤੇ ਇੱਕ ਹੁੰਦਾ ਸੀ ਵੀ ਯਹੂਦੀਆਂ ਦੇ ਉਲਟ ਐਂਟੀ ਸੈਮਿਟਿਜ਼ਮ ਜਿਸ ਨੂੰ ਵਰਤਿਆ ਜਾਂਦਾ ਆ, ਕਿਹਾ ਜਾਂਦਾ ਆ ਵੀ ਉਹ ਕੋਈ ਕਰਦਾ ਤੇ ਉਹਦੇ ਖਿਲਾਫ ਹੇਟ ਕ੍ਰਾਈਮ ਜਾਂ ਉਦਾਂ ਦੀਆਂ ਚੀਜ਼ਾਂ। ਪਰ ਹੁਣ ਜੇ ਦੇਖੋ ਉਹਨਾਂ ਨੇ ਇੱਕ ਕਦਮ ਹੋਰ ਵਧਾ ਕੇ ਐਂਟੀ ਇਜ਼ਰਾਈਲ ਨੂੰ ਵੀ ਜਿਹੜਾ ਆ ਉਹ ਕ੍ਰਾਈਮ ਦੇ ਖੇਤਰ ਦੇ ਵਿੱਚ ਲੈ ਆਉਂਦਾ। ਇਹੀ ਕਾਰਜਾਂ ਦੇ ਉੱਤੇ ਭਾਰਤ ਵੀ ਲੱਗਾ ਹੋਇਆ ਵੀ ਜਿਹੜਾ ਇੰਡੀਆ ਖਿਲਾਫ ਬੋਲਦਾ ਉਹਨੂੰ ਜਿਹੜਾ ਉਹ ਕਰਨਾ ਚਾਹੀਦਾ। ਇੱਥੇ ਹੁਣ ਜਿੱਦਾਂ ਆਪਾਂ ਇਹ ਜਿਹੜੇ ਪ੍ਰੋਗਰਾਮ ਦੀ ਮੈਂ ਸ਼ੁਰੂਆਤ 'ਚ ਜ਼ਿਕਰ ਕੀਤਾ ਵੀ ਸਿੱਖਾਂ ਦੇ ਦੁਆਰਾ ਅਪਰੋਚ ਕੀਤੀ ਜਾ ਰਹੀ ਆ ਲਾ ਮੇਕਰਸ ਨੂੰ, ਇੱਦਾਂ ਦੇ ਕਾਰਜ ਹਰ ਥਾਂ ਦੇ ਉੱਤੇ ਹੋਣੇ ਚਾਹੀਦੇ ਆ, ਤੇ ਕਿਸ ਸੰਦਰਭ 'ਚ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਜਿਹੜੀਆਂ ਲਾ ਮੇਕਰਸ ਨੂੰ ਸਮਝਾਈਆਂ ਜਾਣੀਆਂ ਚਾਹੀਦੀਆਂ ਆ ਜਾਂ ਕਹੀਆਂ ਜਾਣੀਆਂ ਚਾਹੀਦੀਆਂ, ਕਿਉਂਕਿ ਆਪਾਂ ਨੂੰ ਮਿੱਤਰ ਮੁਲਕਾਂ ਦੀ ਵੀ ਜਿਹੜੀ ਉਹ ਜ਼ਰੂਰਤ ਹੈ ਸਿੱਖ ਕੌਮ ਨੂੰ ਵੀ ਉਹ ਨਾਲ ਜਿਹੜੀ ਉਹ ਖੜੇ। ਸੋ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਹ ਚੀਜ਼ ਸਮਝਾਈ ਜਾਣੀ ਚਾਹੀਦੀ ਆ, ਤੇ ਇਦਾਂ ਦੇ ਕਾਰਜ ਹੋਰ ਕਿੰਨੇ ਕੁ ਵੱਧ ਹੋਣੇ ਚਾਹੀਦੇ ਤੁਹਾਡੇ ਹਾਂ, ਬਿਲਕੁਲ ਇਹ ਤਾਂ ਤੁਹਾਡਾ ਬਹੁਤ ਅਹਿਮ ਸਵਾਲ ਹੈ। ਸੋ ਡਿਪਲੋਮੈਟਿਕਲੀ ਸਿੱਖਾਂ ਨੂੰ ਆਪਣੀ ਧਿਰਾ ਜਿਹੜੀ ਮਜ਼ਬੂਤ ਕਰਨੀ ਪਵੇਗੀ, ਕਿਉਂਕਿ ਇੱਕ ਅਸੀਂ ਵੱਖਰਾ ਨੇਸ਼ਨ ਹੈ, ਬੇਸ਼ੱਕ ਇੱਕ ਸੇਮ ਟੈਰੀਟਰੀ ਵਿੱਚ ਰਹਿ ਰਹੇ ਹਾਂ, ਪਰ ਫਿਊਚਰ ਦੀਆਂ ਸਾਡੇ ਕੁਝ ਸੁਪਨੇ ਹੈਗੇ, ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਡਿਪਲੋਮੈਟਿਕ ਐਫਰਟਸ ਆ ਜਿਹੜੇ ਲਾਅ ਮੇਕਰਸ ਨਾਲ, ਵੈਸਟਰਨ ਲਾਅ ਮੇਕਰਸ ਨਾਲ ਆ, ਕਿਉਂਕਿ ਇਸ ਵੇਲੇ ਜਿਹੜਾ ਲਿਬਰਲ ਡੈਮੋਕ੍ਰੇਸੀ ਆ, ਵੈਸਟਰਨ ਡੈਮੋਕ੍ਰੇਸੀ ਦਾ ਜਿਹੜੇ ਮੁਲਕ ਨੇ ਉਹਨਾਂ ਦਾ ਵਰਲਡ ਆਰਡਰ ਤੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਪੂਰਾ ਅਧਿਕਾਰ ਆ ਜਾਂ ਉਹਨਾਂ ਦੀ ਚੱਲਦੀ ਆ, ਜਾਂ ਆਪਾਂ ਕਹਿੰਦੇ ਵੀ ਕਬਜ਼ਾ ਹੈਗਾ ਹਨਾ। ਸੋ ਕਿਉਂਕਿ ਯੂਐਨਓ ਸਾਰਾ ਉਹਨਾਂ ਦੇ ਚਲਾਇਆ ਹੀ ਚੱਲਦਾ, ਵਰਲਡ ਆਰਗੇਨਾਈਜੇਸ਼ਨ ਜਾਂ ਹੋਰ ਜਿੰਨੀਆਂ ਸੰਸਥਾਵਾਂ ਨੇ ਉਹਨਾਂ ਦੇ ਕਹਿਣ ਤੇ ਚੱਲਦੀਆਂ ਕਿ ਸਾਨੂੰ ਆਪਣੇ ਜਿਹੜੇ ਰਿਲੇਸ਼ਨ ਹੈਗੇ ਆ ਕੋਰਡੀਅਲੀ ਤੇ ਬੜੇ ਵਧੀਆ ਢੰਗ ਨਾਲ ਬਿਲਡ ਕਰਨੇ ਚਾਹੀਦੇ ਆ। ਸਿੱਖਾਂ ਦਾ ਕੇਸ ਆ ਜਿਹੜਾ, ਵੱਡੀ ਗੱਲ ਹੈ ਵੀ ਜਿਸ ਤਰ੍ਹਾਂ ਆਪਾਂ ਕਿਹਾ ਵੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਕਤਲ ਤੋਂ ਬਾਅਦ ਕਿੰਨੇ ਵੱਡੇ ਅਖਬਾਰਾਂ ਨੇ ਸਿੱਖਾਂ ਨੂੰ ਇੱਕ ਨੇਸ਼ਨ ਦੇ ਤੌਰ ਤੇ ਸੰਬੋਧਿਤ ਹੋਣਾ ਸ਼ੁਰੂ ਕਰ ਦਿੱਤਾ। ਉਸ ਆਪਣੀ ਨੈਸ਼ਨੈਲਿਟੀ ਨੂੰ ਹੁਣ ਤੁਹਾਨੂੰ ਅੱਗੇ ਰਿਫਲੈਕਟ ਕਰਨ ਦੀ ਲੋੜ ਹੈਗੀ ਆ। ਸੋ ਉਹਦੇ ਬਾਰੇ ਰਿਸਰਚ ਪੇਪਰ ਆਉਣ, ਉਹਦੇ ਬਾਰੇ ਕਿਤਾਬਾਂ ਆਉਣ, ਉਹਦੇ ਬਾਰੇ ਤੁਹਾਡੇ ਜਿਹੜੇ ਇੰਟੈਲੈਕਚੁਅਲਸ ਆ ਉਹ ਆਪਣੇ ਲੈਕਚਰ ਜਾਂ ਜੋ ਵੀ ਆ ਉਹ ਕਰਨ। ਸੋ ਜਿਹੜੇ ਸਾਡੇ ਪੋਲੀਟੀਸ਼ੀਅਨ ਇੰਟਰੈਕਟ ਕਰਦੇ ਹੈਗੇ ਆ, ਕਈ ਵਾਰ ਸਾਡੇ ਵਿੱਚ ਇਹ ਗੱਲ ਹੋ ਜਾਂਦੀ ਹੈ ਵੀ ਕਿਤੇ ਮੇਰੀ ਜਿਹੜੀ ਚੌਧਰ ਹੈਗੀ ਆ, ਮੇਰੀ ਰਾਜਨੀਤਿਕ ਚੌਧਰ ਆ, ਉਹਨੂੰ ਖਤਰਾ ਨਾ ਖੜਾ ਹੋ ਜੇ, ਫਿਰ ਉਹ ਵਿਦਵਾਨਾਂ ਨੂੰ ਇਨਵੋਲਵ ਨਹੀਂ ਕਰਦੇ। ਸੋ ਸਾਨੂੰ ਵਿਦਵਾਨਾਂ ਨੂੰ ਇਨਵੋਲਵ ਕਰਨਾ ਪੈਣਾ, ਉਹਨਾਂ ਦੇ ਰਿਸਰਚ ਪੇਪਰਸ, ਪਬਲਿਸ਼ਡ ਰਿਸਰਚ ਪੇਪਰ, ਅਨਪਬਲਿਸ਼ਡ ਉਹ ਕਰਕੇ, ਤੇ ਜਿਹੜੀ ਹੈਗੇ ਆ ਵੀ ਜਿਹੜੀ ਅਪਰੋਚ ਨੂੰ ਮਜ਼ਬੂਤ ਕਰਨਾ ਚਾਹੀਦਾ ਇੱਕ ਨੇਸ਼ਨ ਬਿਲਡਿੰਗ ਦੇ ਜਿਹੜਾ ਹੈਗਾ ਕਨਸੈਪਟ ਦੇ ਵਿੱਚ, ਤੇ ਉਸ ਐਕਸਰਸਾਈਜ਼ ਵਿੱਚ ਹੈਗਾ ਸਿੱਖ ਪੋਲੀਟੀਸ਼ੀਅਨਸ ਤੇ ਸਿੱਖ ਵਿਦਵਾਨ ਆ ਉਹ ਕੋਲੈਬੋਰੇਟ ਕਰਕੇ ਚੱਲਣ, ਤਾਂ ਹੀ ਜਿਹੜਾ ਹੈਗਾ ਅਸੀਂ ਆਪਣੇ ਨਿਸ਼ਾਨੇ ਕਰ ਸਕਾਂਗੇ। ਔਰ ਇਸ ਲੌਬਿੰਗ ਨੂੰ ਜਿੰਨੀ ਵਾਸਟ ਲੈਵਲ ਤੇ ਵੱਖ-ਵੱਖ ਮੁਲਕਾਂ ਵਿੱਚ ਕੀਤਾ ਜਾਵੇ ਉਹਨਾਂ ਲਈ ਸਿੱਖਾਂ ਲਈ ਫਾਇਦੇਮੰਦ ਹੋਵੇਗਾ। ਅਵਤਾਰ ਸਿੰਘ ਜੀ, ਜਿੱਦਾਂ ਤੁਹਾਡੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਨਾਮ ਹਿੰਦੂ ਨਾਮ ਮੁਸਲਮਾਨ, ਜੋ ਤੁਹਾਡੀ ਬਹੁਤ ਹੀ ਲੰਮੀ ਜਿਹੜੀ ਰਿਸਰਚ ਤੋਂ ਬਾਅਦ ਦੇ ਵਿੱਚ ਆਈ ਆ, ਅਜਿਹੇ ਸਵਾਲਾਂ ਦੇ ਜਵਾਬ ਇਹ ਕਿਤਾਬ ਦੇ ਵਿੱਚ ਕਿੱਦਾਂ ਆ
ਕਿਵੇਂ ਆ, ਤੇ ਤੁਸੀਂ ਥੋੜਾ ਜਿਹਾ ਆਪਣੀ ਕਿਤਾਬ ਦੇ ਹਵਾਲੇ ਦੇ ਨਾਲ ਉਸ ਦੇ ਵਿੱਚੋਂ ਥੋੜਾ ਦੱਸੋ ਵੀ ਇਹਨਾਂ ਸਵਾਲਾਂ ਦੇ ਜਵਾਬ ਤੁਸੀਂ ਉਹਦੇ ਵਿੱਚ ਕਿਸ ਤਰੀਕੇ ਨਾਲ ਦਿੱਤੇ। ਹਾਂਜੀ ਹਾਂਜੀ, ਸੋ ਇਹਦੇ ਵਿੱਚ ਪਹਿਲੀ ਕਿਤਾਬ ਵਿੱਚ ਇਹੀ ਯਤਨ ਹੈ, ਇਹ 3-4 ਕਿਤਾਬਾਂ ਦੀ ਮੈਂ ਦੱਸਿਆ ਵੀ ਸੀਰੀਜ਼ ਹੋਊਗੀ। ਇਹਦੇ ਵਿੱਚ ਮੈਂ ਕੌਮ ਨੂੰ ਡਿਫਾਈਨ ਕਰਿਆ, ਜਿਹੜੇ ਸਾਡੇ 'ਚ ਬਹੁਤ ਵੱਡੇ ਭੁਲੇਖੇ ਸੀਗੇ ਵੀ ਸਿੱਖ ਇੱਕ ਕੌਮ ਨਹੀਂ ਹੈਗੀ, ਇੱਕ ਪੰਥ ਆ ਜਾਂ ਧਰਮ ਆ ਜਾਂ ਇੱਕ ਭਾਈਚਾਰਾ ਹੈਗਾ। ਸੋ ਕੌਮ ਬਾਰੇ ਦੁਨੀਆ ਵਿੱਚ ਜਿੰਨੀ ਵੀ ਰਿਸਰਚ ਹੋਈ ਆ ਲਗਭਗ, ਜੇ ਚਲੋ ਮੈਂ ਸਾਰੀ ਨਹੀਂ ਵੀ ਕਹਿੰਦਾ, ਬਹੁਤ ਸਾਰਾ ਵੀ ਕੁਝ ਵਿਸਰ ਵੀ ਜਾਂਦਾ, ਵੀ 70-75% ਜਿਹੜੀ ਰਿਸਰਚ ਆ ਉਹਨੂੰ ਮੈਂ, ਜਿਹੜੀ ਪਿਛਲੇ 3 ਸਦੀਆਂ ਵਿੱਚ ਹੋਈ ਹੈਗੀ ਆ, ਉਹਨੂੰ ਅੱਖਾਂ ਦੇ ਥੱਲਿਓਂ ਕੱਢ ਕੇ ਸਾਰੀਆਂ ਕਿਤਾਬਾਂ ਪੜ੍ਹ ਕੇ, ਸੋ ਪਹਿਲਾਂ ਮੈਂ ਇਹ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਵੀ ਸਿੱਖ ਇੱਕ ਫੁੱਲ ਫਲੈਜਡ ਕੌਮ ਹੈਗੀ ਆ। ਉਸ ਕੌਮ ਦਾ ਜਿਹੜਾ ਆਪਣੀ ਆਜ਼ਾਦੀ ਲਈ ਸੰਘਰਸ਼ ਆ ਉਹ ਕੌਮਵਾਦ ਹੁੰਦਾ, ਉਹ ਨੈਸ਼ਨਲਿਜ਼ਮ ਹੁੰਦਾ। ਤੇ ਥਰਡ ਪੁਆਇੰਟ ਹੈਗਾ ਵੀ ਨੇਸ਼ਨ ਸਟੇਟ ਹੁੰਦੀ ਹੈਗੀ ਆ। ਸੋ ਇਹਦੇ ਵਿੱਚ ਕੌਮ ਕਿਸ ਤਰ੍ਹਾਂ ਬਣਦੀ ਆ, ਉਸਰਦੀ ਕਿੱਦਾਂ, ਕੀ ਕੌਮਾਂ ਮਾਡਰਨ ਨੇ, ਕੀ ਕੌਮਾਂ ਪਹਿਲੇ ਦਿਨ ਤੋਂ ਹੀ ਨੇ, ਕੌਮ ਆਪਣੇ ਧਰਮ ਨਾਲ ਕਿੱਦਾਂ ਜੁੜੀ ਹੈ, ਆਪਣੀ ਭਾਸ਼ਾ ਨਾਲ ਕਿੱਦਾਂ ਜੁੜੀ ਹੈ, ਆਪਣੀ ਮਾਂ ਧਰਤੀ ਨਾਲ ਕਿੱਦਾਂ ਜੁੜੀ ਹੈ, ਆਪਣੇ ਇਤਿਹਾਸ, ਉਹਦਾ ਇਤਿਹਾਸ ਕੌਮ ਨੂੰ ਕਿਸ ਤਰ੍ਹਾਂ ਪ੍ਰਫੁੱਲਿਤ ਕਰਦਾ, ਕੌਮ ਨੇ ਕਿਹੜੀ ਧਰਤੀ ਦਾ ਕਬਜ਼ਾ ਲੈਣਾ, ਕੀ ਕੌਮ ਦੁਨੀਆ ਦੀ ਕਿਸੇ ਵੀ ਧਰਤੀ ਤੇ ਆਪਣਾ ਹੋਮਲੈਂਡ ਸਿਰਜ ਸਕਦੀ ਆ, ਜਾਂ ਉਹਦੀ ਆਪਣੀ ਧਰਤੀ ਜਿਹੜੀ ਮਾਂ ਧਰਤੀ ਆ, ਜਿਹੜੀ ਸਵਰਗਾਂ ਨਾਲੋਂ ਵੀ ਪਵਿੱਤਰ ਆ, ਵੀ ਕੀ ਉਹੀ ਹੁੰਦਾ। ਸੋ ਉਹਦੇ ਵਿੱਚ ਮੈਂ ਲਿਆਂਦਾ ਵੀ ਜਿਹੜੀ ਕੌਮ ਦੀ ਆਪਣੀ ਮਾਂ ਧਰਤੀ ਆ, ਸੋ ਕੌਮ ਨੇ ਆਪਣਾ ਰਾਜ, ਆਪਣਾ ਹੋਮਲੈਂਡ ਉੱਥੇ ਸਿਰਜਣਾ ਹੁੰਦਾ। ਉਹਦੇ ਖੇਤ, ਉਹਦੇ ਪਹਾੜ, ਉਹਦੀਆਂ ਟਾਹਣੀਆਂ ਤੇ ਉਹਦੇ ਦਰਖਤ, ਉਹਦੀਆਂ ਪਗਡੰਡੀਆਂ, ਉਹਦੀਆਂ ਕੱਸੀਆਂ, ਉਹੀ ਜਿਹੜੀਆਂ ਕੌਮ ਦੇ ਹਿਰਦੇ ਵਿੱਚ ਵਸੀਆਂ ਹੋਈਆਂ ਹੁੰਦੀਆਂ ਨੇ। ਸੋ ਕੌਮ ਦੀ ਡਿਵੈਲਪਮੈਂਟ, ਕੌਮ ਦਾ ਆਪਣੇ ਹੋਮਲੈਂਡ ਨਾਲ ਰਿਸ਼ਤਾ, ਤੇ ਕੌਮ ਨੂੰ ਆਪਣੀ ਸਟੇਟ ਕਿਉਂ ਚਾਹੀਦੀ ਆ, ਇਹਦਾ ਜਿਹੜਾ ਹੈਗਾ ਪਹਿਲੀ ਕਿਤਾਬ ਵਿੱਚ ਬਹੁਤ ਹੀ ਗੰਭੀਰਤਾ ਨਾਲ ਇੰਟੈਲੈਕਚੁਅਲ ਲੈਵਲ ਤੇ, ਹਾਈਲੀ ਇੰਟੈਲੈਕਚੁਅਲ ਲੈਵਲ ਤੇ ਜਿਹੜਾ ਹੋਇਆ। ਸੋ ਕਈ ਵਾਰ ਆਇਆ ਹੁੰਦਾ ਵੀ ਆਪ ਦੀ ਕਿਤਾਬ ਦੀਆਂ ਸਿਫਤਾਂ ਕਰੀ ਜਾਂਦੇ ਆ, ਪਰ ਜਿਨ੍ਹਾਂ ਵਿਦਵਾਨਾਂ ਨੇ ਪੜ੍ਹੀ ਆ ਉਹ ਕਹਿੰਦੇ ਵੀ ਫਸਟ ਕੱਲ ਵੀ ਜਿੱਦਾਂ ਸੈਮੀਨਾਰ ਹੋਇਆ ਉੱਥੇ ਚੰਡੀਗੜ੍ਹ ਸੀਗਾ, ਉਹਦੇ ਵਿੱਚ ਡਾਕਟਰ ਗੁਰਮੀਤ ਸਿੰਘ ਨੇ ਇਹ ਕਿਹਾ, ਉਹਨਾਂ ਨੇ ਵੀ ਮੈਨੂੰ ਇਹ ਦੱਸਿਆ ਵੀ ਸਿੱਖ ਸਟੱਡੀਜ਼ ਵਿੱਚ ਇਹ ਹੈਗਾ ਵੀ ਸਿਰਫ ਇਤਿਹਾਸਕਾਰੀ ਤੇ ਕੰਮ ਹੋ ਰਿਹਾ ਸੀਗਾ, ਥਿਊਰੀ ਤੇ ਕੰਮ ਨਹੀਂ ਸੀ ਹੋ ਰਿਹਾ। ਸੋ ਕਹਿੰਦੇ ਵੀ ਤੇਰੀ ਕਿਤਾਬ ਆ ਜਿਹੜੀ ਪਹਿਲੀ ਕਿਤਾਬ ਆ ਜਿਹੜੀ ਸਿੱਖਾਂ ਦੀ ਸਟੱਡੀਜ਼ ਵਿੱਚ ਥਿਊਰੀ ਤੇ ਕੰਮ ਕਰ ਰਹੀ ਹੈਗੀ ਆ। ਸੋ ਮੈਂ ਥਿਓਰੈਟੀਕਲ ਆਸਪੈਕਟਸ ਆ ਜਿਹੜੇ ਕੌਮ ਦੇ ਤੇ ਨੈਸ਼ਨਲਿਜ਼ਮ ਤੇ ਨੇਸ਼ਨ ਸਟੇਟ ਦੇ ਉਹ ਸਾਹਮਣੇ ਲਿਆਂਦੇ ਆ। ਨੇਸ਼ਨ ਸਟੇਟ ਕਿੱਦਾਂ ਬਣਦੀ ਆ, ਪੂਰੇ ਜਿੱਦਾਂ ਬੰਦਾ ਜਦੋਂ ਬਾਂਦਰਾਂ ਦੀ ਰੂਪ ਵਿੱਚ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਨੇਸ਼ਨ ਸਟੇਟ ਕਿੱਦਾਂ ਸਾਹਮਣੇ ਆਈ ਹੈ ਉਹਦਾ ਸਾਰਾ ਸੰਕਲਪ ਦੱਸਿਆ। ਫਿਰ ਜਿਹੜਾ ਇਹ ਕਿਹਾ ਜਾ ਰਿਹਾ ਹੈਗਾ ਵੀ ਨੇਸ਼ਨ ਸਟੇਟ ਤਾਂ ਬਹੁਤ ਖਤਰਨਾਕ ਹੈ, ਇਹ ਕਤਲ ਕਰਦੀ ਆ, ਇਹ ਇਸ ਤਰ੍ਹਾਂ ਕਰਦੀ ਹੈ, ਉਹਦਾ ਇੱਕ ਪੂਰਾ ਚੈਪਟਰ ਸਿਧਾਂਤਕਾਰੀ ਦਾ ਵੀ ਨੇਸ਼ਨ ਸਟੇਟ ਦਾ ਸਿਧਾਂਤ ਕਤਲੋਗਾਰਤ ਵਾਲਾ ਨਹੀਂ ਹੈਗਾ। ਕੁਝ ਭਟਕੇ ਹੋਏ ਰਾਜਨੀਤੀਵਾਨ ਜਿਹੜੇ ਇਸ ਨੇਸ਼ਨ ਸਟੇਟ ਵਿੱਚ ਗਲਤੀ ਨਾਲ ਆ ਵੜੇ ਨੇ, ਅਨਐਥੀਕਲ ਪ੍ਰੈਕਟਿਸ ਆ, ਜਿੱਦਾਂ ਇੰਡੀਆ ਦੇ ਆਪਾਂ ਕਹਿ ਸਕਦੇ ਆ ਪੋਲੀਟੀਸ਼ੀਅਨਸ ਦੀ ਹੈਗੀ ਆ, ਉਹ ਅਨਐਥੀਕਲ ਪ੍ਰੈਕਟਿਸ ਵਾਲੇ ਵਿਦਵਾਨਾਂ ਦੀ ਜਾਂ ਪੋਲੀਟੀਸ਼ੀਅਨਸ ਦਾ ਕਾਰਜ ਹੈਗਾ। ਪਰ ਨੇਸ਼ਨ ਸਟੇਟ ਕਦੇ ਵੀ ਜਿਹੜੀ ਜ਼ੁਲਮ ਨਹੀਂ ਕਰਦੀ। ਇਹ ਡਾਰਕ ਸਾਈਡ ਆਫ ਡੈਮੋਕ੍ਰੇਸੀ ਆ ਜਿਹੜੀ ਇੱਕ ਖਾਸ ਹੱਦ ਤੱਕ ਪ੍ਰਫੁੱਲਤ ਹੋਈ ਹੈਗੀ। ਸੋ ਸਾਰਾ ਉਹਦੇ ਵਿੱਚੋਂ ਫਿਰ ਹਿਸਟਰੀ, ਇਤਿਹਾਸ ਆ ਜਿਹੜਾ ਕੌਮ ਨੂੰ ਕਿਸ ਤਰ੍ਹਾਂ ਪ੍ਰਫੁੱਲਤ ਕਰਦਾ, ਕੌਮ ਦੇ ਜਿਹੜੇ ਸੂਰਬੀਰ ਨੇ ਉਹ ਆਪਣੇ ਪੁਰਾਤਨ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਕਿਵੇਂ ਮੁੜ ਕੇ ਨਵਾਂ ਇਤਿਹਾਸ ਉਹ ਜਿਹਾ ਜਾਂਬਾਜ਼ ਇਤਿਹਾਸ ਸਿਰਜਿਆ। ਹੁਣ ਜਿੱਦਾਂ ਚਮਕੌਰ ਸਾਹਿਬ ਦੀ ਗੜੀ ਦਾ ਇਤਿਹਾਸ ਅਸੀਂ 1984 ਵਿੱਚ ਸਿਰਜਿਆ। ਸੋ ਇਹ ਕੰਟੀਨਿਊਟੀ ਆਫ ਇਵੈਂਟਸ ਆ ਜਿਹੜੀ ਹੁੰਦੀ ਹੈਗੀ ਆ। ਜਿਸ ਤਰ੍ਹਾਂ ਸਿੱਖ ਸੂਰਮਿਆਂ ਨੇ 18ਵੀਂ ਸਦੀ ਵਿੱਚ 75 ਸਾਲ ਗੁਰੀਲਾ ਜੰਗ ਲੜੀ, ਸੋ ਸਾਡੀ ਕੌਮ ਨੇ 10-12 ਸਾਲ ਹੈ ਜਿਹੜੀ ਉਹ ਗੁਰੀਲਾ ਜੰਗ ਲੜੀ। ਸੋ ਇਹ ਇਤਿਹਾਸ ਦੀ ਕੰਟੀਨਿਊਟੀ ਚੋਂ ਆ ਜਿਹੜੀ ਉਹ ਸਾਰੇ ਜਿਹੜੀ ਉਹਦੀ ਥਿਓਰੈਟੀਕਲ ਵਿਆਖਿਆ ਹੈਗੀ ਆ ਇਸ ਕਿਤਾਬ 'ਚ ਕੀਤੀ ਆ। ਸੋ ਜਿਹੜੇ ਸੁਹਿਰਦ ਸਿੱਖ ਨੇ ਖਾਸ ਕਰਕੇ ਹੁਣ ਦੇ ਹਾਲਾਤ ਵਿੱਚ ਵੀ ਅਸੀਂ ਵਰਤਮਾਨ ਚੁਣੌਤੀਆਂ ਦਾ ਜਿਹੜੇ ਹੁਣ ਹਮਲੇ ਹੋ ਰਹੇ ਆ, ਜਿਹਦਾ ਮੈਂ ਗੱਲ ਕਿਹਾ ਵੀ ਸਾਡੇ ਤੇ ਅਕੈਡਮਿਕ ਹਮਲੇ ਹੋ ਰਹੇ ਆ, ਉਹਨਾਂ ਅਕੈਡਮਿਕ ਹਮਲਿਆਂ ਨੂੰ ਸਮਝਣ ਲਈ ਤੁਹਾਨੂੰ ਇਹ ਇੱਕ ਤਰ੍ਹਾਂ ਨਾਲ ਸਮਝ ਮੁਹੱਈਆ ਕਰਾਉਗੀ ਤੇ ਤਾਂ ਕਿ ਫਿਰ ਤੁਸੀਂ ਉਹਦੇ ਖਿਲਾਫ ਆਪਣਾ ਨੈਰੇਟਿਵ ਆ ਜਿਹੜਾ ਸਾਡੇ ਤੇ ਹਮਲਾ ਹੋ ਰਿਹਾ ਉਹਦਾ ਟਾਕਰਾ ਕਰਨਾ, ਉਹਦੇ ਬਾਰੇ ਕੋਈ ਸਮਝ ਪੈਦਾ ਕਰ ਸਕੋ। ਅਵਤਾਰ ਸਿੰਘ ਜੀ, ਥੋੜਾ ਜਿਹਾ ਇਤਿਹਾਸ ਦੇ ਵਿੱਚ ਜਾਣਦੇ ਆ, ਤੁਸੀਂ 1984 ਦੇ ਇਸ ਹਮਲੇ ਵੇਲੇ ਉਦੋਂ ਪੰਜਾਬ ਵਿੱਚ ਸੀਗੇ, ਜੇ ਸੀਗੇ ਥੋੜਾ ਜਿਹਾ ਉਦੋਂ ਦੇ ਹਾਲਾਤ ਤੁਸੀਂ ਆਪਣੇ ਨਿੱਜੀ ਜਿਹੜੇ ਕਹਿ ਸਕਦੇ ਵੀ ਐਕਸਪੀਰੀਅੰਸ ਤੋਂ ਥੋੜਾ ਬਿਆਨ ਕਰੋ। ਕੀ ਤੁਸੀਂ ਉਦੋਂ ਮਹਿਸੂਸ ਕੀਤਾ, ਕਿੱਥੇ ਸੀਗੇ, ਕੀ ਚੱਲ ਰਿਹਾ ਸੀ ਉਦੋਂ ਮਨ? ਹਾਂਜੀ ਹਾਂਜੀ, ਵੈਸੇ ਸਾਡਾ ਪਰਿਵਾਰ ਆ ਸ਼ੁਰੂ ਤੋਂ ਹੀ ਪੰਥਕ ਪਰਿਵਾਰ ਸੀਗਾ।
ਸੋ ਅਸੀਂ ਸ਼ੁਰੂ ਤੋਂ ਹੀ ਈਵਨ ਬਹੁਤੇ ਲੋਕ ਤਾਂ 1984 ਤੋਂ ਬਾਅਦ ਜਿਹੜਾ ਹੈਗਾ, ਅਸੀਂ 1978 ਤੋਂ ਮੇਰਾ ਪਰਿਵਾਰ ਹੈ ਵੈਸੇ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਪਰਿਵਾਰ ਸੀ ਇਹ। 1978 ਦੇ ਸਾਕੇ ਤੋਂ ਜਿਹੜਾ ਹੈਗਾ ਉਹ ਪੰਥਕ ਸਰਗਰਮੀਆਂ ਵਿੱਚ ਮੇਰੇ ਮਾਤਾ ਪਿਤਾ ਜਿਹੜੇ ਉਹ ਸ਼ਾਮਲ ਰਹੇ ਆ। ਜਦੋਂ ਨਿਰੰਕਾਰੀ ਕਾਂਡ ਹੋਇਆ ਸੋ ਤੋਂ ਬਾਅਦ ਲਗਾਤਾਰ ਸਾਡੇ ਜਿਹੜੇ ਘਰ ਵਿੱਚ ਹੈ ਪੰਥਕ ਰਾਜਨੀਤੀ ਦੀ, ਸੋ ਉਹ ਧਾਰਮਿਕ ਤੌਰ ਤੇ ਵੀ ਸਾਡਾ ਪਰਿਵਾਰ ਆ ਜਿਹੜਾ ਜੁੜਿਆ ਹੋਇਆ ਸੀ। ਸੋ ਤੋਂ ਪਹਿਲਾਂ ਦਾ ਸਾਰਾ ਘਟਨਾਕ੍ਰਮ ਧਰਮ ਯੁੱਧ ਮੋਰਚੇ ਦਾ, ਇਵਨ ਅਸੀਂ ਉਦੋਂ ਛੋਟੇ ਸੀਗੇ, ਧਰਮ ਯੁੱਧ ਮੋਰਚੇ ਵਿੱਚ ਜਿਹੜੇ ਜਥੇ ਜਾਂਦੇ ਸੀ ਉਹਨਾਂ ਦੀ ਰਵਾਇਤੀ ਵਿੱਚ ਜਿੱਦਾਂ ਸ਼ਹਿਰਾਂ ਤੋਂ ਜਾਂਦੇ ਸੀ, ਸੋ ਪੋਸਟਰ ਵਗੈਰਾ ਲਗਾਉਣੇ ਗੁਰੂ ਘਰ 'ਚ, ਜਿੱਦਾਂ ਉਹਦੇ ਹੋਕੇ ਦੇਣੇ ਜਾਂ ਸਪੀਚਸ ਦੇਣੀਆਂ, ਇਸ ਬਾਰੇ ਹਾਂ ਬੇਸ਼ੱਕ ਹਲੇ ਮੈਂ ਛੋਟਾ ਸੀ ਪਰ ਆਪਣੀ ਉਮਰ ਨਾਲੋਂ ਵੱਧ ਚੇਤਨ ਸੀਗਾ ਉਹਨਾਂ ਟਾਈਮਾਂ 'ਚ ਵੀ। ਗੁਰਮਤ ਦੇ ਕੈਂਪ ਲਾਉਣੇ, ਸੋ ਸਾਰਾ ਕੁਝ ਜਿਹੜਾ ਅਸੀਂ ਕਰਦੇ ਰਹੇ। ਸੋ 1984 ਦੇ ਘਟਨਾਕ੍ਰਮ ਨੂੰ ਲਗਾਤਾਰ ਨੇੜਿਓਂ ਦੇਖਿਆ ਸਾਰਾ ਕੁਝ। ਉਹ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਜਾਂਦੇ ਰਹੇ ਆ, ਸੰਤਾਂ ਦੀ ਜਿਹੜੀ ਹੈਗੇ ਆ ਲੈਕਚਰ ਜਿਹੜੇ ਹੈਗੇ ਉਹ ਸੁਣਦੇ ਰਹੇ ਆ ਉੱਥੇ ਲੰਗਰ ਹਾਲ ਤੇ ਔਰ ਮੰਜੀ ਸਾਹਿਬ ਦੀਵਾਨ ਹਾਲ ਵਿੱਚ। ਸੋ 1984 ਵੇਲੇ ਫਿਰ ਜਦੋਂ ਇਹ ਹਮਲਾ ਹੁੰਦਾ ਹੈਗਾ ਉਦੋਂ ਇੱਕ ਤਰ੍ਹਾਂ ਜਿੱਦਾਂ ਕਰਫਿਊ ਲੱਗੇ ਹੋਏ ਸੀਗੇ, ਅਸੀਂ ਘਰਾਂ ਵਿੱਚ ਹੀ ਸੀ। ਪਰ ਐਸ ਸੂਨ ਐਸ ਜੁਲਾਈ ਦੇ ਪਹਿਲੇ ਹਫਤੇ ਸੰਗਤਾਂ ਲਈ ਖੋਲਿਆ ਜਾਂਦਾ ਤਾਂ ਮੈਂ ਆਪਣੀ ਮਦਰ ਨੂੰ ਲੈ ਕੇ ਦੂਜੇ ਦਿਨ ਹੀ ਜਿੱਦਾਂ ਉੱਥੇ ਪਹੁੰਚ ਗਿਆ ਸੀਗਾ। ਸੋ ਉਹ ਢੱਠੇ ਹੋਏ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਨੂੰ ਜਿਹੜੀਆਂ ਗੋਲੀਆਂ ਲੱਗੀਆਂ 350-400 ਗੋਲੀ ਉਹ ਲੱਗੀ ਹੋਈ ਸੀ। ਪਰਿਕਰਮਾ ਵਿੱਚ ਹਲੇ ਵੀ ਖੂਨ ਦੇ ਧੱਬੇ ਸੀ ਆਲੇ ਦੁਆਲੇ, ਬਹੁਤ ਸਾਰੀ ਡਿਸਟਰਕਸ਼ਨ ਆ ਜਿਹੜੀ ਘੰਟਾ ਘਰ ਵਾਲੇ ਪਾਸੇ ਜਾਂ ਹੋਰ ਥਾਵਾਂ ਤੇ। ਉਹ ਜਿੱਥੇ ਦੱਸਿਆ ਜਾਂਦਾ ਵੀ ਟੈਂਕ ਆ ਖੁੱਭ ਗਿਆ ਸੀ ਉੱਥੇ ਵੀ ਹਲੇ ਨਿਸ਼ਾਨ ਪਏ ਸੀ, ਉਹਨਾਂ ਨੇ ਹਲੇ ਸਲੈਬਾਂ ਨਹੀਂ ਸੀ ਲਾਈਆਂ, ਉਦਾਂ ਸਾਫ਼ ਕਰ ਦਿੱਤਾ ਸੀ। ਸੋ ਤਖਤ ਸਾਹਿਬਾਨ ਦੀ ਜਿਹੜੀ ਹਾਲਾਤ ਆ ਉਹ ਜਿਹੜਾ ਇੱਕ ਪਿਕਚਰ ਆ, ਕਿਉਂਕਿ ਉਦੋਂ ਕੈਮਰੇ ਤਾਂ ਨਹੀਂ ਸੀ ਲਿਜਾਣ ਦਿੰਦੇ, ਪਰ ਉਹ ਜਿਹੜੇ ਮੇਰੇ ਮਨ ਵਿੱਚ ਪਿਕਚਰ ਵਸੀ ਹੋਈ ਹੈਗੀ ਉਹ ਬਹੁਤ ਜਿਸ ਤਰ੍ਹਾਂ ਦੁਖਦਾਈ ਹੈ, ਦਰਦਮੰਦ ਹੈ। ਸੋ ਉਹਨੇ ਜਿੱਦਾਂ ਵੈਸੇ ਤਾਂ ਪੰਥ ਨਾਲ ਪਹਿਲਾਂ ਹੀ ਜੁੜੇ ਹੋਏ ਸੀ, ਫਿਰ ਉਹਨਾਂ ਹਮਲਿਆਂ ਨੇ ਮੈਨੂੰ ਜਿੱਦਾਂ ਇੱਕ ਤਰ੍ਹਾਂ ਜਿਹੜੀ ਇਹ ਕਿਤਾਬ ਵੀ ਆਈ ਆ, ਸੋ ਉਹ ਹਮਲਿਆਂ ਨੇ ਜਿਹੜੇ ਜ਼ਖਮ ਦਿੱਤੇ। ਉਹ ਤੋਂ ਬਾਅਦ ਲਹਿਰ ਵਿੱਚ ਜਿਹੜੇ ਸਾਡੇ ਨਾਲ ਦੇ ਸਿੰਘ ਸ਼ਹੀਦ ਹੋਏ ਸਾਰੇ ਹਨ, ਸੋ ਉਹਨਾਂ ਦਾ ਇੱਕ ਕਰਜ਼ਾ ਹੈਗਾ ਜਿਹੜਾ ਅਸੀਂ ਅਦਾ ਕਰਨ ਦਾ ਯਤਨ ਕਰ ਰਹੇ ਹਾਂ ਕਿ ਜਿਹੜੀ ਆਪਣੀਆਂ ਜਾਨਾਂ ਵਾਰ ਕੇ ਕੌਮ ਲਈ, ਔਰ ਜਿਹੜੇ ਸਾਡੇ ਇੱਕ ਜ਼ਿੰਮੇਵਾਰੀ ਲਾ ਗਏ ਆ ਵੀ ਤੁਸੀਂ ਇਸ ਸੰਘਰਸ਼ ਦਾ ਗੀਤ ਹੈ, ਇਸ ਸੰਘਰਸ਼ ਦੀ ਕਹਾਣੀ ਆ ਜਿਹੜੀ ਅਗਲੀਆਂ ਪੀੜ੍ਹੀਆਂ ਨੂੰ ਦੱਸਣੀ ਆ। ਸੋ ਅਸੀਂ ਉਸ ਦਰਦ ਨਾਲ ਜਿਹੜਾ ਹੈਗਾ ਜੀ ਰਹੇ ਹੈਗੇ ਆ। ਸੋ ਸ਼ਹੀਦਾਂ ਦਾ ਜਿਹੜਾ ਕਰਜ਼ਾ ਸਾਡੇ ਸਿਰ ਤੇ ਹੈਗੇ ਆ ਉਹ ਯਤਨ ਕਰ ਰਹੇ ਆ ਵੀ ਕਿਤਾਬਾਂ ਦੇ ਰੂਪ ਵਿੱਚ ਆ ਜਿਹੜਾ ਉਤਾਰਿਆ ਜਾਵੇ ਤਾਂ ਸਿੱਖ ਕੌਮ ਸੁਚੇਤ ਰਹੇ ਆਪਣੀ ਕੌਮੀ ਹੋਂਦ ਬਾਰੇ। ਸੋ ਜਿਹੜਾ ਵਰਤਮਾਨ ਸਮੇਂ ਵਿਚਾਰਧਾਰਕ ਹਮਲਾ ਹੋ ਰਿਹਾ, ਅਸੀਂ ਯਤਨ ਕਰ ਰਹੇ ਹਾਂ ਵੀ ਉਸ ਵਿਚਾਰਧਾਰਕ ਹਮਲੇ ਨੂੰ ਇੱਕ ਤਾਂ ਡੀਕੋਡ ਕਰ ਸਕੀਏ ਤੇ ਮੁੜ ਕੇ ਉਹਦੇ ਬਾਰੇ ਜਿਹੜਾ ਸਿੱਖਾਂ ਦਾ ਕਾਊਂਟਰ ਨੈਰੇਟਿਵ ਆ ਉਹ ਕੌਮ ਦੇ ਸਾਹਮਣੇ ਪੇਸ਼ ਕਰ ਸਕੀਏ। ਸੋ ਇਸ ਤਰ੍ਹਾਂ ਨਾਲ ਮੈਂ ਸਾਰੇ ਘਟਨਾਕ੍ਰਮ ਨੂੰ ਦੇਖ ਰਿਹਾ। ਅਵਤਾਰ ਸਿੰਘ ਜੀ, ਅਕਸਰ ਇੱਕ ਹੋਰ ਚੀਜ਼ ਇੱਥੇ ਆਪਾਂ ਦੇਖਦੇ ਹਾਂ, ਸੁਣਦੇ ਹਾਂ, ਉਹ ਲੋਕ ਜਿਨ੍ਹਾਂ ਨੇ 84 ਦਾ ਇਹ ਵਰਤਾਰਾ ਦੇਖਿਆ ਜਿੱਦਾਂ ਤੁਸੀਂ, ਕੁਛ ਉਹ ਲੋਕ ਜਿੱਦਾਂ ਮੇਰੇ ਵਰਗੇ ਜਿਨ੍ਹਾਂ ਦਾ ਜਨਮ ਉਸ ਤੋਂ ਬਾਅਦ ਦੇ ਵਿੱਚ ਹੋਇਆ, ਬਹੁਤ ਸਾਰੇ ਉਹ ਲੋਕ, ਉਹ ਨੌਜਵਾਨ ਜਿਹੜੇ ਜੰਮੇ ਜਿਹੜੇ ਬਾਹਰਲੇ ਮੁਲਕਾਂ 'ਚ, ਪਰ ਦਰਦ ਜਿਹੜਾ ਉਹ ਸਮਝਦੇ ਆ। ਕਈ ਵਾਰੀ ਇੱਥੇ ਵੀ ਮਤਭੇਦ, ਇੱਥੇ ਵੀ ਜਿਹੜਾ ਲੜਾਈ ਆ, ਕਲੈਸ਼ ਜਿਹੜਾ ਉਹ ਬਣ ਜਾਂਦਾ, ਤੁਸੀਂ ਦਰਦ ਨਹੀਂ ਸਮਝਦੇ, ਤੁਸੀਂ ਸਮਝਦੇ ਆ, ਤੁਸੀਂ ਉੱਥੇ ਨਹੀਂ ਸੀ, ਤੁਸੀਂ ਉਹ ਨਹੀਂ ਸੀ। ਇਹ ਸਾਰੀਆਂ ਚੀਜ਼ਾਂ ਦੇ ਇਸ ਧੁੰਦ ਤੋਂ ਬਾਹਰ ਨਿਕਲ ਕੇ ਕਿੱਦਾਂ ਆਇਆ ਜਾ ਸਕਦਾ? ਅਸਲ 'ਚ ਜਦੋਂ ਕੌਮ ਇੱਕ ਵਿਚਾਰਧਾਰਕ ਹਮਲੇ, ਦੁਸ਼ਮਣ ਦੇ ਹਮਲੇ ਦਾ ਸ਼ਿਕਾਰ ਹੋਵੇ ਤਾਂ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਮਲਟੀਪਲ ਨੈਰੇਟਿਵਸ ਆ ਨਾ ਉਹ ਚੱਲ ਪੈਂਦੇ ਹੁੰਦੇ ਆ। ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਕਿਸੇ ਵੀ ਜਦੋਂ ਕੌਮ ਦਾ ਸੰਘਰਸ਼ ਚੱਲਦਾ ਉਹਦੇ ਵਿੱਚ ਬਲੈਕ ਐਂਡ ਵਾਈਟ 'ਚ ਬਹੁਤਾ ਕੁਝ ਸਾਰਾ ਕੁਝ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਆਪਾਂ ਕਈ ਵਾਰੀ ਛੋਟੀ ਜਿਹੀ ਗੱਲ ਪਿੱਛੇ ਕਿਸੇ ਤੇ ਗਦਾਰੀ ਦਾ, ਕਿਸੇ ਤੇ ਦੁਸ਼ਮਣ ਦਾ ਜਾਂ ਸਟੇਟ ਦੇ ਕਰਿੰਦੇ ਦਾ, ਇਸ ਤਰ੍ਹਾਂ ਦੇ ਜਿਹੜੇ ਦੋਸ਼ ਆ ਲੱਗ ਜਾਂਦੇ। ਲੱਗਦਾ ਉਹੀ ਤੁਹਾਡੀ ਗੱਲ ਵੀ ਤੈਨੂੰ ਦਰਦ ਨਹੀਂ ਸਮਝ, ਮੈਨੂੰ ਜ਼ਿਆਦਾ ਸਮਝ ਹੈਗੀ ਆ। ਅਸਲ 'ਚ ਹਿਊਮਨ ਮਾਈਂਡ ਆ ਜਿਹੜਾ ਉਹ ਬਹੁਤ ਕਿਸਮ ਦੀਆਂ ਲਹਿਰਾਂ ਦੇ ਵਿੱਚੋਂ ਜਿਹੜਾ ਚੱਲਦਾ। ਕਦੀ ਉਹਦੇ ਵਿੱਚ ਜਿਹੜਾ ਨੈਸ਼ਨਲਿਜ਼ਮ ਆ, ਕੌਮੀ ਜਜ਼ਬਾ ਪੈਸਿਵ ਹੋ ਜਾਂਦਾ, ਕਈ ਵਾਰੀ ਕੁਛ ਘਟਨਾ ਇਦਾਂ ਦੀ ਵਾਪਰਦੀ ਆ ਉਹ ਫਿਰ ਹੋਰ ਐਕਟਿਵ ਹੋ ਜਾਂਦਾ, ਅਗਰੈਸਿਵ ਹੋ ਜਾਂਦਾ ਹੈਗਾ। ਸੋ ਹਿਊਮਨ ਮਾਈਂਡ ਦੇ ਅਪਸ ਐਂਡ ਡਾਊਨਸ ਆ ਜਿਹੜੇ ਆਉਂਦੇ ਰਹਿ ਗਏ ਆ। ਸਿੱਖ ਕੌਮ ਨੂੰ ਜਾਂ ਸਿੱਖ ਲੀਡਰਸ਼ਿਪ ਨੂੰ ਜਿਹੜੀ ਹੈਗੀ ਆ ਲੀਡਿੰਗ ਰੋਲ ਵਿੱਚ ਆ, ਉਹਨਾਂ ਨੂੰ ਇਹ ਕਰਨਾ ਚਾਹੀਦਾ ਵੀ ਸਾਰਾ ਕੁਝ ਬਲੈਕ ਐਂਡ ਵਾਈਟ ਜਾਂ ਬਾਈਨਰੀਜ਼ ਵਿੱਚ ਨਾ ਦੇਖਿਓ। ਹਿਊਮਨ ਮਾਈਂਡ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੇਅਰਸ ਹੁੰਦੀਆਂ ਹੈਗੀਆਂ, ਉਹਨਾਂ ਲੇਅਰਸ ਵਿੱਚੋਂ ਹੀ ਆਪਾਂ ਆਮ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਟੋਲਰੇਬਲ ਢੰਗ ਨਾਲ ਤੇ ਰਿਸਪੈਕਟੇਬਲ ਢੰਗ ਨਾਲ ਜਿਹੜੀ ਹੈਗੀ ਆ ਉਹ ਨਜ਼ਰ ਮਾਰੀਏ। ਕਿਸੇ ਵੀ ਸਿੱਖ ਦਾ ਜਜ਼ਬਾ ਹੈਗਾ ਜਿਹੜਾ ਮੈਨੂੰ ਲੱਗਦਾ ਵੀ ਜਿਹੜੇ ਇੰਡੀਅਨ ਸਟੇਟ ਦੇ ਕਰਿੰਦੇ ਨਹੀਂ ਹੈਗੇ, ਉਹ ਤੋਂ ਬਿਨਾਂ ਜਿਹੜੇ ਆਮ ਸੱਚੇ ਸੁੱਚੇ ਸਿੱਖ ਆ ਉਹਨਾਂ ਦੀ ਜਿਹੜੀ ਇਮਾਨਦਾਰ ਭਾਵਨਾ ਉਹਦੇ ਤੇ ਆਪਾਂ ਸ਼ੱਕ ਨਾ ਕਰੀਏ। ਸੋ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦਿੰਦੇ। ਉਹ ਕੌਮੀ, ਹਾਂ ਇਹ ਹੁੰਦਾ ਵੀ
ਕਿਸੇ ਦੇ ਪਰਿਵਾਰਕ ਹਾਲਾਤ ਆ ਉਹਨਾਂ ਲੜਨ ਦੀ ਇਜਾਜ਼ਤ ਨਹੀਂ ਦਿੰਦੇ ਕਿ ਕਿਸੇ ਦੂਜੇ ਦੇ ਪਰਿਵਾਰਕ ਹਾਲਾਤ ਆ ਲੜਨ ਦਾ ਜਿਹੜਾ ਜਜ਼ਬਾ ਜਿਨ੍ਹਾਂ ਵਿੱਚ ਅੱਜ ਪਰਿਵਾਰਕ ਹਾਲਾਤ ਵਿੱਚ ਲੜਨ ਦਾ ਜਜ਼ਬਾ ਨਹੀਂ ਹੋ ਸਕਦਾ 5-7 ਸਾਲਾਂ ਨੂੰ ਉਹ ਸਾਡੇ ਨਾਲੋਂ ਵੀ ਮੂਹਰੇ ਹੋ ਕੇ ਲੜਨ ਦਾ ਜਜ਼ਬਾ ਹੋਣ। ਸੋ ਇਹ ਬੜੀਆਂ ਇਹਨਾਂ ਨੂੰ ਬਾਈਨਰੀਜ਼ ਵਿੱਚ ਨਾ ਦੇਖਿਆ ਜਾਵੇ। ਸੋ ਬਹੁਤ ਸਾਰੇ ਵਿਦਵਾਨਾਂ ਦਾ ਆਪਾਂ ਬਹੁਤ ਸਾਰੇ ਸਿੱਖ ਵਿਦਵਾਨਾਂ ਨੂੰ ਜਿਹੜੇ ਪੁਰਾਤਨ ਸਮੇਂ ਅੱਜ ਤੋਂ 50 ਸਾਲ ਪਹਿਲਾਂ ਹੋਏ ਆ ਜੀ ਆਪਾਂ ਕਹੀਏ ਵੀ ਫਲਾਣਾ ਹੁਣ ਜਿੱਦਾਂ ਖੁਸ਼ਵੰਤ ਸਿੰਘ ਬਾਰੇ ਆਉਂਦਾ ਵੀ ਉਹਦੇ ਵਿੱਚ ਤਾਂ ਪਤਾ ਨਹੀਂ ਸਿੱਖੀ ਦਾ ਜਜ਼ਬਾ ਹੋਵੇ ਜਾਂ ਨਾ ਹੋਵੇ, ਪਰ ਜਦੋਂ ਉਹ ਲਿਖਦੇ ਸੀਗੇ ਸਿੱਖੀ ਦੇ ਜਜ਼ਬੇ ਬਾਰੇ ਤਾਂ ਉਹਦੇ ਅੰਦਰੋਂ ਸਾਰਾ ਸਿੱਖ ਜਾਗ ਪੈਂਦਾ ਸੀ। ਇਹ ਪਤਾ ਨਹੀਂ ਹੁੰਦਾ ਵੀ ਸਿੱਖੀ ਕਿਹੜੇ ਟਾਈਮ ਤੇ ਤੁਹਾਡੇ ਜਾਗ ਪੈਣੀ ਆ। ਇਸੇ ਕਰਕੇ ਹੀ ਆ ਵੀ ਹਰ ਸਿੱਖ ਨੂੰ ਉਹਨਾਂ ਨੇ ਦੁਸ਼ਮਣ ਸਮਝ ਕੇ ਮਾਰਿਆ। ਉਹਦੇ ਚੋਂ ਇਹ ਨਹੀਂ ਦੇਖਿਆ ਵੀ ਕੋਈ ਕਾਂਗਰਸੀ ਆ ਜਾਂ ਕੋਈ ਭਾਜਪਾ ਦਾ, ਦਸਤਾਰ ਨੂੰ ਉਹ ਆਪਣੀ ਦੁਸ਼ਮਣੀ ਦਾ ਜਿਹੜਾ ਕਾਰਜ ਮੰਨਦੇ ਰਹੇ। ਸੋ ਆਪਾਂ ਇਸ ਦਸਤਾਰ ਨੂੰ ਆਪਣੀ ਏਕਤਾ ਦਾ ਕਾਰਜ ਦੁਸ਼ਮਣ ਤੋਂ ਹੀ ਜਿਸ ਤਰ੍ਹਾਂ ਆਪਾਂ ਉਹ ਲਈਏ ਇੱਕ ਤਰ੍ਹਾਂ ਨਾਲ ਸਲਾਹ ਲਈਏ ਵੀ ਉਹ ਕਿਸ ਕਿਸਮ ਦਾ ਉਹ ਦਸਤਾਰ ਨੂੰ ਆਪਣੀ ਦੁਸ਼ਮਣੀ ਦਾ ਕੇਂਦਰ ਬਣਾ ਰਿਹਾ, ਆਪਣੀ ਦਸਤਾਰ ਨੂੰ ਅਸੀਂ ਆਪਣੀ ਏਕਤਾ ਦਾ ਕੇਂਦਰ ਬਣਾ ਕੇ ਚੱਲੀਏ। ਸੋ ਇਸ ਤਰ੍ਹਾਂ ਦੀ ਸ਼ੱਕ ਸੁਭਾਅ ਨਾ ਕਰੀਏ। ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡਾ ਸਿਧਾਂਤ ਦਿੱਤਾ, ਬੜਾ ਵੱਡਾ ਨੈਰੇਟਿਵ ਆ। ਅਸੀਂ ਇਸ ਨੈਰੇਟਿਵ ਤੇ ਇਮਾਨਦਾਰੀ ਨਾਲ ਚੱਲਦੇ ਹੋਏ ਕੌਮੀ ਡੈਸਟਨੀ ਲਈ ਯਤਨ ਕਰਦੇ ਰਹੀਏ। ਜੀ ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਜੁੜੇ ਅੱਜ ਦੇ ਇਹਨਾਂ ਅਹਿਮ ਦਿਨ ਦੇ ਵਿੱਚ, ਇਸ ਸ਼ਹੀਦੀ ਦਿਨਾਂ ਦੇ ਵਿੱਚ, ਉਹਨਾਂ ਜੁਝਾਰੂਆਂ ਦੀ ਯਾਦ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਵੱਖਰੇ ਐਂਗਲਸ ਤੋਂ, ਵੱਖਰੇ ਦਿਸ਼ਾ ਤੋਂ, ਵੱਖਰੇ ਢੰਗ ਦੇ ਨਾਲ ਆਪਾਂ ਇਸ ਨੂੰ ਅਨੈਲਿਸਿਸ ਕਰਨ ਦੀ ਕੋਸ਼ਿਸ਼ ਕੀਤੀ, ਸਮਝਣ ਦੀ ਕੋਸ਼ਿਸ਼ ਕੀਤੀ। ਤਾਂ ਪੰਥਕ ਪੈਰਾਡਾਈਮ ਹੈ ਜੀਓਪੋਲੀਟੀਕਲ ਲੈਂਸ ਦੇ ਪ੍ਰੋਗਰਾਮ ਨੂੰ ਹੁਣ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਬਾਕੀ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਆਉਂਦੀ 7 ਤਰੀਕ ਨੂੰ ਸ਼ਨੀਚਰਵਾਰ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਜੋ ਸ਼ਹੀਦਾਂ ਦੀ ਯਾਦ ਦੇ ਵਿੱਚ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਜਿਹੜਾ ਪ੍ਰਮੁੱਖ ਰੱਖਦੇ ਹੋਏ ਉੱਥੇ ਨਗਰ ਕੀਰਤਨ ਸਜਾਇਆ ਜਾ ਰਿਹਾ। ਉੱਥੇ ਸਾਰਿਆਂ ਨੂੰ ਪਹੁੰਚਣ ਦੀ ਅਸੀਂ ਬੇਨਤੀ ਕਰਦੇ ਹਾਂ। ਤੇ ਉੱਥੇ ਨਾਲ ਦੇ ਨਾਲ ਜੋ ਅਵਤਾਰ ਸਿੰਘ ਜੀ ਦੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਉਹ ਵੀ ਤੁਸੀਂ ਉੱਥੋਂ ਪੰਜਾਬੀ ਰੇਡੀਓ USA ਦੇ ਬੂਥ ਤੋਂ ਪ੍ਰਾਪਤ ਕਰ ਸਕਦੇ ਹਾਂ। ਉਹ ਵੀ ਤੁਸੀਂ ਪੜ੍ਹ ਕੇ ਆਪਣੇ ਸਿਧਾਂਤਕ ਚੀਜ਼ ਦੇ ਵਿੱਚ ਹੋਰ ਪਰਪੱਖ ਜਿਹੜੇ ਉਹ ਬਣ ਸਕਦੇ ਆ। ਇਤਿਹਾਸ ਨਾਲ ਜੁੜੀਏ, ਇਹਨਾਂ ਇੰਟੈਲੈਕਚੁਅਲ ਇਹਨਾਂ ਬਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਤੇ ਅਵਤਾਰ ਸਿੰਘ ਜੀ, ਅੱਜ ਦੇ ਪ੍ਰੋਗਰਾਮ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ